ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਸੰਘਰਸ਼ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500, ਗੁਰਦੀਪ ਸਿੰਘ ਪੈਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ 20 ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਖਸ਼ੀਸ਼ ਸਿੰਘ ਜੀ ਪਾਓ ਬ੍ਰਦਰਸ, ਗੁਰਚਰਨ ਸਿੰਘ ਜੀ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਹੁਣ ਕੁਛ ਖਬਰਾਂ ਵੱਲ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 4082725200 408-272-5200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਗੁਜਰਾਤ ਦੇ ਵਿੱਚ ਇੱਕ ਮਾੜਾ ਹਾਦਸਾ ਵਾਪਰਿਆ ਆ। ਸਵੇਰੇ ਸਵੇਰੇ ਹੀ ਇੱਕ ਟਰੱਕ ਸੜਕ ਤੇ ਸੁੱਤੇ ਲੋਕਾਂ ਤੇ ਜਾ ਚੜਿਆ ਤੇ ਕੁਛ ਲੋਕਾਂ ਦੀ ਮੌਤ ਹੋ ਗਈ। ਬਿਲਕੁਲ ਜੀ, ਇਹ ਬੜੀ ਜਿਹੜੀ ਮਾੜੀ ਘਟਨਾ ਹੈ। ਹੁਣ ਤੋਂ ਕੁਝ ਸਮਾਂ ਪਹਿਲਾਂ ਜਿਹੜੀ ਉਹ ਵਾਪਰੀ ਆ। ਸੂਰਤ ਤੋਂ ਕੋਈ 60 ਕਿਲੋਮੀਟਰ ਦੂਰ ਕੋਸਾਂਬਾ ਏਰੀਆ ਪੈਂਦਾ। ਇੱਕ ਡੰਪਰ ਟਰੱਕ ਜਿਹੜਾ ਸੀਗਾ, ਡੰਪ ਟਰੱਕ, ਉਹਨੇ ਕਿਸੇ 3 ਵੀਲਰ ਦੇ ਨਾਲ ਸ਼ਾਇਦ ਉਹ ਟਕਰਾ ਕੇ ਅਨਬੈਲੈਂਸ ਹੋ ਗਿਆ ਤੇ ਉਹ ਸੜਕ ਦੇ ਕੰਢੇ ਦੇ ਉੱਤੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਉੱਤੇ ਜਾ ਚੜਿਆ। 20 ਲੋਕਾਂ ਦੇ ਮਰਨ ਦੀ ਖਬਰ ਜਿਹੜੀ ਹੈ ਜੀ ਉਹ ਆ ਰਹੀ ਹੈ। ਇਹ ਸਾਰੇ ਮਜ਼ਦੂਰ ਸੀਗੇ, ਰਾਜਸਥਾਨ ਦੇ ਬਾਂਸਵਾੜਾ ਡਿਸਟ੍ਰਿਕਟ ਦੇ ਕੁਸ਼ਲਗੜ੍ਹ ਦੇ ਰਹਿਣ ਵਾਲੇ ਸੀਗੇ। ਇਹ ਕਿਮ ਮੰਡਵੀ ਰੋਡ ਦੇ ਉੱਤੇ ਪਾਲੋਡਗਾਮ ਏਰੀਆ ਹੈ, ਉੱਥੇ ਇਹ ਜਿਹੜਾ ਵੀ ਹੋਇਆ। 12 ਲੋਕਾਂ ਦੀ ਮੌਕੇ ਦੇ ਉੱਤੇ ਮੌਤ ਜਿਹੜੀ ਆ ਉਹ ਹੋ ਗਈ ਦੱਸੀ ਜਾਂਦੀ ਆ। 8 ਜਣੇ ਗੰਭੀਰ ਜ਼ਖਮੀ ਸੀਗੇ, ਇਹਨਾਂ ਨੂੰ ਹੌਸਪੀਟਲ ਲਿਜਾਇਆ ਗਿਆ। ਹੌਸਪੀਟਲ ਦੇ ਵਿੱਚ ਇਲਾਜ ਦੇ ਦੌਰਾਨ ਇਹਨਾਂ ਦੀ ਮੌਤ ਹੋਈ ਜਿਹੜੀ ਉਹ ਦੱਸੀ ਜਾਂਦੀ ਹੈ। ਅਜੇ ਤੱਕ 9 ਲੋਕਾਂ ਦੀ ਪਛਾਣ ਜਿਹੜੀ ਆ ਉਹ ਹੋਈ ਆ। ਜਿਹੜਾ ਜਿਹਨੇ ਅੱਖੀਂ ਵੇਖੀ ਜਿਹੜੀ ਉਹ ਘਟਨਾ ਹੈ, ਉਹ ਇੱਕ ਵਿਅਕਤੀ ਦੀ ਦੁਕਾਨ ਹੈ, ਉਹ ਦੁਕਾਨ ਦੇ ਵਿੱਚ ਹੀ ਜਿਹੜਾ ਦੀ ਉਹ ਸੌਂਦਾ। ਉਹਨੇ ਜਿਹੜਾ ਦੀ ਦੱਸਿਆ ਕਿ ਚੀਕਾਂ ਜਿਹੜੀਆਂ ਸੀ ਉਹ ਸੁਣ ਕੇ ਉਹ ਇੱਕਦਮ ਜਿਹੜਾ ਦੀ ਉਹ ਹੜਬੜਾ ਕੇ ਉੱਠਿਆ ਤੇ ਉਹਨੇ ਦੇਖਿਆ ਕਿ ਸੁੱਤੇ ਪਏ ਬਹੁਤੇ ਲੋਕ ਜਿਹੜੇ ਸੀਗੇ ਉਹ ਰਹਿ ਗਏ। ਇਹ ਡੰਪਰ ਜਿਹੜਾ ਦੀ ਉਹ ਇੱਕ ਜਿਹੜਾ ਟਰੈਕਟਰ ਸੀਗਾ ਉਹਦੇ ਨਾਲ ਟਕਰਾਇਆ। ਉਸ ਤੋਂ ਬਾਅਦ ਇਹਦਾ ਡਰਾਈਵਰ ਦਾ ਜਿਹੜਾ ਕੰਟਰੋਲ ਸੀ ਉਹ ਇਹਦੇ ਤੋਂ ਖਤਮ ਹੋ ਗਿਆ। ਡਰਾਈਵਰ ਤੇ ਕਲੀਨਰ ਨੂੰ ਅਰੈਸਟ ਜਿਹੜਾ ਦੀ ਉਹ ਕੀਤਾ ਗਿਆ। ਔਰ ਜਿਵੇਂ ਸਰਕਾਰਾਂ ਦਾ ਜਿਹੜਾ ਦੀ ਉਹ ਕੰਮ ਹੁੰਦਾ ਕਿ ਅਜਿਹੇ ਜਿਹੜੇ ਮਜ਼ਦੂਰ ਨੇ ਉਹ ਤੁਹਾਨੂੰ ਹਰ ਸ਼ਹਿਰ ਦੇ ਵਿੱਚ ਸੜਕ ਦੇ ਕੰਢੇ ਸੁੱਤੇ ਹੋਏ ਜਿਹੜਾ ਉਹ ਮਿਲ ਜਾਂਦੇ ਆ। ਜਦੋਂ ਕੋਈ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਉਹ ਸੰਵੇਦਨਾ ਜਿਹੜੀ ਉਹ ਪ੍ਰਗਟ ਕਰ ਦਿੱਤੀ ਜਾਂਦੀ ਹੈ। ਟਵੀਟ ਆ ਗਿਆ ਕਿ 2 ਲੱਖ ਰੁਪਈਆ ਜਿਹੜਾ ਦੀ ਉਹ ਮਰਨ ਵਾਲਿਆਂ ਨੂੰ ਤੇ 50,000 ਰੁਪਈਆ ਜ਼ਖਮੀ ਹੋਣ ਵਾਲਿਆਂ ਨੂੰ ਜਿਹੜਾ ਉਹ ਦਿੱਤਾ ਜਾਊਗਾ। ਇਹ ਸਵੇਰ ਸਾਹਿਬ ਦੀ ਇੱਥੋਂ ਦੀ ਇੱਕ ਬੜੀ ਦੁਖਦਾਈ ਖਬਰ ਹੈ। ਇਹ ਮਜ਼ਦੂਰ ਸਨ ਸਾਰੇ ਦੇ ਸਾਰੇ। 20 ਜਣਿਆਂ ਦੀ ਮੌਤਾਂ ਅਜੇ ਤੱਕ ਹੋਣ ਦੀ ਜਿਹੜੀ ਉਹ ਖਬਰ ਹੈ। ਕੁਝ ਲੋਕ ਅਜੇ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ 'ਚ ਦਾਖਲ ਜੀ। ਆਹ ਦੇਖੋ ਕਿੱਡੀ ਡਿਜੀਟਲ ਇੰਡੀਆ ਤੇ ਲੋਕਾਂ ਨੂੰ ਸੌਣ ਨੂੰ ਥਾਂ ਵੀ ਨਹੀਂ ਮਿਲਦਾ ਹੈਗਾ। ਤੇ ਅੱਗੇ ਗੱਲ ਕਰਦੇ ਹਾਂ, ਕਿਸਾਨ ਸਰਕਾਰ ਮੀਟਿੰਗ ਹੋਣੀ ਸੀ, ਹੁਣ 20 ਨੂੰ ਹੋਊਗੀ। ਬਿਲਕੁਲ ਜੀ, ਇਹ ਅੱਜ ਮੀਟਿੰਗ ਸੀਗੀ ਪਰ ਇਹ ਅਚਾਨਕ ਬਦਲ ਦਿੱਤੀ ਜਿਹੜੀ ਗਈ ਆ ਤਰੀਕ ਬਦਲਣ ਦੇ ਕਾਰਨ ਜਿਹੜੇ ਆ ਉਹ ਕੋਈ ਬਹੁਤੇ ਨਹੀਂ ਦੱਸੇ ਗਏ। ਸਰਕਾਰ ਨੇ ਬਦਲੀ ਹੈ ਜਿਹੜੀ ਇਹ ਤਰੀਕ। ਔਰ ਕਿਸਾਨਾਂ ਵੱਲੋਂ ਅੱਜ ਜਿਹੜਾ ਵੀ ਉਹ ਜਾਇਆ ਜਾਣਾ ਸੀਗਾ ਇੱਥੇ ਇਸ ਮੀਟਿੰਗ ਦੇ ਵਿੱਚ। ਸਵੇਰੇ 11 ਵਜੇ ਜਿਹੜੀ ਉਹ ਮੀਟਿੰਗ ਰੱਖੀ ਗਈ ਸੀਗੀ ਪਰ ਲਾਸਟ ਮਿਨਟ ਦੇ ਤੇ ਆਖਿਆ ਗਿਆ ਕਿ ਅੱਜ ਨਹੀਂ ਭਲਕੇ ਜਿਹੜਾ ਦੀ ਇਹ ਮੀਟਿੰਗ ਹੋਊਗੀ 20 ਤਰੀਕ ਨੂੰ। ਕੱਲ੍ਹ ਨੂੰ ਜਿਹੜਾ ਦੀ ਉਹ 20 ਤਰੀਕ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਆ। ਔਰ ਇਹਨੂੰ ਕਿਸਾਨ ਜਥੇਬੰਦੀਆਂ ਨੇ ਸੰਕਲਪ ਦਿਵਸ ਦੇ ਤੌਰ ਦੇ ਉੱਤੇ ਜਿਹੜਾ ਦੀ ਉਹ ਮਨਾਉਣਾ ਵੀ ਆ। ਸੋ ਕੱਲ੍ਹ ਨੂੰ ਇਹ ਮੀਟਿੰਗ ਜਿਹੜੀ ਆ ਉਹ ਹੋਊਗੀ। ਜਿੱਥੋਂ ਤੱਕ ਜਿਹੜੀ ਦੀ ਹੁਣ ਕਿਉਂਕਿ ਸਾਰਾ ਜਿਹੜਾ ਜ਼ੋਰ ਆ ਉਹ ਲੱਗਿਆ ਹੋਇਆ ਜੀ ਇਸ ਚੀਜ਼ ਦੇ ਉੱਤੇ ਕਿ 26 ਜਨਵਰੀ ਜਿਹੜੀ ਆ ਜੀ ਉਸ ਦਿਨ ਕਿਸਾਨ ਟਰੈਕਟਰ ਪਰੇਡ ਜਿਹੜੀ ਆ ਉਹ ਕਿਸ ਕਿਸਮ ਦੀ ਹੋਊਗੀ। ਕਿਸਾਨ ਜਥੇਬੰਦੀਆਂ ਨੇ ਐਲਾਨ ਜਿਹੜਾ ਵੀ ਉਹ ਕੀਤਾ ਹੋਇਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜੀ ਪਰੇਡ ਆ ਉਹ ਕੱਢਣੀ ਹੈ ਔਰ ਹਰ ਹਾਲਤ ਦੇ ਵਿੱਚ ਜਿਹੜਾ ਵੀ ਉਹ ਕੱਢਣੀ ਹੈ। ਇਹ ਵੀ ਕਿਹਾ ਕਿ ਸਾਨੂੰ ਜਿਹੜੇ ਇਹ ਸੰਵਿਧਾਨਕ ਹੱਕ ਹੈ ਕਿ ਅਸੀਂ ਅਮਨ ਅਮਾਨ ਦੇ ਨਾਲ ਇਹ ਟਰੈਕਟਰ ਰੈਲੀ ਜਿਹੜੀ ਉਹ ਕੱਢ ਸਕੀਏ।
ਸਰਕਾਰ ਦੀ ਜਿਹੜੀ ਸਮੱਸਿਆ ਹੈ ਨਾ ਜੀ, ਉਹ ਇਸ ਗੱਲ ਨੂੰ ਲੈ ਕੇ ਬਣ ਰਹੀ ਆ। ਉਹਨੂੰ ਇਸ ਗੱਲ ਦਾ ਪਤਾ ਕਿ ਇੰਟਰਨੈਸ਼ਨਲ ਮੀਡੀਆ ਦੇ ਉੱਤੇ, ਗੋਦੀ ਮੀਡੀਆ ਵਿਖਾਵੇ ਜਾਂ ਨਾ ਵਿਖਾਵੇ, ਇੰਟਰਨੈਸ਼ਨਲ ਮੀਡੀਆ ਦੇ ਉੱਤੇ ਜਿਹੜੀ ਚੀਜ਼ ਦਿਖਾਈ ਜਾਊਗੀ ਉਹ ਟਰੈਕਟਰ ਵਿਖਾਏ ਜਾਣਗੇ ਕਿਸਾਨਾਂ ਦੇ। 20 ਮੀਟਰ ਇੱਕ ਟਰੈਕਟਰ ਜਗ੍ਹਾ ਘੇਰਦਾ। ਜਿਸ ਤਰੀਕੇ ਦੇ ਨਾਲ ਇਹਦੀਆਂ ਤਿਆਰੀਆਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਵਿੱਚ ਹੋ ਰਹੀਆਂ ਨੇ, ਜੇ ਘੱਟੋ ਘੱਟ ਲਾ ਕੇ ਚੱਲੋ, ਜੇ 1 ਲੱਖ ਟਰੈਕਟਰ ਜਿਹੜਾ ਜੀ ਉਹ ਸਰਹੱਦਾਂ ਦੇ ਉੱਤੇ ਪਹੁੰਚ ਜਾਂਦਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਥੋਂ ਤੱਕ ਇਹਦੀਆਂ ਲਾਈਨਾਂ ਟਰੈਕਟਰਾਂ ਦੀਆਂ ਜਿਹੜੀਆਂ ਉਹ ਲੱਗ ਸਕਦੀਆਂ ਨੇ। ਸੁਪਰੀਮ ਕੋਰਟ ਤੱਕ ਸਰਕਾਰ ਜਿਹੜੀ ਉਹ ਗਈ ਪੁਲਿਸ ਦੇ ਰਾਹੀਂ, ਦਿੱਲੀ ਪੁਲਿਸ ਦੇ ਰਾਹੀਂ। ਸੁਪਰੀਮ ਕੋਰਟ ਨੇ ਕਹਿਤਾ ਕਿਹਨੂੰ ਵੜਨ ਦੇਣਾ, ਕਿਹਨੂੰ ਨਹੀਂ ਵੰਡ ਦੇਣਾ, ਦਿੱਲੀ ਦੀ ਪੁਲਿਸ ਇਹਦੇ ਸੰਬੰਧੀ ਫੈਸਲਾ ਜਿਹੜਾ ਉਹ ਕਰੇ। ਉਹਦੇ ਵੈਸੇ ਭਲਕੇ 20 ਤਰੀਕ ਨੂੰ ਇਹਦੇ ਉੱਤੇ ਸੁਣਵਾਈ ਦੁਬਾਰਾ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਹੋਊਗੀ। ਗੱਲਬਾਤ ਤੋਂ ਪਹਿਲਾਂ ਜਿਹੜਾ ਜੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਜੀ ਫਿਰ ਉਹੀ ਗੱਲ ਜਿਹੜੀ ਵੀ ਉਹ ਕਹੀ ਜਾਂਦੇ ਆ ਕਿ ਜਮੂਦ ਇਹਦੇ ਲਈ ਬਰਕਰਾਰ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਉਹਨਾਂ ਤਜਵੀਜ਼ਾਂ ਤੇ ਗੱਲਬਾਤ ਨਹੀਂ ਕਰ ਰਹੀਆਂ ਜੋ ਉਹਨਾਂ ਨੂੰ ਸਮੱਸਿਆ ਖੜੀ ਕਰਨ ਵਾਲੀਆਂ ਲੱਗ ਰਹੀਆਂ ਨੇ, ਜਦੋਂ ਕਿ ਇਸ ਮਾਮਲੇ ਦੇ ਉੱਤੇ ਖੇਤੀਬਾੜੀ ਮੰਤਰੀ ਗਲਤ ਕਹਿ ਰਹੇ ਆ। ਕਿਸਾਨ ਜਥੇਬੰਦੀਆਂ ਨੇ ਇੱਕ ਮੱਦ ਜਿਹੜੀ ਆ, ਇੱਕ ਕਲੌਜ਼ ਜਿਹੜੀ ਆ, ਉਹਦੇ ਉੱਤੇ ਵਿਸਥਾਰ ਦੇ ਨਾਲ ਲਿਖ ਕੇ ਦਿੱਤਾ ਹੋਇਆ ਕਿ ਆਹ ਜਿਹੜੀਆਂ ਮੱਦਾਂ ਨੇ ਇਹਦੇ ਉੱਤੇ ਸਾਨੂੰ ਜਿਹੜਾ ਉਹ ਇਤਰਾਜ਼ ਆ। ਸਰਕਾਰ ਇਸ ਗੱਲ ਤੇ ਅੜੀ ਹੈ ਕਿ ਤੁਸੀਂ ਇਹਨੂੰ ਕਾਨੂੰਨ ਨੂੰ ਖੋਖਲਾ ਕਰ ਲਓ, ਜਿੰਨਾ ਕਰਨਾ ਕਾਨੂੰਨ ਬਣਿਆ ਰਹਿਣ ਦਿਓ। ਪਰ ਕਿਸਾਨ ਜਥੇਬੰਦੀਆਂ ਇਹ ਜਾਣਦੀਆਂ ਨੇ ਜੇ ਇਹ ਕਾਨੂੰਨ ਜਿਹੜਾ ਜੀ ਉਹ ਖੜੇ ਰਹਿ ਗਏ ਤਾਂ ਜਦੋਂ ਮਰਜ਼ੀ ਚਾਹਣਗੀਆਂ ਜਿਹੜੀਆਂ ਸਰਕਾਰ ਹੈ ਜਿਹੜੀ ਉਹ ਇਹਦੇ ਵਿੱਚ ਤਰਮੀਮ ਕਰਕੇ ਦੁਬਾਰਾ ਉਹ ਮੱਦਾਂ ਫੇਰ ਸ਼ਾਮਲ ਜਿਹੜਾ ਉਹ ਕਰ ਦੇਊਗੀ। ਇਸ ਕਰਕੇ ਇਹ ਜਿਹੜਾ ਦੀ ਗੱਲਬਾਤ ਉੱਥੇ ਹੀ ਜਿਹੜੀ ਉਹ ਖੜੀ ਆ। ਮੀਟਿੰਗ ਜਿਹੜੀ ਆ ਜੀ ਹੁਣ ਭਲਕੇ ਹੋਊਗੀ, ਅੱਜ ਮੀਟਿੰਗ ਨਹੀਂ ਹੋਊਗੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਕਿਸਾਨ ਜਥੇਬੰਦੀਆਂ ਨੇ ਚੜੂਨੀ ਵਾਲਾ ਮਸਲਾ ਆ ਉਹ ਹੱਲ ਕਰ ਲਿਆ। ਕੋਈ ਗੁਰਨਾਮ ਸਿੰਘ ਚੜੂਨੀ ਜਿਹੜੇ ਨੇ ਉਹ ਇੱਕ ਅਹਿਮ ਆਗੂ ਨੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਜਿਹੜਾ ਉਹ ਸ਼ੱਕ ਨਹੀਂ ਹੈਗਾ। ਪਿਛਲੇ ਦਿਨੀ ਇੱਕ ਮੀਟਿੰਗ ਜਿਹੜੀ ਸੱਦੀ ਸੀ ਕਿਸਾਨ ਧਿਰਾਂ ਦੀ, ਉਹਦੇ ਵਿੱਚ ਜਿਹੜਾ ਜੀ ਉਹ ਗਏ ਸੀਗੇ ਔਰ ਉਹਨਾਂ ਨੇ ਜਿਹੜਾ ਜੀ ਇਹਦੇ ਵਿੱਚ ਇਹ ਕਿਹਾ ਸੀਗਾ ਕਿ ਜਿਹੜੀਆਂ ਇਹ ਕਿਸਾਨ ਧਿਰਾਂ ਨੇ ਇਹ 22 ਤੇ 23 ਤਰੀਕ ਨੂੰ ਜਿਹੜਾ ਜੀ ਦਿੱਲੀ ਦੇ ਵਿੱਚ ਜਿਹੜੀ ਲੋਕ ਸੰਸਦ ਲਾਉਣ, ਇਹਨੂੰ ਲੈ ਕੇ ਜਿਹੜਾ ਸੀਗਾ ਜੀ ਉਹ ਵਾਦ ਵਿਵਾਦ ਖੜਾ ਹੋ ਗਿਆ। ਜਿਹੜੀਆਂ ਸਾਂਝਾ ਮੋਰਚਾ ਹੈ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਸੀਗਾ ਕਿ ਗੁਰਨਾਮ ਸਿੰਘ ਚੜੂਨੀ ਹੋਰੀ ਜਿਹੜੇ ਨੇ ਉਹਨਾਂ ਨੇ ਸਾਂਝੇ ਮੋਰਚੇ ਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਨਾਲ ਸਲਾਹ ਕਰਕੇ ਇਹ ਮੀਟਿੰਗ ਕਿਉਂ ਨਹੀਂ ਲਾਈ। ਇੱਥੋਂ ਜਿਹੜਾ ਸੀਗਾ ਜਿਹੜੇ ਉਹ ਬਾਲਣ ਪਾਉਣ ਵਾਲੇ ਆ, ਜਿਹੜੇ ਘਿਓ ਪਾਉਣ ਵਾਲੇ ਆ ਬਲਦੀ ਦੇ ਉੱਤੇ, ਉਹਨਾਂ ਨੇ ਇਸ ਮਾਮਲੇ ਨੂੰ ਜਿਹੜਾ ਜੀ ਉਹ ਚੱਕ ਲਿਆ ਔਰ ਇਹ ਗੱਲ ਕਹੀ ਕਿ ਚੜੂਨੀ ਸਾਹਿਬ ਨੂੰ ਨੋਟਿਸ ਦੇ ਦਿੱਤਾ, ਉਹਨਾਂ ਨੂੰ ਸਸਪੈਂਡ ਕਰ ਦਿੱਤਾ, ਉਹ ਭਲਕੇ ਹੋਣ ਵਾਲੀ ਮੀਟਿੰਗ ਦੇ ਵਿੱਚ ਨਹੀਂ ਜਾਣਗੇ ਜਿਹੜੀ ਅੱਜ ਹੋਣੀ ਸੀਗੀ। ਜਦੋਂ ਕਿ ਜਿਹੜਾ ਸਾਂਝਾ ਮੋਰਚਾ ਉਹਨੇ ਬਾਅਦ ਦੇ ਵਿੱਚ ਜਿਹੜਾ ਜੀ ਕਲੀਅਰ ਕੀਤਾ ਕਿ ਕੋਈ ਨੋਟਿਸ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ, ਉਹਨਾਂ ਨੂੰ ਕੋਈ ਸਸਪੈਂਡ ਨਹੀਂ ਕੀਤਾ ਗਿਆ। ਇੱਕ 3 ਮੈਂਬਰੀ ਕਮੇਟੀ ਜਿਹੜੀ ਸੀ ਜੀ ਉਹਨਾਂ ਨੇ ਚੜੂਨੀ ਸਾਹਿਬ ਦੇ ਨਾਲ ਗੱਲ ਕੀਤੀ। ਚੜੂਨੀ ਸਾਹਿਬ ਨੇ ਇਹ ਗੱਲ ਜਿਹੜੀ ਕਹੀ ਕਿ ਮੈਂ ਇੰਡੀਵਿਜੂਅਲ ਹੈਸੀਅਤ ਦੇ ਵਿੱਚ ਉੱਥੇ ਗਿਆ ਸੀ, ਸਾਂਝੇ ਮੋਰਚੇ ਵੱਲੋਂ ਨਹੀਂ, ਔਰ ਇਹ ਮੀਟਿੰਗ ਮੈਂ ਕਾਲ ਜਿਹੜੀ ਉਹ ਨਹੀਂ ਸੀ ਕੀਤੀ। ਇੰਨੀ ਗੱਲ ਸੀ। ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਨੇ ਇਹ ਗੱਲ ਕਹਿਤੀ ਕਿ ਮਾਮਲਾ ਤਾਂ ਜਿਹੜਾ ਜੀ ਉਹ ਸੁਲਝ ਗਿਆ ਔਰ ਇਹ ਵੀ ਕਹਿਤਾ ਕਿ ਚੜੂਨੀ ਸਾਹਿਬ ਜਿਹੜੇ ਗੱਲਬਾਤ ਦਾ ਪਾਰਟ ਰਹੇ ਨੇ ਤੇ ਅੱਗੋਂ ਵੀ ਗੱਲਬਾਤ ਦਾ ਜਿਹੜਾ ਜੀ ਉਹ ਪਾਰਟ ਰਹਿਣਗੇ। ਚੜੂਨੀ ਸਾਹਿਬ ਨੇ ਵੀ ਗੱਲ ਕਹੀ ਮੈਂ ਸੰਯੁਕਤ ਕਿਸਾਨ ਮੋਰਚੇ ਨਾਲ ਸੀ, ਹਾਂ ਤੇ ਰਹਾਂਗਾ। ਇਹ ਵੀ ਕਿਹਾ ਕਿ ਇਹ ਵਿਵਾਦ ਜਿਹੜਾ ਇੱਥੇ ਖਤਮ ਹੋ ਜਾਣਾ ਜਿਹੜਾ ਜੀ ਉਹ ਚਾਹੀਦਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਤਿਹਾਸਕ ਅੰਦੋਲਨ ਜਿਹੜੇ ਮੋੜ ਤੇ ਖੜਾ ਹੈ ਉਹਦੇ ਵਿੱਚ ਏਕਤਾ ਤੇ ਅਨੁਸ਼ਾਸਨ ਸਭ ਤੋਂ ਜਿਹੜਾ ਉਹ ਉੱਪਰ ਹੈ। ਇਹ ਜਿਹੜੀਆਂ ਕੁਝ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹ ਪੂਰੀ ਕੋਸ਼ਿਸ਼ ਪਿਛਲੇ ਸਮੇਂ ਤੋਂ ਕਰਦੀਆਂ ਰਹੀਆਂ ਨੇ ਕਿ ਅਸੀਂ ਇਸ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਕਿਵੇਂ ਹੋਈਏ। ਉਹਨਾਂ ਨੂੰ ਕੋਈ ਰਾਹ ਨਹੀਂ ਜਿਹੜਾ ਲੱਭ ਰਿਹਾ ਕਿਉਂਕਿ ਸਭ ਤੋਂ ਇਸ ਵੇਲੇ ਜਿਹੜੀ ਹਾਲਤ ਪਤਲੀ ਆ ਉਹ ਸਿਆਸੀ ਧਿਰਾਂ ਦੀ ਬਣੀ ਪਈ ਹੈ ਕਿ ਉਹ ਕਿੱਥੋਂ ਦੀ ਇਸ ਅੰਦੋਲਨ ਦੇ ਵਿੱਚ ਵੜਨ। ਉਹਨਾਂ ਨੂੰ ਇਹ ਲੱਗਿਆ ਕਿ ਆਹ ਇੱਕ ਜਿਹੜਾ ਜੀ ਰਾਹ ਲੱਗਿਆ ਲੱਭਣ ਤੇ ਉਹ ਤਾਂ ਕਰਕੇ ਜਿਹੜਾ ਸੀਗਾ ਜੀ ਇੱਕਦਮ ਜਦੋਂ ਇਹ ਮਾਮਲਾ ਭਖਣਾ ਸ਼ੁਰੂ ਹੋਇਆ ਚੜੂਨੀ ਸਾਹਿਬ ਵਾਲਾ ਤੇ ਉਹ ਗੁਰਨਾਮ ਸਿੰਘ ਚੜੂਨੀ ਹੋਰਾਂ ਦੀ ਪਿੱਠ ਦੇ ਉੱਤੇ ਆਉਂਦੇ ਜਿਹੜਾ ਜੀ ਉਹ ਦਿਸੇ ਔਰ ਉਹਨਾਂ ਦੀ ਬਿਆਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਇਹਦੇ ਵਿੱਚ ਰਵਨੀਤ ਸਿੰਘ ਬਿੱਟੂ ਜਿਹੜੇ ਉਚੇਚੇ ਤੌਰ ਦੇ ਉੱਤੇ ਸ਼ਾਮਲ ਨੇ, ਜਿਨ੍ਹਾਂ ਨੇ ਪਿਛਲੇ ਕੁਝ ਦਿਨ ਪਹਿਲਾਂ ਅਜੇ ਇੰਨਾ ਕੁਝ ਜਿਹੜਾ ਦੀ ਉਹ ਬੋਲਿਆ ਕਿਸਾਨ ਜਥੇਬੰਦੀਆਂ ਦੇ ਬਾਰੇ ਦੇ ਵਿੱਚ। ਉੱਥੇ ਖਾਲਿਸਤਾਨੀ ਧਿਰਾਂ ਜਿਹੜੀਆਂ ਦੀ ਉਹ ਆ ਗਈਆਂ,
ਸਰਕਾਰ ਉਹਦੇ ਉੱਤੇ ਕਾਰਵਾਈ ਕਰੇ, ਉੱਥੇ ਆਹ ਹੋ ਰਿਹਾ, ਇੱਥੇ ਆਹ ਹੋ ਰਿਹਾ, ਇੰਨਾ ਕੁਛ ਜਿਹੜਾ ਜੀ ਉਹ ਬੋਲਿਆ। ਹੁਣ ਫੇਰ ਬੋਲੇ, ਇਹ ਕਹਿਤਾ ਕਿ ਜਿਹੜੇ ਚੜੂਨੀ ਸਾਹਿਬ ਨੇ ਉਹਨਾਂ ਨੂੰ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ, ਇਹ ਜਾਣੇ ਤੋਂ ਬਿਨਾਂ ਵੀ ਸਸਪੈਂਡ ਨਹੀਂ ਕੀਤਾ। ਉਹਨੇ ਜਿਹੜਾ ਸੀ ਇਹਦੇ ਉੱਤੇ ਰੌਲਾ ਜਿਹੜਾ ਉਹ ਪਾਉਣਾ ਸ਼ੁਰੂ ਕਰਤਾ। ਇੱਕ ਜਿਹੜੇ ਮੁਫਤ ਦੇ ਸਲਾਹਕਾਰ ਨੇ ਉਹਨਾਂ ਨੇ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਧਮੱਚੜ ਮਚਾਉਣਾ ਸ਼ੁਰੂ ਕਰਤਾ। ਇਹ ਲੋਕ ਜਿਹੜਾ ਜੀ ਅਜੇ ਵੀ ਨਹੀਂ ਸਮਝ ਰਹੇ ਕਿ ਜਿਹੜੇ IT ਵਿੰਗ ਨੇ ਸਰਕਾਰ ਦੇ, ਉਹ ਤਾਂ ਆਦਮਬੋ ਕਰਦੇ ਫਿਰਦੇ ਨੇ, ਉਹ ਤਾਂ ਭਾਲਦੇ ਫਿਰਦੇ ਨੇ ਕਿ ਕਿਸੇ ਜਗ੍ਹਾ ਤੋਂ ਕੋਈ ਮਾੜੀ ਮੋਟੀ ਸਹੀ ਕੋਈ ਨੈਗੇਟਿਵ ਚੀਜ਼ ਜਿਹੜੀ ਉਹ ਨਿਕਲੇ ਤੇ ਉਹਨੂੰ ਆਧਾਰ ਬਣਾ ਕੇ ਮੁੜ ਕੇ ਜਿਹੜਾ ਵੀ ਉਹਨੂੰ ਅੱਗੇ ਜਿਹੜਾ ਜੀ ਉਹ ਪ੍ਰਚਾਰ। ਔਰ ਉਹਨਾਂ ਲੋਕਾਂ ਨੇ ਹੀ ਜਿਹੜਾ ਸੀਗਾ ਇਹਨਾਂ ਜਿਹੜੇ ਲੋਕ ਇਹ ਲਿਖ ਰਹੇ ਸੀਗੇ, ਸਟੇਟਸ ਪਾ ਰਹੇ ਸੀ, ਉਹਨਾਂ ਨੂੰ ਅੱਗੇ ਪ੍ਰਚਾਰਨਾ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ। ਔਰ ਸਰਕਾਰ ਨੂੰ ਵੀ ਲੱਗਿਆ ਕਿ ਗੱਲ ਬਣ ਗਈ ਜੀ, ਕਿ ਅਸੀਂ ਜਿਹੜੀ ਫੁੱਟ ਪਾਉਣੀ ਚਾਹੁੰਦੇ ਸੀਗੇ ਉਹ ਫੁੱਟ ਪੈ ਗਈ। ਤੇ ਇਸ ਫੁੱਟ ਪਾਉਣ ਦੇ ਵਿੱਚ ਮੁਫਤ ਦੇ ਸਲਾਹਕਾਰ ਤੇ ਰਵਨੀਤ ਸਿੰਘ ਬਿੱਟੂ ਵਰਗੇ ਜਿਹੜੇ ਸਿਆਸਤਦਾਨ ਨੇ, ਉਹਨਾਂ ਦਾ ਇੱਕ ਵੱਡਾ ਰੋਲ ਜਿਹੜਾ ਜੀ ਉਹ ਰਿਹਾ। ਪਰ ਉਹਨਾਂ ਦੀ ਜਿਹੜੀ ਸਾਜ਼ਿਸ਼ ਸੀਗੀ ਉਹ ਕਾਮਯਾਬ ਨਹੀਂ ਹੋ ਸਕੀ। ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਮਿਲ ਬੈਠ ਕੇ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੀ ਮਾੜੀ ਮੋਟੇ ਜਿਹੜਾ ਜੀ ਉਹ ਪਏ ਸੀਗੇ ਜਿਹੜੇ ਕਿ ਮਿਸਅੰਡਰਸਟੈਂਡਿੰਗ ਜਿਹੜੀ ਸੀ ਉਹਨੂੰ ਹੱਲ ਜਿਹੜਾ ਸੀ ਉਹ ਕਰ ਲਿਆ। ਔਰ ਇਹ ਸਿਆਣਪ ਕੀਤੀ, ਬਜਾਏ ਇਹਦੇ ਕਿ ਇਹਨੂੰ ਇੱਕ ਦਿਨ ਵੀ ਜਿਹੜਾ ਉਹ ਲਮਕਾਇਆ ਜਾਂਦਾ, ਕਿਉਂਕਿ ਉਦੋਂ ਤੱਕ ਫਿਰ ਇਹ ਜਿਹੜੀਆਂ ਲੱਗੀਆਂ ਹੋਈਆਂ ਤਾਕਤਾਂ ਨੇ ਜੀ, ਉਹਨਾਂ ਨੇ ਕੁਛ ਦਾ ਕੁਛ ਜਿਹੜਾ ਉਦੋਂ ਤੱਕ ਬਣਾ ਦੇਣਾ ਸੀਗਾ ਇਸ ਸਾਰੇ ਚੀਜ਼ ਦਾ। ਔਰ ਉਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਸਾਰਾ ਮਸਲਾ ਜਿਹੜਾ ਸੀ ਉਹ ਹੱਲ ਕਰ ਲਿਆ। ਤੇ ਇੱਕ ਵਾਰੀ ਫੇਰ ਜਿਹੜੀਆਂ ਇਹ ਧਿਰਾਂ ਸੀ ਇਹਨਾਂ ਨੂੰ ਮੂੰਹ ਦੀ ਖਾਣੀ ਪਈ। ਜੀ ਜੀ ਬਿਲਕੁਲ ਬਿਲਕੁਲ, ਕੰਮ ਤਾਂ ਐਂ ਚੱਕ ਲਿਆ ਸੀ ਵੀ ਹੁਣ ਕੰਮ ਗਿਆ। ਤੇ ਅੱਗੇ ਮਹਿਲਾ ਦਿਵਸ ਦੇ ਵਾਲੇ ਦਿਨ ਦੀ ਜੇ ਗੱਲ ਕਰੀਏ ਤਾਂ ਔਰਤਾਂ ਨੇ ਕਮਾਂਡ ਸੰਭਾਲੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ। ਦੇਖੋ ਇਹ ਆਪਣੇ ਆਪ ਦੇ ਵਿੱਚ ਬਹੁਤ ਜਿਹੜਾ ਇੱਕ ਨਵੇਕਲਾ ਸਟੈਪ ਕਿਸਾਨ ਜਥੇਬੰਦੀਆਂ ਦਾ ਜਿਹੜਾ ਉਹ ਕਿਹਾ ਜਾ ਸਕਦਾ। ਮੋਰਚਿਆਂ ਦੇ ਬਾਰੇ ਦੇ ਵਿੱਚ ਸਰੋਤੇ ਲਿਸਨਰ ਬਹੁਤ ਜਿਹੜੇ ਵੀ ਉਹ ਇੰਟੈਲੀਜੈਂਟ ਨੇ, ਉਹਨਾਂ ਨੇ ਬਹੁਤ ਕੁਛ ਪੜ੍ਹਿਆ ਹੋਊਗਾ, ਬਹੁਤ ਕੁਛ ਸੁਣਿਆ ਹੋਊਗਾ। ਪਰ ਅਜਿਹੀਆਂ ਚੀਜ਼ਾਂ ਬਹੁਤ ਘੱਟ ਵੇਖਣ ਨੂੰ ਜਿਹੜੀਆਂ ਦੀ ਉਹ ਮਿਲੀਆਂ। ਸਿਆਸੀ ਜਥੇਬੰਦੀਆਂ ਜਾਂ ਸਿਆਸੀ ਧਿਰਾਂ ਜਿਹੜੀਆਂ ਜੀ ਉਹ ਇੱਕ ਗੱਲ ਦੇ ਉੱਤੇ ਸਿਆਸਤ ਕਰਦੀਆਂ ਨੇ ਬੀਤੇ ਲੰਬੇ ਸਮੇਂ ਤੋਂ, ਕਿ ਜੀ 33% ਰਾਖਵਾਂਕਰਨ ਹੋਣਾ ਚਾਹੀਦਾ ਇਲੈਕਸ਼ਨਾਂ ਦੇ ਵਿੱਚ। ਉਹ ਕਹਿ ਦਿੰਦੀਆਂ ਨੇ ਅਸੀਂ ਇਹਦੇ ਹੱਕ 'ਚ ਕੀਤਾ, ਕਿਸੇ ਨੇ ਨਹੀਂ। ਕੋਈ ਫਿਰ ਕਹਿੰਦਾ ਜੀ 50% ਠੀਕ ਹੈ, ਅਸੀਂ ਨਿਗਮ ਦੀਆਂ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਦੇ ਦਿੰਦੇ ਹਾਂ, ਉੱਪਰ ਵਾਲੀਆਂ ਚੋਣਾਂ ਦੇ ਵਿੱਚ ਨਹੀਂ ਜਿਹੜਾ ਜੀ ਉਹ ਦਿੰਦੇ। ਤੇ ਜੇ ਪਿਛਲੇ ਦਿਨਾਂ ਤੋਂ ਆਪਾਂ ਜਿਹੜੇ ਸਿਆਸੀ ਧਿਰਾਂ ਨੇ ਕੇਂਦਰ ਵਾਲੀਆਂ ਉਹਨਾਂ ਦੀ ਗੱਲ ਸੁਣੀ, ਉਹ ਇੱਕ ਗੱਲ ਕਹਿੰਦੇ ਆ ਕਿ ਬਜ਼ੁਰਗਾਂ ਨੂੰ ਵਾਪਸ ਭੇਜ ਦਿਓ, ਔਰਤਾਂ ਨੂੰ ਵਾਪਸ ਜਿਹੜਾ ਜੀ ਉਹ ਭੇਜ ਦਿਓ। ਇਹ ਗੱਲ ਸੁਪਰੀਮ ਕੋਰਟ ਨੇ ਵੀ ਆਖੀ ਕਿ ਅਸੀਂ ਚਾਹੁੰਦੇ ਹਾਂ ਕਿ ਬਜ਼ੁਰਗ, ਔਰਤਾਂ ਤੇ ਬੱਚੇ ਜਿਹੜੇ ਨੇ ਉਹ ਵਾਪਸ ਚਲੇ ਜਾਣ। ਇਹ ਜਵਾਬ ਸੀਗਾ ਕੱਲ੍ਹ ਦਾ ਮਹਿਲਾ ਦਿਵਸ ਇਹਨਾਂ ਸਾਰੀਆਂ ਗੱਲਾਂ ਦਾ, ਕਿਉਂਕਿ ਸਟੇਜ ਸੰਭਾਲਣ ਤੋਂ ਲੈ ਕੇ ਕਿਹੜਾ ਬੁਲਾਰਾ ਬੋਲੂਗਾ, ਕਿੰਨੀ ਦੇਰ ਉਹ ਬੋਲੂਗਾ, ਕਿਉਂਕਿ ਸਟੇਜ ਕੰਟਰੋਲ ਕਰਨੀ ਬੜੀ ਵੱਡੀ ਜਿਹੜੀ ਜੀ ਉਹ ਮੁਸ਼ਕਿਲ ਹੁੰਦੀ ਹੈ। ਜ਼ਾਬਤੇ ਦੇ ਵਿੱਚ ਰੱਖਣਾ ਉਸ ਸਟੇਜ ਨੂੰ, ਇਹ ਨਹੀਂ ਪਤਾ ਕਿਹੜੇ ਬੁਲਾਰੇ ਨੇ ਕੀ ਬੋਲ ਜਾਣਾ, ਉਹਨੂੰ ਕਿੰਨਾ ਟਾਈਮ ਦੇਣਾ। ਮੀਟਰ ਲੰਮੇ ਭਾਸ਼ਣ ਕਰਨ ਵਾਲੇ ਤਾਂ ਬਹੁਤ ਖੜੇ ਆ, 2 ਮਿੰਟ ਕਹਿ ਕੇ 20 ਮਿੰਟ ਲਾ ਜਾਂਦੇ ਆ। ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ, ਸਟੇਜ ਦੇ ਉੱਤੇ ਕੌਣ ਖੜੂਗਾ, ਕਿਹਨੂੰ ਆਉਣ ਦੇਣਾ, ਕਿਹਨੂੰ ਨਹੀਂ ਆਉਣ ਦੇਣਾ। ਇੱਥੇ ਕਲਚਰ ਆ, ਹਰੇਕ ਕੋਈ ਭੱਜ ਕੇ ਸਟੇਜ 'ਤੇ ਹੀ ਚੜ੍ਹਨਾ ਚਾਹੁੰਦਾ। ਫੰਡ ਇਕੱਠਾ ਕੀਤਾ ਜਾਂਦਾ, ਜਿਹੜੇ ਲੋਕ ਉੱਥੇ ਆ ਕੇ ਫੰਡ ਦੇਣਾ ਚਾਹੁੰਦੇ ਨੇ ਉੱਥੇ ਬੈਠੇ ਨੇ ਵਾਲੰਟੀਅਰ, ਉਹ ਹੋ ਗਏ। ਸਾਰੀਆਂ ਔਰਤਾਂ ਉਹਦੇ ਵਿੱਚ ਨਾ ਸਿਰਫ ਸਰਹੱਦਾਂ ਦੇ ਉੱਤੇ ਬਲਕਿ ਪੰਜਾਬ ਦੇ ਵਿੱਚ ਜਿਹੜਾ ਸੀਗਾ ਸੁਰਜੀਤ ਕੁਮਾਰ ਜਿਆਣੀ ਦਾ ਘਰ ਦਾ ਵਿਰੋਧ ਤੇ ਹਰਜੀਤ ਸਿੰਘ ਗਰੇਵਾਲ ਦੇ ਘਰ ਦਾ ਵਿਰੋਧ ਜਾਂ ਭਾਰਤੀ ਜਨਤਾ ਪਾਰਟੀ ਦੇ ਬਾਕੀ ਆਗੂਆਂ ਦੇ ਘਰਾਂ ਦਾ ਵਿਰੋਧ ਨਿਰੋਲ ਔਰਤਾਂ ਨੇ ਕੀਤੀ। ਏਡੀ ਵੱਡੀ ਗਿਣਤੀ ਦੇ ਵਿੱਚ ਸਰਹੱਦਾਂ ਦੇ ਉੱਤੇ ਇਹ ਔਰਤਾਂ ਜਿਹੜੀਆਂ ਦੀ ਉਹ ਪਹੁੰਚੀਆਂ। ਜਿਹੜੀ ਸਟੇਜ ਦੇ ਸਾਹਮਣੇ ਵਾਲੀ ਜਗ੍ਹਾ ਉਹ ਖਾਲੀ ਕੀਤੀ ਗਈ ਔਰ ਜਿਹੜੇ ਮੇਲ ਮੈਂਬਰ ਨੇ ਜੀ ਉਹ ਪਿੱਛੇ ਹਟ ਕੇ ਖੜੇ ਹੋਏ ਔਰ ਉਹ ਜਿਹੜੀ ਸਾਰੀ ਜਗ੍ਹਾ ਸੀ ਫੁੱਲ ਭਰੀ ਰਹੀ ਔਰਤਾਂ ਦੇ ਨਾਲ। ਜਿਹੜੇ ਇੱਥੇ ਬੁਲਾਰੀਆਂ ਸੀ ਜਿਹੜੀਆਂ ਦੀ ਉਹ ਔਰਤਾਂ ਹਾਈਲੀ ਇੰਟਲੈਕਚੁਅਲ ਜਿਹੜੀਆਂ ਔਰਤਾਂ ਸੀ, ਉਹਨਾਂ ਨੇ ਆ ਕੇ ਉੱਥੇ ਬੋਲਿਆ। ਖੇਤੀ ਕਾਨੂੰਨਾਂ ਦੇ ਖਿਲਾਫ ਹੋਣ ਦੇ ਨਾਲ ਨਾਲ ਮਨੂਵਾਦ ਵਿਰੁੱਧ ਵੀ ਜਿਹੜਾ ਜੀ ਇੱਕ ਮੁਹਿੰਮ ਇੱਕ ਕਿਸਮ ਦੇ ਨਾਲ ਵਿੱਢ ਦਿੱਤੀ ਔਰ ਉਹਨਾਂ ਨੇ ਸਾਮਰਾਜੀ ਸੰਸਥਾ ਕੌਮਾਂਤਰੀ ਮੁਦਰਾ ਫੰਡ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਪੱਖ 'ਚ ਦਾਗੇ ਗਏ ਬਿਆਨ ਨੂੰ ਲਟੇਰੇ ਗੱਠਜੋੜ ਦੀ ਗੂੜੀ ਸਾਂਝ ਜਿਹੜਾ ਜੀ ਉਹ ਦੱਸਿਆ। ਮਤਲਬ ਕਿ ਇਹਨਾਂ ਖੇਤੀ ਕਾਨੂੰਨਾਂ ਦੇ ਬਾਰੇ ਦੇ ਵਿੱਚ ਉਹ ਭਾਸ਼ਣ ਇਹਨਾਂ
ਔਰਤਾਂ ਨੇ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਆਈਆਂ, ਚੰਡੀਗੜ੍ਹ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਿਹੜੀਆਂ ਸੀਗੀਆਂ ਉਹ ਇਸ ਸਿੰਘੂ ਬਾਰਡਰ ਦੇ ਉੱਤੇ ਜਿਹੜੀਆਂ ਉਹ ਸ਼ਾਮਲ ਸਨ। ਉਹ ਨਾ ਸਿਰਫ ਜਿਹੜਾ ਜੀ ਛੋਟੇ-ਛੋਟੇ ਕਮਾਂਡ ਸੰਭਾਲ ਰਹੀਆਂ ਸਨ, ਬਲਕਿ ਉਹਨਾਂ ਨੇ ਜਿਹੜੀ ਭਾਸ਼ਣ ਕੀਤੇ ਉਹਦੇ ਨਾਲ ਉਹਨਾਂ ਦੀ ਇਹਨਾਂ ਖੇਤੀ ਕਾਨੂੰਨਾਂ ਦੇ ਬਾਰੇ ਜਾਣਕਾਰੀ ਔਰ ਉਹਨਾਂ ਦੀ ਗੱਲਬਾਤ ਦੇ ਉੱਤੇ ਪਕੜ ਜਿਹੜੀ ਹੈ ਜੀ ਉਹਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਔਰ ਉਹਨਾਂ ਲੋਕਾਂ ਨੂੰ ਜਵਾਬ ਦਿੱਤੇ ਜਿਹੜੇ ਕਹਿੰਦੇ ਸੀ ਕਿ ਔਰਤਾਂ ਜਿਹੜੀਆਂ ਜੀ ਇਸ ਮੋਰਚੇ ਤੋਂ ਚਲੀਆਂ ਜਾਣ। ਜਦੋਂ ਕਿਤੇ ਇਤਿਹਾਸ ਲਿਖਿਆ ਜਾਊਗਾ, ਜਦੋਂ ਕਿਤੇ ਇਸ ਮੋਰਚੇ ਦਾ ਜ਼ਿਕਰ ਆਊਗਾ, ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਜਿਹੜੀ ਉਹ ਕੀਤੀ ਆ ਕਿ ਉਹਦੇ ਵਿੱਚ ਕਿਤੇ ਵੀ ਔਰਤ ਦੇ ਵੱਲੋਂ ਪਾਏ ਗਏ ਰੋਲ ਨੂੰ ਮੰਨਫੀ ਨਹੀਂ ਕੀਤਾ ਜਾ ਸਕਦਾ। ਬਿਲਕੁਲ ਜੀ ਬਿਲਕੁਲ। ਇਸ ਮੋਰਚੇ ਨੇ ਪੈਦਾ ਬਹੁਤ ਕੁਛ ਕੀਤਾ, ਬੁਲਾਰੇ ਵੀ ਪੈਦਾ ਕੀਤੇ ਆ, ਅਵੇਅਰਨੈਸ ਵੀ ਬਹੁਤ ਪੈਦਾ ਕੀਤੀ ਆ। ਅਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀਆਂ ਸਿਆਸੀ ਧਿਰਾਂ ਦੀ। ਵੈਸੇ ਤਾਂ ਇਹਨਾਂ ਨੂੰ ਕੁਛ ਲੱਭਦਾ ਨਹੀਂ ਕਰਨਾ, ਪਰ ਹੁਣ ਜਿਹੜੇ ਨੋਟਿਸ ਭੇਜੇ ਆ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਖੜੀਆਂ ਹੋਈਆਂ ਕੁਝ ਤਾਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਤੌਰ ਦੇ ਉੱਤੇ ਵਿਚਰਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਇਹਨਾਂ ਨੋਟਿਸਾਂ ਦੇ ਖਿਲਾਫ ਜ਼ੋਰਦਾਰ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਹੈ। ਔਰ ਇਹਨਾਂ ਜਿਹੜੀਆਂ ਦੀ ਸਿੱਖ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਨੇ। ਸਾਂਝੇ ਮੰਚ ਜਿਹੜੇ ਨੇ ਪੰਥਕ ਤਾਲਮੇਲ ਸੰਗਠਨ ਹੈ, ਉਹਨੇ ਇਹਨਾਂ ਸਭ ਨੇ ਜਿਹੜਾ ਜੀ ਇਹਨਾਂ ਨੋਟਿਸਾਂ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਖੜਨ ਦਾ ਲਿਆ ਕਿ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਉਹ ਖੜੇ ਹੋਵਾਂਗੇ। ਜਿੱਥੋਂ ਤੱਕ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵੀ ਇਸ ਮਾਮਲੇ ਦੇ ਉੱਤੇ ਇਹਨਾਂ ਨੋਟਿਸਾਂ ਨੂੰ ਗੰਭੀਰ ਦੱਸਿਆ ਔਰ ਇਹ ਕਿਹਾ ਕਿ ਸਰਕਾਰ ਨੇ ਇਹ ਨੋਟਿਸ ਜਿਹੜੇ ਵੀ ਉਹ ਦੇ ਕੇ ਕਿਸਾਨ ਅੰਦੋਲਨ ਜਿਹੜਾ ਉਹਨੂੰ ਕਿਤੇ ਨਾ ਕਿਤੇ ਢਾਹ ਲਾਉਣ ਦਾ ਜਿਹੜਾ ਉਹ ਯਤਨ ਕੀਤਾ। ਇਹਦੇ ਉੱਤੇ ਦੇਰ ਬਾਅਦ ਸਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਜਿਹੜਾ ਉਹ ਬੋਲੇ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨੀ ਘੋੜ ਚੁੱਤਰੇ ਕਿਸਾਨਾਂ ਤੇ ਉਹਨਾਂ ਦੇ ਹਮਾਇਤੀਆਂ ਨੂੰ ਡਰਾਉਣ ਤੇ ਧਮਕਾਉਣ ਵਾਲੇ ਕੇਂਦਰ ਦੇ ਹੱਥ ਕੰਡੇ ਕਿਸਾਨਾਂ ਦੇ ਜੋਸ਼ ਨੂੰ ਕਮਜ਼ੋਰ ਨਹੀਂ ਕਰ ਸਕਦੇ। ਔਰ ਉਹਨਾਂ ਨੇ ਕਿਹਾ ਕਿ NIA ਦੇ ਵੱਲੋਂ ਜਾਰੀ ਨੋਟਿਸ ਜਿਹੜੇ ਨੇ ਉਹਦੀ ਉਹਨਾਂ ਨੇ ਨਿੰਦਾ ਕੀਤੀ ਹੈ। ਇਹ ਕਿਹਾ ਕਿ ਜੇ ਸਥਿਤੀ ਹੱਥੋਂ ਬਾਹਰ ਨਿਕਲ ਗਈ ਤਾਂ ਇਹਦੇ ਤੇ ਕਾਬੂ ਪਾਉਣ ਲਈ ਭਾਜਪਾ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਵੀ ਕੁਝ ਨਹੀਂ ਕਰ ਸਕਣਗੇ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਵੱਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਘੋਲ ਨੂੰ ਕਮਜ਼ੋਰ ਕਰਨ ਦੇ ਵਾਸਤੇ ਅਜਿਹੀਆਂ ਜਿਹੜੀਆਂ ਨਿੰਦਣਯੋਗ ਕਾਰਵਾਈਆਂ ਨੇ ਉਹਦਾ ਸਹਾਰਾ ਲੈਣ ਦੀ ਜਿਹੜੀ ਆ ਨਿਖੇਧੀ ਕੀਤੀ। ਇਹ ਕਿਹਾ ਕਿ ਹੋਛੇ ਢੰਗ ਦੇ ਨਾਲ ਇਹ ਜਿਹੜੇ ਨੋਟਿਸ ਨੇ ਉਹ ਦਿੱਤੇ ਗਏ ਨੇ। ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਜਿਹੜੀ ਦੀ ਕਹੀ ਆ ਕਿ ਇਹ ਜਿਹੜੇ ਨੋਟਿਸ ਨੇ ਇਹ ਕੇਂਦਰ ਦੀ ਸਰਕਾਰ ਦੀ ਸ਼ਰਮਨਾਕ ਜਿਹੜੀ ਉਹ ਕਾਰਵਾਈ ਹੈ। ਉਹਨਾਂ ਨੇ ਕਿਹਾ ਕਿ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬੀਬੀ ਜਗੀਰ ਕੌਰ ਹੋਰਾਂ ਨੇ ਵੀ ਇਹਨਾਂ ਨੋਟਿਸਾਂ ਦਾ ਜਿਹੜਾ ਜੀ ਉਹ ਨੋਟਿਸ ਲਿਆ ਕਿ ਇਹ ਗਲਤ ਜਿਹੜੇ ਉਹ ਕੀਤੇ ਜਾ ਰਹੇ ਨੇ, ਜਾਰੀ ਕੀਤੇ ਗਏ ਨੇ। ਲੁਧਿਆਣੇ ਤੋਂ ਜਿਹੜੇ ਵਿਧਾਇਕ ਬੈਂਸ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇਹ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਜਿਹੜਾ ਜੀ ਉਹ ਕਰਨਾ ਹੈ। ਇਹ ਵੀ ਕਿਹਾ ਕਿ ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨਹੀਂ ਸਗੋਂ ਮੋਦੀ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਉਹ ਬਣ ਗਈ ਆ ਔਰ ਲੋਕਾਂ ਨੂੰ ਸਰਕਾਰ ਦਾ ਹੱਥ ਟੋਕਾ ਬਣ ਕੇ ਇਹ ਗਲਤ ਨੋਟਿਸ ਜਿਹੜੇ ਆ ਉਹ ਜਾਰੀ ਕੀਤੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੇ ਨੋਟਿਸਾਂ ਤੋਂ ਨਹੀਂ ਡਰਦੇ। ਜਿਹੜੇ ਇੱਥੋਂ ਪੰਜਾਬ ਬਸਪਾ ਦੇ ਪ੍ਰਧਾਨ ਨੇ ਜਸਵੀਰ ਸਿੰਘ ਗੜੀ, ਉਹਨਾਂ ਨੇ ਵੀ ਜਿਹੜਾ ਜੀ ਇਹਨਾਂ ਨੋਟਿਸਾਂ ਦੀ ਨਿਖੇਧੀ ਕੀਤੀ ਆ। ਇਹ ਗੱਲ ਕਹੀ ਆ ਕਿ ਜਾਣ ਬੁੱਝ ਕੇ ਇਹਦੇ ਵਿੱਚ ਕਿਸਾਨ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਇਹ ਨੋਟਿਸ ਜਿਹੜੇ ਆ ਉਹ ਜਾਰੀ ਕੀਤੇ ਜਾ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੌਮੀ ਜਾਂਚ ਏਜੰਸੀ ਦੀ ਗੈਰ ਸੰਵਿਧਾਨਕ ਬਣਤਰ ਨੂੰ ਰੱਦ ਕਰਨ ਦਾ ਮਤਾ ਜਿਹੜਾ ਜੀ ਉਹ ਪਾਉਣ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਸਾਂਝੀ ਮੀਟਿੰਗ ਜਿਹੜੀ ਆ ਇਹਦੇ ਸਬੰਧ ਦੇ ਵਿੱਚ ਜਿਹੜਾ ਉਹ ਬੁਲਾਈ ਜਾਵੇ। ਇਹ ਜਿਹੜੇ ਨੋਟਿਸ ਨੇ ਜੀ ਇਹਨਾਂ ਦਾ ਵਿਰੋਧ ਹੋ ਰਿਹਾ ਉੱਥੇ ਕਿਉਂਕਿ ਵੱਖੋ ਵੱਖਰੀਆਂ ਤਰੀਕਾਂ ਤੇ ਪੇਸ਼ ਹੋ ਰਹੇ ਨੇ। ਜਿੱਥੇ ਪੇਸ਼ ਹੋਣਾ ਉੱਥੇ ਬਹੁਤ ਵੱਡੀਆਂ ਵੱਡੀਆਂ ਰੋਕਾਂ ਜਿਹੜੀਆਂ ਉਹ ਲਾਈਆਂ ਗਈਆਂ ਨੇ ਔਰ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਨੂੰ ਉਸ ਏਰੀਏ ਦੀ ਕਮਾਂਡ ਜਿਹੜੀ ਆ ਉਹ ਦਿੱਤੀ ਗਈ ਆ। ਇਹ ਡਰਾਉਣ ਦੇ ਯਤਨ ਨੇ ਵੀ ਇੱਥੇ ਪਤਾ ਨਹੀਂ ਕਿੱਡੇ ਕੁ ਵੱਡੇ ਜਿਹੜੇ ਉਹ ਅੱਤਵਾਦੀ ਪੇਸ਼ ਹੋਣੇ ਨੇ ਕਿ ਇੰਨੀ ਜ਼ਿਆਦਾ ਸੁਰੱਖਿਆ ਦੀ ਉੱਥੇ ਜਿਹੜੀ ਆ ਉਹ ਜ਼ਰੂਰਤ ਪੈ ਗਈ ਹੈ। ਇਹ ਜਿਹੜੀਆਂ ਇੱਦਾਂ ਦੀਆਂ
ਚੀਜ਼ਾਂ ਦੀ ਉਹ ਡਰਾਉਣ ਦੇ ਵਾਸਤੇ, ਡਰਾਉਣ ਦੇ ਯਤਨਾਂ ਦੇ ਤਹਿਤ ਜਿਹੜਾ ਦੀ ਉਹ ਕੀਤੇ ਜਾ ਰਹੇ ਨੇ। ਪਰ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਬਾਕੀ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਇਹਨਾਂ ਨੋਟਿਸਾਂ ਦੇ ਜਿਹੜਾ ਦੀ ਉਹ ਵਿਰੋਧ ਦੇ ਵਿੱਚ ਖੜੀਆਂ ਹੋਈਆਂ। ਬਿਲਕੁਲ ਜੀ, ਨੋਟਿਸ ਹੈ ਹੀ ਗਲਤ ਆ ਤੇ ਫਿਰ ਖੜੇ ਵੀ ਹੋਣਾ ਜ਼ਰੂਰੀ ਹੈਗਾ ਆ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਹੜੀ ਭਾਜਪਾ ਆ, ਜੇ ਸ਼ਾਂਤੀ ਹੁੰਦੀ ਤਾਂ ਬੜਾ ਗਾਹ ਪਾਇਆ ਹੋਣਾ ਸੀਗਾ, ਹੁਣ ਗੁਪਤ ਮੀਟਿੰਗਾਂ ਕਰਨ ਲਈ ਮਜਬੂਰ। ਦੇਖੋ, ਇਹ ਜਿਹੜੇ ਹਾਲਾਤ ਨੇ, ਪਤਾ ਨਹੀਂ ਇਹ ਦੱਸਦੇ ਨੇਗੇ ਉੱਪਰ ਜਾਂ ਭਾਣਾ ਜਿਹੜਾ ਦੀ ਉਹ ਮੰਨ ਰਹੇ ਆ। ਔਰ ਇਸੇ ਕਰਕੇ, ਕਿਉਂਕਿ ਓਪਨ ਮੀਟਿੰਗ ਤਾਂ ਕਰ ਨਹੀਂ ਦਿੱਤੀ ਜਿਹੜਾ ਦੀ ਉਹ ਜਾ ਰਹੀ ਕਿਸੇ ਵੀ ਭਾਜਪਾ ਦੇ ਆਗੂ ਨੂੰ। ਜਿੱਥੇ ਉਹ ਪਹੁੰਚਦੇ ਆ, ਈਵਨ ਜੇ ਕਿਤੇ ਰੈਸਟੋਰੈਂਟ 'ਤੇ ਰੋਟੀ ਖਾਣ ਪਹੁੰਚ ਜਾਂਦੇ ਤੇ ਉੱਥੋਂ ਜਿਹੜਾ ਤੁਸੀਂ ਕਹਿ ਲਓ ਕਿ ਉੱਥੇ ਲੋਕ ਮਿੰਟਾਂ ਦੇ ਵਿੱਚ ਇਕੱਠੇ ਜਿਹੜੇ ਉਹ ਹੋ ਜਾਂਦੇ ਆ। ਨਗਰ ਕੌਂਸਲ ਚੋਣਾਂ ਦਾ ਐਲਾਨ ਜਿਹੜਾ ਦੀ ਉਹ ਹੋਇਆ ਹੈ, ਤੋ ਸ਼ਹਿਰੀ ਖੇਤਰਾਂ ਦੇ ਵਿੱਚ ਆਪਣੀ ਹੋਂਦ ਬਚਾਉਣ ਦੇ ਵਾਸਤੇ ਜਿਹੜਾ ਦੀ ਉਹ ਤਰਲੋ ਮੱਛੀ ਹੋ ਰਹੀ ਭਾਰਤੀ ਜਨਤਾ ਪਾਰਟੀ ਨੂੰ ਬੜੀ ਜਿਹੜੀ ਦੀ ਉਹ ਮੁਸ਼ੱਕਤ ਕਰਨੀ ਪੈ ਰਹੀ ਹੈ। ਔਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਘਿਰਾਓ ਹੋਣ ਦੇ ਕਰਕੇ ਹੁਣ ਚੁੱਪ ਚਪੀਤੇ ਜਿਹੜੇ ਦੀ ਉਹ ਮੀਟਿੰਗਾਂ ਕਰ ਰਹੇ ਨੇ। ਗੁਪਤ ਮੀਟਿੰਗ ਦੇ ਲੜਨੇ ਇਲੈਕਸ਼ਨ ਹੈ, ਵੋਟਾਂ ਲੋਕਾਂ ਨੇ ਪਾਉਣੀਆਂ ਨੇ ਨਿਗਮ ਦੀਆਂ, ਤੇ ਗੁਪਤ ਮੀਟਿੰਗਾਂ ਜਿਹੜੀਆਂ ਦੀ ਉਹ ਕੀਤੀਆਂ ਜਾ ਰਹੀਆਂ ਨੇ। ਕਿਸਾਨ ਜਥੇਬੰਦੀਆਂ ਦੇ ਵਿਰੋਧ ਤੇ ਰੋਹ ਨੂੰ ਜਿਹੜਾ ਦੀ ਉਹ ਵੇਖਦੇ ਆ, ਪੁਲਿਸ ਪ੍ਰਸ਼ਾਸਨ ਤੇ ਜਿਹੜਾ ਮੀਡੀਆ ਉਹਨੂੰ ਇਸ ਮੀਟਿੰਗ ਦੇ ਬਾਰੇ ਭਿਣਕ ਨਹੀਂ ਜਿਹੜਾ ਦੀ ਉਹ ਲੱਗਣ ਦਿੱਤੀ ਜਾ ਰਹੀ। ਇਹ ਮੀਟਿੰਗਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਜਿੱਥੇ ਜਿੱਥੇ ਨਿਗਮ ਦੀਆਂ ਚੋਣਾਂ ਖਾਸ ਤੌਰ ਦੇ ਉੱਤੇ ਹੋਣੀਆਂ ਨੇ, ਉੱਥੇ ਜਿਹੜਾ ਦੀ ਹੋ ਰਹੀਆਂ ਨੇ। ਇੱਕ ਤਾਂ ਹੋ ਗਿਆ ਜੀ ਕਿ ਜਿਹੜੇ ਵੱਡੇ ਆਗੂ ਨੇ ਇਹਨਾਂ ਦੇ ਪੰਜਾਬ ਦੇ, ਉਹਨਾਂ ਨੂੰ ਤਾਂ ਜਿਹੜਾ ਦੀ ਮਜਬੂਰ ਕਰ ਦਿੱਤਾ ਜਿਹੜਾ ਦੀ ਉਹ ਲਾਂਭੇ ਰਹਿਣ ਦੇ ਵਾਸਤੇ। ਉਹਨਾਂ ਨੂੰ ਤਾਂ ਕਿਸੇ ਜਗ੍ਹਾ ਦੇ ਉੱਤੇ ਨਹੀਂ ਜਿਹੜਾ ਉਹ ਜਾਣ ਦਿੱਤਾ ਜਾਣਾ। ਜਿਹੜੀ ਲੋਕਲ ਇਹਨਾਂ ਦੀ ਲੀਡਰਸ਼ਿਪ ਹੈ, ਜਿਨ੍ਹਾਂ ਨੇ ਕੌਂਸਲ ਚੋਣਾਂ ਦੇ ਵਿੱਚ ਪਾਰਟੀਸਪੇਟ ਜਿਹੜਾ ਦੀ ਉਹ ਕਰਨਾ, ਹੁਣ ਕੋਈ ਉਮੀਦਵਾਰ ਬਣਨ ਨੂੰ ਜਿਹੜਾ ਦੀ ਉਹ ਤਿਆਰ ਨਹੀਂਗਾ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਉਮੀਦਵਾਰ ਬਣੇ ਤੇ ਉਹਨਾਂ ਦਾ ਵਿਰੋਧ ਹੋਣਾ ਜਿਹੜਾ ਉਹ ਸ਼ੁਰੂ ਹੋ ਜਾਣਾ। ਭਾਰਤੀ ਜਨਤਾ ਪਾਰਟੀ ਜਿਹੜੀ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਸ ਚੀਜ਼ ਦੇ ਸੁਪਨੇ ਲੈ ਰਹੀ ਸੀ ਕਿ ਪੰਜਾਬ ਦੇ ਵਿੱਚ ਉਹਨੇ ਕੱਲਿਆਂ ਚੋਣ ਲੜ ਕੇ ਸਰਕਾਰ ਜਿਹੜੀ ਆ ਉਹ ਬਣਾ ਲੈਣੀ ਆ, ਅੱਜ ਹਾਲਾਤ ਇਹ ਬਣ ਗਏ ਕਿ ਕੌਂਸਲ ਚੋਣਾਂ ਦੇ ਵਿੱਚ ਉਹਨੂੰ ਕੋਈ ਸੀਟ ਲੱਭੂਗੀ ਜਾਂ ਉਹਨੂੰ ਉਮੀਦਵਾਰ ਲੱਭਣਗੇ। ਇਸ ਚੀਜ਼ ਦਾ ਵੱਡਾ ਜਿਹੜਾ ਦੀ ਉਹ ਸਵਾਲ ਖੜਾ ਹੋ ਗਿਆ। ਜੀ ਜੀ, ਦੇਖੋ ਸਮੇਂ ਦਾ ਉੱਤੇ ਥੱਲੇ ਕਿਸ ਤਰ੍ਹਾਂ ਹੁੰਦਾ ਹੈ। ਤੇ ਅੱਗੇ ਜਿਹੜਾ ਅਰਨਬ ਗੋਸਵਾਮੀ ਵਾਲਾ ਮਸਲਾ ਆ, ਇੱਕ ਤੇ ਪਹਿਲਾਂ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਇਹ ਕੀ ਹੈ, ਪਰ ਪੱਖ ਹੌਲੀ ਹੌਲੀ ਰਿਹਾ ਹੈ। ਦੇਖੋ, ਇਹ ਮਸਲਾ ਕੀ ਆ ਕਿ ਐਕਚੁਅਲੀ ਅਰਨਬ ਗੋਸਵਾਮੀ ਜਿਹੜਾ ਕਿ ਤੁਸੀਂ ਇਹ ਕਹਿ ਲਓ ਕਿ ਉਹਨੇ ਇਸ ਲਾਈਨ ਦੇ ਵਿੱਚ, ਮੀਡੀਆ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਨਵੇਂ ਬੱਚਿਆਂ ਦਾ ਭਵਿੱਖ ਇੱਕ ਕਿਸਮ ਦੇ ਨਾਲ ਨਿਗਲਣਾ, ਕਿਉਂਕਿ ਨਵੀਂ ਜਨਰੇਸ਼ਨ ਜਿਹੜੀ ਆ ਜੀ ਉਹ ਸੋਚੂਗੀ ਵੀ ਇਸ ਟਾਈਪ ਦਾ ਅਸੀਂ ਤਾਂ ਕਰ ਨਹੀਂ ਸਕਦੇ, ਤੇ ਉਹ ਦੂਜਾ ਜਿਹੜਾ ਜੀ ਉਹ ਚੱਲਣ ਨਹੀਂ ਦੇਣਾ ਜਿਹੜਾ ਸਰਕਾਰਾਂ ਨੇ। ਉਹ ਜੋ ਕੁਛ ਜਿੰਨੀ ਚਾਪਲੂਸੀ ਜਿਹੜੀ ਜੀ ਉਹਨੇ ਕੀਤੀ ਜਾਂ ਕਰ ਰਿਹਾ, ਉਹਨੇ ਬਿਨਾਂ ਕਿਸੇ ਸ਼ੱਕ ਦੇ ਜੀ ਇਸ ਜਿਹੜਾ ਇਹ ਜਰਨਲਿਜ਼ਮ ਹੈ, ਪੱਤਰਕਾਰਤਾ ਹੈ, ਉਹਦੇ ਉੱਤੇ ਬਹੁਤ ਵੱਡਾ ਜਿਹੜਾ ਜੀ ਉਹ ਧੱਬਾ ਲਾਇਆ ਤੇ ਲਾ ਰਿਹਾ। ਮਾਮਲਾ ਕੀ ਹੈ ਕਿ ਉਹਦੀ ਜਿਹੜੀ ਇੱਕ ਚੈਟ ਜਿਹੜੀ ਕਿ ਇੱਕ ਅਹਿਮ ਆਗੂ ਦੇ ਨਾਲ ਹੋਈ, ਉਹ ਲੀਕ ਹੋ ਗਈ। ਔਰ ਇਹ ਚੈਟ ਜਿਹੜੀ ਹੈ ਜੀ ਮਹਾਰਾਸ਼ਟਰ ਦੀ ਪੁਲਿਸ ਨੇ ਜਿਹੜੀ ਜੀ ਉਹ ਫੜੀ ਦੱਸੀ ਜਾਂਦੀ ਆ। ਚੈਟ ਜਿਹੜੀ ਆ ਉਹ ਹੈਗੀ ਆ ਜਦੋਂ ਪੁਲਵਾਮਾ ਦੇ ਵਿੱਚ ਅਟੈਕ ਹੋਇਆ, ਜਿਹਦੇ ਵਿੱਚ 40 ਫੌਜੀ ਜਵਾਨ ਜਿਹੜੇ ਉਹ ਸ਼ਹੀਦ ਹੋ ਗਏ ਸੀਗੇ, ਉਹਦੇ ਬਾਰੇ। ਤੇ ਉਦੋਂ ਬਾਅਦ ਜਿਹੜਾ ਇੱਕ ਬਾਲਾਕੋਟ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਗਈ ਸੀ ਸਰਕਾਰ ਦੇ ਵੱਲੋਂ, ਉਸ ਦੇ ਬਾਰੇ 'ਚ ਇਹਦਾ ਗੰਭੀਰਤਾ ਜਿਹੜੀ ਦੀ ਸਭ ਤੋਂ ਇਹ ਆ ਕਿ ਜਦੋਂ ਫੌਜੀ ਜਵਾਨ ਜਿਹੜੇ ਉਹ ਸ਼ਹੀਦ ਹੋਏ ਨੇ, ਤੇ ਇਹ ਜਿਹੜਾ ਜੀ ਇਹ ਕਹਿ ਰਿਹਾ ਕਿ ਹੁਣ ਸਵੀਪ ਕਰੂਗੀ ਜਿਹੜੀ ਜੀ ਸਰਕਾਰ। ਬਹੁਤ ਗੰਭੀਰ ਹੈ ਜੀ ਇਹ ਮਾਮਲਾ, ਬੇਹੱਦ ਗੰਭੀਰ, ਕਿਉਂਕਿ ਜਿਹੜੇ ਫੌਜੀ ਜਵਾਨ ਨੇ ਉਹ ਸਰਹੱਦਾਂ ਦੀ ਰਾਖੀ ਜਿਹੜਾ ਉਹ ਕਰਦੇ ਨੇ। ਜੇ ਉਹਨਾਂ ਦੇ ਉੱਤੇ ਇੱਦਾਂ ਦਾ ਹਮਲਾ ਹੁੰਦਾ ਤੇ ਉਹਨੂੰ ਜੋੜਿਆ ਜਿਹੜਾ ਜੀ ਉਹ ਕਿੱਥੇ ਜਾ ਰਿਹਾ। ਔਰ ਦੂਸਰੀ ਜਿਹੜੀ ਗੰਭੀਰਤਾ ਇਸ ਚੈਟ ਦੀ ਇਹ ਆ ਕਿ ਜਿਹੜਾ ਬਾਲਾਕੋਟ ਦੇ ਉੱਤੇ 에ਅਰ ਸਟ੍ਰਾਈਕ ਹੋਈ ਸੀ, ਉਹ ਇਹਨੂੰ ਪਹਿਲਾਂ ਕਿਵੇਂ ਪਤਾ ਸੀ, ਉਹਦਾ ਇਹ ਜ਼ਿਕਰ ਜਿਹੜਾ ਜੀ ਉਹ ਕਰਦਾ। ਹਰ ਪੱਤਰਕਾਰ ਦੇ ਆਪਣੇ ਸੋਰਸ ਹੁੰਦੇ ਆ ਸਰਕਾਰੀ ਦਫ਼ਤਰਾਂ ਦੇ ਵਿੱਚ, ਜਾਂ ਜਿਹੜੇ ਲੀਡਰ ਨੇ ਉਹਨਾਂ ਦੇ ਨੇੜੇ ਤੇੜੇ ਵਾਲਿਆਂ ਦੇ ਵਿੱਚ, ਜਿੱਥੋਂ ਉਹ ਖਬਰਾਂ ਜਿਹੜੀਆਂ ਦੀ ਉਹ ਕੱਢਦੇ ਆ ਜਾਂ ਖਬਰ ਦੀ ਪੁਸ਼ਟੀ ਜਿਹੜੀ ਉਹ ਕਰਦੇ ਆ। ਇੱਦਾਂ ਦੀ ਜਿਹੜੀ ਚੀਜ਼ ਕਿਸੇ ਨੂੰ ਪਤਾ ਲੱਗਣੀ ਜਿਹੜੀ ਕਿ
ਮੁਲਕ ਦੇ ਨਾਲ ਜੁੜੀ ਹੋਈ ਆ, ਉਹ ਵੀ ਉਹ ਮਾਮਲੇ ਜਿਹੜੇ ਜੁੜੇ ਹੋਏ ਆ ਜਿਨ੍ਹਾਂ ਦੀ ਸਹੁੰ ਚੁੱਕੀ ਜਾਂਦੀ ਆ ਕਿ ਉਹ ਕਿਸੇ ਦੇ ਨਾਲ ਜਿਹੜਾ ਜੀ ਉਹ ਸਾਂਝਾ ਨਹੀਂ ਕਰਨਗੇ, ਉਹ ਇਹਦੇ ਤੱਕ ਕਿਵੇਂ ਪਹੁੰਚੀ ਤੇ ਇਹ ਜਿਹੜਾ ਜੀ ਅੱਗੋਂ ਉਹਨੂੰ ਚੈਟ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਫੜਾ ਮਾਰਨ ਵਾਲਾ ਜਿਵੇਂ ਵਿਅਕਤੀ ਹੁੰਦਾ ਉਹ ਕਿਵੇਂ ਜਿਹੜਾ ਜੀ ਉਹ ਮਾਰ ਰਿਹਾ। ਹੁਣ ਜਿਹੜਾ ਜੀ NCP ਜਿਹੜੀ ਹੈ ਮਹਾਰਾਸ਼ਟਰ ਦੀ, ਉਹਨੇ ਅਰਨਬ ਗੋਸਵਾਮੀ ਤੇ ਪਾਰਥੋ ਦਾਸ ਗੁਪਤਾ ਦੀ WhatsApp ਚੈਟ ਦੇ ਮਾਮਲੇ ਦੇ ਉੱਤੇ ਸਾਂਝੀ ਸੰਸਦੀ ਕਮੇਟੀ ਤੋਂ ਇਹਦੀ ਜਾਂਚ ਕਰਵਾਉਣ ਦੀ ਮੰਗ ਜਿਹੜੀ ਉਹ ਕੀਤੀ ਆ। ਸ਼ਰਦ ਪਵਾਰ ਦੀ ਅਗਵਾਈ ਵਾਲੀ NCP ਨੇ ਸਰਕਾਰ ਤੋਂ ਮੰਗ ਜਿਹੜੀ ਉਹ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਦੇ ਵਾਸਤੇ ਸੰਸਦੀ ਕਮੇਟੀ ਗਠਿਤ ਕੀਤੀ ਜਾਵੇ। ਸਵਾਲ ਜਿਹੜਾ ਜੀ ਇਹ ਹੈ ਕਿ ਇਹ ਚੈਟ ਲੀਕ ਹੋਈ ਨੂੰ 4-5 ਦਿਨ ਜਿਹੜਾ ਜੀ ਉਹ ਹੋ ਗਏ ਆ। ਇਹਦੇ ਵਿੱਚ ਜਿਹੜੀਆਂ 2 ਪੁਆਇੰਟ ਤੁਹਾਨੂੰ ਮੈਂ ਉਠਾਇਆ ਹੈ, ਵੈਸੇ ਲੰਬੀ ਚੌੜੀ ਹੈ ਜੀ, ਇਹ ਤਕਰੀਬਨ ਬਹੁਤ ਲੰਬੀ ਆ, 500 ਦੇ ਕਰੀਬ ਪੇਜ ਹੈ। ਸਾਰੀ ਤਾਂ ਪੜ੍ਹਨੀ ਵੀ ਆਮ ਬੰਦੇ ਦੇ ਵਾਸਤੇ ਔਖੀ ਹੈ, ਫਿਰ ਉਹ ਸਮਝਣੀ ਥੋੜ੍ਹੀ ਜਿਹੀ ਔਖੀ ਹੈ, ਕਿਉਂਕਿ ਫਿਰ ਉਹ ਰਿਲੇਟ ਕਰਨਾ ਪੈਂਦਾ। ਰਿਲੇਟ ਤੁਸੀਂ ਕਿਵੇਂ ਕਰਦੇ ਹੋ, ਕੋਰਿਲੇਟ ਕਿਵੇਂ ਕਰਦੇ ਹੋ, ਫਿਰ ਤੁਹਾਨੂੰ ਸਮਝ ਆਉਂਦੀ ਹੈ ਕਿ ਇਹ ਐਕਚੁਅਲੀ ਕੀ ਕਹਿਣ ਦੀ ਕੋਸ਼ਿਸ਼ ਜਿਹੜੀ ਦੀ ਉਹ ਕਰ ਰਿਹਾ। ਇੱਥੋਂ ਦੇ ਜਿਹੜੇ ਚੈਨਲਸ ਨੇ ਉਹ ਇਹਦੇ ਉੱਤੇ ਗੱਲਬਾਤ ਨਹੀਂ ਜਿਹੜੀ ਦੀ ਉਹ ਕਰ ਰਹੇ, ਜਿਹੜੇ ਹਿੰਦੂ ਮੁਸਲਿਮ ਵਿਵਾਦ ਦੇ ਉੱਤੇ ਅੱਡੀਆਂ ਚੁੱਕ ਕੇ ਗੱਲ ਜਿਹੜੀ ਦੀ ਉਹ ਕਰਦੇ ਆ, ਉਹ ਇਸ ਚੈਟ ਦੇ ਉੱਤੇ ਅਜੇ ਬਿਲਕੁਲ ਚੁੱਪ ਧਾਰੀ ਬੈਠੇ ਨੇ। ਭਾਰਤ ਦੀ ਸਰਕਾਰ ਵੱਲੋਂ ਇਸ ਮਾਮਲੇ ਦੇ ਉੱਤੇ ਕੋਈ ਜਿਹੜੀ ਦੀ ਉਹ ਗੱਲ ਨਹੀਂ ਕੀਤੀ ਗਈ ਤੇ ਨਾ ਸ਼ਾਇਦ ਜਿਹੜਾ ਦੀ ਉਹ ਕਰਨ ਦੇ ਕੋਈ ਆਸਾਰ ਨੇ। ਨੋਟਿਸ ਤਾਂ ਜਿਹੜੇ ਵੀ ਉਹ ਆਮ ਲੋਕਾਂ ਨੂੰ ਦਿੱਤੇ ਜਾ ਰਹੇ ਨੇ, ਪਰ ਜਿਹੜਾ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ, ਉਸ ਮਾਮਲੇ ਦੇ ਉੱਤੇ ਸਰਕਾਰ ਦੀ ਜਿਹੜੀ ਜੀ ਉਹ ਬਿਲਕੁਲ ਚੁੱਪ ਅਜੇ ਜਾਰੀ ਹੈ। ਹੁਣ ਵੇਖਣਾ ਇਹ ਹੋਊਗਾ, ਕਿਉਂਕਿ NCP ਜਿਹੜੀ ਆ ਉਹ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ ਭਾਈਵਾਲ ਹੈ। ਮਹਾਰਾਸ਼ਟਰ ਦੀ ਸਰਕਾਰ ਜਿੱਥੇ ਸ਼ਿਵ ਸੈਨਾ ਦੇ ਮੁੱਖ ਮੰਤਰੀ ਨੇ ਤੇ ਕਾਂਗਰਸ ਤੇ NCP ਜਿਹੜੀ ਆ ਉਹਨੂੰ ਸਪੋਰਟ ਕਰ ਰਹੀਆਂ ਨੇ। ਸ਼ਰਦ ਪਵਾਰ ਹੋਰਾਂ ਦੇ ਵੱਲੋਂ ਕੀਤੀ ਗਈ ਇਸ ਮੰਗ ਨੂੰ ਮਹਾਰਾਸ਼ਟਰ ਦੀ ਸਰਕਾਰ ਜਿਹੜੀ ਆ ਉਹ ਇਗਨੋਰ ਨਹੀਂ ਕਰ ਸਕਦੀ ਔਰ ਇਹਦੇ ਸੰਬੰਧੀ ਜਿਹੜੀ ਸਾਂਝੀ ਸੰਸਦੀ ਕਮੇਟੀ ਆ ਉਹ ਬਣੂਗੀ ਇੱਕ ਦਿਨ ਦੇ ਵਿੱਚ, ਫਿਰ ਇਹ ਮਾਮਲਾ ਜ਼ਰੂਰ ਭਖੂਗਾ ਜੀ। ਉਹਨੂੰ ਵੀ ਨੋਟਿਸ ਤੇ ਚਾਹੀਦਾ ਸੀਗਾ ਨਾ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਸਰੋਤਿਓ, ਜੇ ਤੁਸੀਂ ਵੀ ਕੋਈ ਸਵਾਲ ਹੈ ਤੁਹਾਡਾ ਕਾਲ ਕਰ ਸਕਦੇ ਹਾਂ 408 272 5200 4082725200। ਸਾਬਕਾ DGP ਸਮੇਧ ਸੈਣੀ ਦੇ ਖਿਲਾਫ ਚਲਾਨ ਪੇਸ਼ ਹੋਇਆ। ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਦੇ ਵਿੱਚ ਸਿੱਟ ਨੇ SIT ਨੇ ਸਾਬਕਾ DGP ਸਮੇਧ ਸੈਣੀ ਦੇ ਖਿਲਾਫ ਚਲਾਨ ਅਦਾਲਤ ਪੇਸ਼ ਕੀਤਾ। SIT ਨੇ ਉਦੋਂ ਦੇ DGP ਸਮੇਧ ਸੈਣੀ ਨੂੰ ਕੋਟਕਪੂਰਾ ਗੋਲੀਕਾਂਡ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦੇ ਤਹਿਤ ਮੁਲਜ਼ਮ ਵਜੋਂ ਨਾਮਜ਼ਦ ਕੀਤਾ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 18 ਫਰਵਰੀ ਤੱਕ ਮੁਲਤਵੀ ਕਰਦਿਆਂ ਸਾਬਕਾ DGP ਨੂੰ ਹੁਕਮ ਦਿੱਤੇ ਆ ਕਿ ਉਹ ਅਦਾਲਤ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਹੋਣ। ਜਾਂਚ ਟੀਮ ਨੇ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਮੁਅੱਤਲੀ ਦੇ ਅਧੀਨ IG ਪਰਮਰਾਜ ਸਿੰਘ ਉਮਰਾ ਨੰਗਲ, ਸਾਬਕਾ SSP ਚਰਨਜੀਤ ਸ਼ਰਮਾ, SP ਬਲਜੀਤ ਸਿੰਘ ਸਿੱਧੂ, DSP ਪਰਮਜੀਤ ਸਿੰਘ ਪੰਨੂ, ਸਿਟੀ ਕੋਟਕਪੂਰਾ ਦੇ ਸਾਬਕਾ SHO ਗੁਰਦੀਪ ਸਿੰਘ ਪੰਧੇਰ ਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੇ ਖਿਲਾਫ ਵੀ ਅਦਾਲਤ ਦੇ ਵਿੱਚ ਚਲਾਨ ਪੇਸ਼ ਜਿਹੜਾ ਜੀ ਉਹ ਕੀਤਾ। ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਜਿਹੜਾ ਜੀ ਉਹ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਿਤ ਹੈ ਔਰ ਉਹ ਉਸ ਘਟਨਾ ਵਾਲੀ ਥਾਂ ਦੇ ਉੱਤੇ ਮੌਜੂਦ ਸੀ। ਜਿਹੜੀ ਫੋਨ ਕਾਲ ਚੱਲ ਰਹੀ ਸੀ ਉਸ ਵੇਲੇ ਬਾਰ-ਬਾਰ ਸਮੇਧ ਸਿੰਘ ਸੈਣੀ ਹੋਰਾਂ ਦੇ ਨਾਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਾਂ ਉਹਨਾਂ ਦੇ ਜਿਹੜੇ OSP ਸੀ ਉਹਦੇ ਨਾਲ, ਉਹ ਮਨਤਾਰ ਸਿੰਘ ਬਰਾੜ ਹੀ ਜਿਹੜਾ ਉਹ ਕਰਵਾ ਰਿਹਾ ਸੀ। ਇਹ ਪੂਰੀ ਦੀ ਪੂਰੀ ਕਾਲ ਡਿਟੇਲ ਜਿਹੜੀ ਆ ਜੀ ਉਹ ਚਰਚਾ ਦਾ ਵਿਸ਼ਾ ਰਹੀ ਆ। ਜਾਂਚ ਟੀਮ ਨੇ 2 ਦਿਨ ਪਹਿਲਾਂ ਬਾਈਬਲ ਗੋਲੀਕਾਂਡ ਦੇ ਵਿੱਚ ਸਾਬਕਾ DGP ਦੇ ਖਿਲਾਫ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ। ਹਾਲਾਂਕਿ SIT ਜਿਹੜੀ ਆ ਉਹ DGP ਨੂੰ ਗ੍ਰਿਫਤਾਰ ਨਹੀਂ ਕਰ ਸਕੀ, ਉਹਨੂੰ ਜਿਹੜੀ ਆ ਉਹ ਬੇਲ ਮਿਲੀ ਹੋਈ ਆ। ਚਲਾਨ ਪੇਸ਼ ਹੋਣ ਤੋਂ ਬਾਅਦ ਸਾਬਕਾ DGP ਸਮੇਧ ਸੈਣੀ ਦੀਆਂ ਮੁਸ਼ਕਲਾਂ ਜਿਹੜੀਆਂ ਸੀ ਉਹ ਵੱਧ ਸਕਦੀਆਂ ਨੇ। ਸੈਣੀ ਦਾ ਅਦਾਲਤ ਦੇ ਵਿੱਚ ਪੇਸ਼ ਹੋਣਾ ਲਾਜ਼ਮੀ ਹੈ ਔਰ ਇਹ ਜਿਹੜੇ ਪੁਲਿਸ ਆਫਿਸਰ ਨੇ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ SIT ਦੇ ਮੁੱਖ ਮੈਂਬਰ ਜਿਹੜੇ IG ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਇਸ ਜਾਂਚ ਤੋਂ ਲਾਂਭੇ ਕਰਾਉਣਾ ਚਾਹੁੰਦੇ ਨੇ ਔਰ ਉਹ ਹੱਥ ਪੈਰ ਮਾਰੀ ਜਾ ਰਹੇ ਨੇ। ਔਰ ਇਸ ਮਾਮਲੇ ਦੇ ਉੱਤੇ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜੀ ਇੱਕ ਦਾਇਰ ਕੀਤੀ ਪਟੀਸ਼ਨ ਸੀਗੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਇਹਦੇ ਤੋਂ ਬਦਲਿਆ ਜਾਵੇ, ਇਹਦੀ ਜਿਹੜੀ ਸੁਣਵਾਈ ਆ ਉਹ 1 ਫਰਵਰੀ ਤੱਕ ਮੁਲਤਵੀ ਹੋ ਗਈ ਆ। ਪੰਜਾਬ ਸਰਕਾਰ ਕੋਰਟ ਦੇ ਵਿੱਚ IG ਨੂੰ ਬਦਲਣ ਤੋਂ ਪਹਿਲਾਂ ਹੀ ਨਾ ਕਰ ਚੁੱਕੀ ਹੈ ਜੀ। ਸੋ
ਹੌਲੀ ਹੌਲੀ ਸਹੀ ਇੰਨਾ ਜ਼ਰੂਰ ਆ ਕਿ ਇਹ ਵੱਡੇ ਨਾਮ ਜਿਹੜੇ ਆ ਇਸ ਮਾਮਲੇ ਦੇ ਵਿੱਚ ਸਾਹਮਣੇ ਆਏ ਆ। ਤੇ ਸਭ ਤੋਂ ਵੱਡਾ ਸਵਾਲ ਜਿਹੜਾ ਜੀ ਉਹ ਅੱਜ ਇਹ ਖੜਾ ਕਿ ਉਦੋਂ ਦੇ ਜਿਹੜੇ DGP ਨੇ ਸੁਮੇਧ ਸੈਣੀ, ਕੀ ਉਹਨਾਂ ਨੇ ਗੋਲੀ ਚਲਾਉਣ ਦਾ ਹੁਕਮ ਆਪਣੇ ਤੌਰ ਦੇ ਉੱਤੇ ਦਿੱਤਾ ਸੀ ਜਾਂ ਫਿਰ ਉਹਨਾਂ ਨੂੰ ਉਹਨਾਂ ਦੇ ਜਿਹੜੇ ਅੱਗੇ ਬੌਸ ਸੀ ਉਹਨਾਂ ਨੇ ਇਹਦੇ ਵਾਸਤੇ ਜਿਹੜਾ ਜੀ ਉਹ ਕਿਹਾ ਸੀਗਾ। ਇਹ ਚੀਜ਼ਾਂ ਅਜੇ ਇਹ ਪਰਤਾਂ ਖੁੱਲਣੀਆਂ ਬਾਕੀ ਨੇ ਉਦੋਂ ਤੱਕ ਜਦੋਂ ਤੱਕ ਸੁਮੇਧ ਸੈਣੀ ਹੋਰੀ ਅਦਾਲਤ ਵਿੱਚ ਪੇਸ਼ ਨਹੀਂ। ਜੀ ਸਰੋਤਿਓ, ਅਸੀਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਜਿਹੜੇ ਹੋਲਡ 'ਤੇ ਪਲੀਜ਼ ਹੋਲਡ 'ਤੇ ਬਣੇ ਰਹਿਣਾ। ਜਿੰਨੀ ਹਜੇ ਕਾਲ ਕਰਨੀ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਇੱਕ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜਦੋਂ ਤੁਹਾਡੀ ਕਾਲ ਮਿਲ ਜਾਂਦੀ ਆ ਅਤੇ ਅਸੀਂ ਤੁਹਾਨੂੰ ਹੋਲਡ 'ਤੇ ਪਾ ਲੈਂਦੇ। ਇਸੇ ਤਰ੍ਹਾਂ ਹੋਲਡ 'ਤੇ ਬਣੇ ਰਿਹਾ ਕਰੋ। ਕਈਆਂ ਦੇ ਨਾਮ ਆ ਜਿਹੜੇ ਉਹ ਸਾਡੇ ਕੋਲ ਪਹਿਲਾਂ ਹੀ ਆ ਜਾਂਦੇ ਆ ਅਤੇ ਕਈ ਆ ਜਿਹੜੇ ਉਹ ਸਾਨੂੰ ਦੁਬਾਰਾ ਲੈਣੇ ਵੀ ਪੈਂਦੇ ਆ। ਅਤੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ। ਅਤੇ ਵਾਰੀ ਵਾਰੀ ਅਸੀਂ ਆਪਣੇ ਕਾਲਰਸ ਦੇ ਨਾਲ ਗੱਲ ਕਰਦੇ ਹਾਂ। ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਇਹ ਹੈ ਕਿ ਮੋਦੀ ਸਾਹਿਬ ਦੇ ਚੀਫ ਮਿਨਿਸਟਰ ਬਣਨ ਤੋਂ ਬਾਅਦ ਅਡਾਨੀ ਨੇ ਜਿੰਨੀ ਸਪੀਡ ਦੇ ਨਾਲ ਗੁਜਰਾਤ 'ਚ ਤਰੱਕੀ ਕੀਤੀ ਤੇ ਉਸ ਤੋਂ ਬਾਅਦ ਜਦੋਂ ਇਹ ਪ੍ਰਾਈਮ ਮਿਨਿਸਟਰ ਬਣ ਗਏ ਤੇ ਹਿੰਦੁਸਤਾਨ ਦੇ ਸਾਰੇ ਵੱਡੇ ਵੱਡੇ ਅਦਾਰੇ ਵੀ ਉਹਦੀ ਝੋਲੀ 'ਚ ਪੈਣੇ ਸ਼ੁਰੂ ਹੋ ਗਏ। ਇਹਦੇ ਪਿੱਛੇ ਕੀ ਰਾਜ ਹੈ? ਕਿਉਂਕਿ ਬਿਨਾਂ ਮਤਲਬ ਤੋਂ ਕੋਈ ਇਸ ਦੁਨੀਆ 'ਚ ਕੋਈ ਕਿਸੇ ਦੀ ਮਦਦ ਨਹੀਂ ਕਰਦਾ। ਦੂਜਾ ਸਵਾਲ ਮੇਰਾ ਇਹ ਹੈ ਕਿ ਦੁਸ਼ਯੰਤ ਕਿਸ ਮੁਸੀਬਤ ਵਿੱਚ ਫਸਿਆ ਹੋਇਆ ਵਾ, ਚਾਹੁੰਦਾ ਹੋਇਆ ਵੀ ਉਹ ਅਸਤੀਫਾ ਨਹੀਂ ਦੇ ਸਕਦਾ, ਉਹਦੀ ਕੀ ਮਜਬੂਰੀ ਹੋ ਸਕਦੀ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਦੇਖੋ ਜਿਹੜੇ ਕਿਉਂ ਜਿਹੜਾ ਵੀ ਉਹ ਵਧੇ, ਕਿਉਂਕਿ ਜਿਨ੍ਹਾਂ ਨੇ ਲਿਆਂਦਾ ਇਸੇ ਸਮੇਂ ਕਿਹਾ ਜਾਂਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਨੇ ਉਹ ਮੋਦੀ ਸਾਹਿਬ ਨਹੀਂ ਸੀਗੇ। ਉਹ ਸ਼ਾਇਦ ਰਾਜਨਾਥ ਸਿੰਘ ਹੋਰੀ ਜਾਂ ਨਿਤਿਨ ਗਡਕਰੀ ਜਿਹੜਾ ਜੀ ਇਹ ਇਹਨਾਂ ਦੇ ਵਿਚਾਲੇ। ਫਿਰ ਉਸ ਤੋਂ ਬਾਅਦ ਜਿਹੜੀਆਂ ਇਹ ਕਾਰਪੋਰੇਟ ਅਦਾਰੇ ਨੇ ਇਹਨਾਂ ਨੇ ਜਿਹੜਾ ਜੀ ਉਹ ਚੁੱਕੇ, ਕਿਉਂਕਿ ਇਹ ਚੋਣਾਂ ਸਪਾਂਸਰ ਜਿਹੜੀਆਂ ਦੀ ਉਹ ਕਰਦੇ ਆ। 14 ਮਈ 2014 ਨੂੰ ਸਰਕਾਰ ਚੁਣੀ ਜਾਂਦੀ ਆ। 24 ਮਈ ਨੂੰ ਸਰਕਾਰ ਸਹੁੰ ਚੁੱਕਦੀ ਹੈ 14 ਦੇ ਵਿੱਚ। 30 ਮਈ ਨੂੰ ਅਡਾਨੀ ਨੂੰ ਜਿਹੜਾ ਜੀ ਉਹ ਸਾਰੇ ਮੁਲਕ ਭਰ ਦੇ ਵਿੱਚ ਸਾਈਲੋਜ਼ ਦੇ ਵਾਸਤੇ ਜ਼ਮੀਨ ਜਿਹੜੀ ਉਹ ਅਲਾਟ ਹੋ ਜਾਂਦੀ ਹੈ। ਇਹ ਔਨ ਰਿਕਾਰਡ ਨੇ ਸਾਰੀਆਂ ਗੱਲਾਂ। ਮਤਲਬ ਕਿ ਜਿਨ੍ਹਾਂ ਨੇ ਸਪਾਂਸਰ ਕੀਤਾ, ਜਿਨ੍ਹਾਂ ਨੇ 2 ਰੁਪਈਏ ਲਾਏ, ਉਹਨਾਂ ਨੇ ਫਿਰ ਕਈ ਹਜ਼ਾਰ ਜਿਹੜਾ ਜੀ ਉਹ ਕਮਾਉਣਾ। ਜਦੋਂ ਚੋਣਾਂ ਸਪਾਂਸਰ ਜਿਹੜੀਆਂ ਜੀ ਉਹ ਹੋਣ, ਇੱਕ ਚੋਣ ਕਰੋੜਾਂ ਰੁਪਈਏ ਦੀ ਜਿਹੜੀ ਜੀ ਉਹ ਹੋ ਜੇ, ਇਹਦੇ ਵਿੱਚ 2 ਨੁਕਸਾਨ ਜਿਹੜੇ ਜੀ ਉਹ ਲੋਕਤੰਤਰ ਨੂੰ ਹੁੰਦੇ ਆ। ਇੱਕ ਤਾਂ ਇਹ ਕਿ ਜਿਹੜੇ ਚੋਣਾਂ ਸਪਾਂਸਰ ਕਰਦੇ ਆ ਉਹ ਸਪਾਂਸਰ ਇਸ ਕਰਕੇ ਕਰਦੇ ਆ ਕਿ ਉਹਨਾਂ ਨੇ ਅੱਗੋਂ ਜਿਹੜਾ ਜੀ ਉਹ ਕਮਾਉਣਾ। ਇੱਕ ਤਾਂ ਇਹ ਨੁਕਸਾਨ। ਦੂਜਾ ਨੁਕਸਾਨ ਇਹ ਕਿ ਉਹਦੇ ਵਿੱਚ ਫਿਰ ਕੀ ਆਮ ਬੰਦਾ ਜਿਹੜਾ ਆਮ ਮਾਤੜ ਹੈ ਉਹ ਚੋਣ ਨਹੀਂ ਲੜ ਸਕਦਾ, ਜਿੱਥੋਂ ਅਸਲ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਜੀ ਉਹ ਵਿਗੜਿਆ, ਜਿੰਨਾ ਜਿਹੜਾ ਜੀ ਉਹ ਢਾਂਚਾ ਸੀ। ਦੂਜਾ ਜਿਹੜਾ ਸਵਾਲ ਤੁਹਾਡਾ ਦੁਸ਼ਯੰਤ ਚੌਟਾਲਾ ਦੇ ਬਾਰੇ ਦੇ ਵਿੱਚ, ਦੁਸ਼ਯੰਤ ਚੌਟਾਲਾ ਜਿਹੜਾ ਜੀ ਚੌਟਾਲਾ ਪਰਿਵਾਰ ਦੇ ਵਿੱਚੋਂ ਇਹ ਦੂਜਾ ਗਰੁੱਪ ਜਿਹੜਾ ਜੀ ਉਹ ਉੱਭਰਿਆ। ਪਹਿਲਾ ਇਨੈਲੋ ਵਾਲਾ ਹੈਗਾ ਇੰਡੀਅਨ ਨੈਸ਼ਨਲ ਲੋਕ ਦਲ, ਉਹ ਹਾਸ਼ੀਏ ਦੇ ਉੱਤੇ ਚਲੇ ਗਿਆ ਕਿਉਂਕਿ ਉਹਨਾਂ ਦੀ ਇੱਕ ਵਾਰੀ ਸਰਕਾਰ ਆਈ। ਜੋ ਕੁਛ ਉਹਨਾਂ ਨੇ ਸਰਕਾਰ ਦੇ ਵਿੱਚ ਕੀਤਾ ਲੋਕ ਅੱਜ ਵੀ ਉਹਨੂੰ ਯਾਦ ਕਰਕੇ ਮੂੰਹ 'ਚ ਉਂਗਲਾਂ ਪਾ ਲੈਂਦੇ ਆ, ਇਸ ਕਰਕੇ ਉਹ ਚਲੇ ਗਈ। ਇਹਨਾਂ ਨੇ ਫਿਰ ਵੱਖਰੇ ਹੋ ਕੇ ਜਿਹੜਾ ਸੀਗਾ ਜੀ ਇਹ ਜਨ ਨਾਇਕ ਜਨਤਾ ਪਾਰਟੀ ਬਣਾਈ ਤੇ ਮੂਹਰੇ ਜਿਹੜਾ ਸੀ ਉਹ ਰੱਖਿਆ ਚੌਧਰੀ ਦੇਵੀ ਲਾਲ ਹੋਰਾਂ ਦਾ ਨਾਮ। ਇਹ ਪੜਪੋਤਰਾ ਚੌਧਰੀ ਦੇਵੀ ਲਾਲ ਹੋਰਾਂ ਦਾ। ਜਨ ਨਾਇਕ ਜਨਤਾ ਪਾਰਟੀ ਨਰੋਲ ਜਾਟਾਂ ਦੀਆਂ ਵੋਟਾਂ ਲੈ ਕੇ ਜਿਹੜੀ ਉਹ ਬਣੀ ਆ। ਜਾਟ ਤੇ ਨਾਮ ਜਾਟ ਦਾ ਜਿਹੜਾ ਮਸਲਾ ਸੀਗਾ ਜੀ ਉਹ ਉਭਾਰਿਆ ਭਾਰਤੀ ਜਨਤਾ ਪਾਰਟੀ ਨੇ ਤੇ ਉਹਦੇ ਵਿੱਚੋਂ ਉਹਨਾਂ ਨੇ ਸਰਕਾਰ ਜਿਹੜੀ ਸੀ ਉਹ ਕੱਢੀ ਨਾਮ ਜਾਟਾਂ ਦੀਆਂ ਵੋਟਾਂ ਲੈ ਕੇ। ਭਾਰਤੀ ਜਨਤਾ ਪਾਰਟੀ ਨੂੰ 40 ਸੀਟਾਂ ਮਿਲ ਗਈਆਂ, ਉਹਦੇ ਕੋਲੇ ਥੋੜ੍ਹੀਆਂ ਸੀਟਾਂ ਸਰਕਾਰ ਬਣਾਉਣ ਲਈ, ਤੇ ਫਿਰ ਉਹਨਾਂ ਨੇ ਉਸ ਪਾਰਟੀ ਦੇ ਨਾਲ ਗੱਠਜੋੜ ਕੀਤਾ ਜਿਹੜੀ ਕਿ ਆਈਡੀਓਲੋਜੀ ਦੇ ਮੁਤਾਬਕ ਉਹਨਾਂ ਦੇ ਬਿਲਕੁਲ ਜਿਹੜਾ ਜੀ ਉਹ ਉਲਟ ਭੁਗਤਦੀ ਆ। ਪਰ ਸਾਮਦਾਨ ਦੰਡ ਦੇ ਵਾਲੀ ਜਿਹੜੀ ਦੀ ਉਹ ਗੱਲ ਵੀ ਸਭ ਕੁਝ ਜਿਹੜਾ ਜੀ ਉਹ ਚੱਲਦਾ ਤੇ ਇਹਨਾਂ ਨੇ ਜਿਹੜਾ ਸੀਗਾ ਜੀ ਉਹ ਗੱਠਜੋੜ ਕਰਕੇ ਸਰਕਾਰ ਬਣਾ ਲਈ। ਹੁਣ ਇਹ ਕਿਹਾ ਜਾਂਦਾ ਕਿ ਮੁਸ਼ਕਲ ਜਿਹੜੀ ਆ ਉਹ ਦੁਸ਼ਯੰਤ ਚੌਟਾਲਾ ਦੀ ਇਹ ਬਣੀ ਹੋਈ ਆ ਕਿ ਉਹ ਕਰੇ ਤੇ ਕੀ ਕਰੇ, ਕਿਉਂਕਿ ਉਹਨੂੰ ਇਹ ਲੱਗਦਾ ਉਹ ਨਾ ਜਿਹੜਾ ਵੀ ਸਰਕਾਰ ਛੱਡ ਸਕਦਾ, ਨਾ ਉੱਥੇ ਸਰਕਾਰ ਦੇ ਵਿੱਚ ਰਹਿ ਸਕਦਾ।
ਸਰਕਾਰ ਛੱਡਦਾ ਤੇ ਇਹ ਉਹਨੂੰ ਜਿਹੜੇ ਉਹਦੇ ਪਰਿਵਾਰ ਦੇ ਉੱਤੇ ਕੁਝ ਜਿਹੜੀਆਂ ਫਾਈਲਾਂ ਨੇ ਪੁਰਾਣੀਆਂ ਜਿਹੜੀਆਂ ਪਈਆਂ ਹੋਈਆਂ, ਉਹ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਸਕਦਾ। ਔਰ ਇਸ ਕਰਕੇ ਉਹਨੂੰ ਡਰਾਇਆ ਜਿਹੜਾ ਜੀ ਉਹ ਗਿਆ। ਦੂਜਾ ਪੱਖ ਜਿਹੜਾ ਇਹਦਾ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਉਹਨੂੰ ਇਹ ਕਿਹਾ ਗਿਆ ਵੀ ਜੇ ਤੂੰ ਜਾਣਾ ਤਾਂ ਚੱਲ ਜਾ, ਇਹਦੇ ਨਾਲ ਦੇ MLA ਤਾਂ ਜਿਹੜੇ ਵੀ ਉਹ ਨਹੀਂ ਜਾਣੇ। ਹਾਲਾਂਕਿ MLA ਜਿਹੜੇ ਨੇ ਉਹਨਾਂ ਨੇ ਜਿਹੜਾ ਹੈ ਇਹ ਕਿਸਾਨ ਅੰਦੋਲਨ ਦੀ ਸਪੋਰਟ ਵੀ ਜਿਹੜੀ ਹੋਈ ਆ, ਉਹਦੀ ਮਜਬੂਰੀ ਜਿਹੜੀ ਹੈ ਨਾ ਜੀ, ਉਹ ਸ਼ਾਇਦ ਉਹ ਫਾਈਲਾਂ ਨੇ ਜਿਹੜੀਆਂ ਕਿ ਉਹਨੂੰ ਹਿੱਲਣ ਨਹੀਂ ਜਿਹੜੀਆਂ ਦੇ ਰਹੀਆਂ। ਪਰ ਇੱਕ ਗੱਲ ਜ਼ਰੂਰ ਆ ਕਿ ਜੇ ਦੁਸ਼ਯੰਤ ਚੌਟਾਲਾ ਜਿਹੜਾ ਜੀ ਉਹ ਸਰਕਾਰ ਛੱਡ ਜਾਂਦਾ ਤੇ ਬਿਨਾਂ ਕਿਸੇ ਸ਼ੱਕ ਦੇ ਉਹਨੇ ਹਰਿਆਣੇ ਦੀ ਇੱਕ ਵੱਡੀ ਪਾਰਟੀ ਦੇ ਵਜੋਂ ਜਿਹੜਾ ਜੀ ਉਹ ਉੱਭਰ ਆਉਣਾ ਸੀਗਾ। ਪਰ ਹੁਣ ਉਹਨੇ ਆਪਣੇ ਪੈਰਾਂ ਦੇ ਉੱਤੇ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਕੁਹਾੜਾ ਮਾਰ ਲਿਆ, ਕਿਉਂਕਿ ਜਿਹੜੀਆਂ ਕਿਸਾਨ ਜਥੇ ਨੇ ਜਾਂ ਖਾਪ ਪੰਚਾਇਤਾਂ ਨੇ, ਉਹਨਾਂ ਨੇ ਦੁਸ਼ਯੰਤ ਚੌਟਾਲਾ ਦੇ ਨਾਲ ਉਹਦੀ ਜਿਹੜੀ ਜੀ ਹੁੱਕਾ ਪਾਣੀ ਜਿਹੜਾ ਜੀ ਉਹ ਬੰਦ ਕਰ ਦਿੱਤਾ ਹੋਇਆ ਔਰ ਉਹਦਾ ਮੁਕੰਮਲ ਬਾਈਕਾਟ ਕਰ ਦਿੱਤਾ। ਦੁਸ਼ਯੰਤ ਚੌਟਾਲਾ ਨੂੰ ਲੱਗਦਾ ਕਿ ਕੋਈ ਗੱਲ ਨਹੀਂ, ਥੋੜੇ ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜਾਣਾ ਤੇ ਮੇਰੀ ਪਾਰਟੀ ਫੇਰ ਜਿਹੜੀ ਦੀ ਉਹ ਚੜ੍ਹਾਈ 'ਚ ਹੋ ਜਾਣੀ ਆ। ਅਜਿਹਾ ਹੋਣ ਦੇ ਅਸਾਰ ਜਿਹੜੇ ਦੀ ਉਹ ਨਹੀਂ ਹੈਗੇ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਾਜ ਕੈਨੇਡਾ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਤੁਸੀਂ ਕੈਨੇਡਾ ਦੇ ਵਿੱਚ ਵੀ ਰਹੇ ਆ। ਇੱਥੇ ਜੀ ਇੱਕ ਐਥਿਕ ਕਮਿਸ਼ਨ ਬਣਿਆ ਹੋਇਆ, ਫੈਡਰਲ ਐਥਿਕ ਤੇ ਗਾਂ ਸਟੇਟਾਂ ਦਾ ਐਥਿਕ। ਉਹਦੇ ਨਾਂ ਤੋਂ ਹੀ ਪਤਾ ਲੱਗਦਾ ਵੀ ਉਹਦਾ ਕੀ ਕੰਮ ਹੋਊਗਾ। ਕੋਈ ਇਸ ਤਰ੍ਹਾਂ ਦਾ ਕਮਿਸ਼ਨ ਆਪਣੇ ਉੱਥੇ ਇੰਡੀਆ ਦੇ ਵਿੱਚ ਵੀ ਬਣਿਆ ਵੀ ਜਿਹੜਾ ਹੁਣ ਤੁਸੀਂ ਆਹ ਖਬਰ ਦਿੱਤੀ ਆ ਜਿਹੜੀ ਉਹ ਗੋਸਵਾਮੀ ਦੀ, ਇਹੋ ਜਿਹੇ ਮਸਲੇ ਉਹ ਹੱਲ ਕਰਦਾ ਜਦੋਂ ਕੋਈ ਇਸ ਤਰ੍ਹਾਂ ਦਾ ਮਸਲਾ ਆਉਂਦਾ। ਕਹਿੰਦੇ ਹੁੰਦੇ ਐਥਿਕ ਕਮਿਸ਼ਨ ਨੂੰ ਦੇਤਾ ਮਸਲਾ ਉਹ, ਤੇ ਕੋਈ ਇਹੋ ਜਿਹਾ ਕਮਿਸ਼ਨ ਉੱਥੇ ਵੀ ਹੈਗਾ। ਤੇ ਦੂਜੀ ਗੱਲ ਹੈਗੀ ਆ ਜੀ, ਜਿਹੜਾ 29 ਤਰੀਕ ਨੂੰ ਕਹਿੰਦੇ ਆ ਵੀ ਬਜਟ ਸੈਸ਼ਨ ਸ਼ੁਰੂ ਹੋ ਰਿਹਾ, ਕੋਈ ਆਪੋਜੀਸ਼ਨ ਦੀ ਤਿਆਰੀ ਤੁਹਾਨੂੰ ਦੱਸਦੀ ਹੈ ਜਾਂ ਕੋਈ ਆਪੋਜੀਸ਼ਨ ਇਹਦਾ ਮੌਕੇ ਦਾ ਫਾਇਦਾ ਉਠਾਊਗੀ ਜਾਂ ਪਹਿਲਾਂ ਵਾਂਗੂ ਹੀ ਰੋਲ ਹੋਊਗਾ ਆਪੋਜੀਸ਼ਨ ਦਾ ਜੀ? ਇਹੀ ਸਵਾਲ। ਥੈਂਕ ਯੂ। ਦੇਖੋ, ਜਿਹੜੇ ਢਾਂਚੇ ਹੁੰਦੇ ਆ ਉਹ ਲਗਭਗ ਇੱਕੋ ਜਿਹੇ ਹੁੰਦੇ ਆ ਜੀ। ਇਹਨਾਂ ਆ ਕਿ ਇੱਥੇ ਜਿਹੜੇ ਢਾਂਚੇ ਨੇ, ਚਾਹੇ ਉਹ ਹਿਊਮਨ ਰਾਈਟ ਦੇ ਜਿਹੜੇ ਕਮਿਸ਼ਨ ਨੇ, ਜਥੇਬੰਦੀਆਂ, ਵੂਮੈਨ ਦੇ ਵਾਸਤੇ ਕਮਿਸ਼ਨ ਬਣੇ ਹੋਏ ਨੇ, ਜਿਹੜਾ ਬਣਾਉਣ ਦੇ ਜਿਹਦੇ ਵਾਸਤੇ ਅੰਨਾ ਹਜ਼ਾਰੇ ਹੋਰਾਂ ਨੇ ਭੁੱਖ ਹੜਤਾਲ ਰੱਖੀ ਸੀ ਕਿ ਕਰਪਸ਼ਨ ਦੇ ਵਾਸਤੇ ਨਿਯੁਕਤੀਆਂ ਜਿਹੜੀਆਂ ਦੀ ਉਹ ਕੀਤੀਆਂ ਜਾਣ, ਸਾਰਾ ਕੁਝ ਹੈਗਾ। ਪਰ ਹੋਇਆ ਪਿਛਲੇ ਕੁਛ ਸਾਲਾਂ ਦੇ ਦੌਰਾਨ, ਪਿਛਲੇ ਕੁਛ ਵਰ੍ਹਿਆਂ ਦੇ ਦੌਰਾਨ, ਕੋਈ 10 ਸਾਲ ਲਾ ਕੇ ਚੱਲੋ, 10-12 ਸਾਲ ਦੇ ਦੌਰਾਨ ਹੌਲੀ ਹੌਲੀ ਅਜਿਹੇ ਜਿਹੜੇ ਅਦਾਰੇ ਸੀ ਉਹਨਾਂ ਦਾ ਸਿਆਸੀਕਰਨ ਕਰ ਦਿੱਤਾ ਗਿਆ। ਜਿਹੜੇ ਉਹਨਾਂ ਦੇ ਉੱਤੇ ਲੋਕ ਬਿਠਾਏ ਜਾਂਦੇ ਆ, ਲੋਕਪਾਲ ਨੇ। ਲੋਕਪਾਲ ਤਾਂ ਹੁਣ ਕਹਿਣ ਨੂੰ ਪੰਜਾਬ 'ਚ ਵੀ ਹੈਗਾ। ਸੁਣਿਆ ਕਿ ਲੋਕਪਾਲ ਦੇ ਕੋਲੇ ਕੋਈ ਸ਼ਿਕਾਇਤ ਗਈ ਆ ਤੇ ਲੋਕਪਾਲ ਨੇ ਤਾਰਾਂ ਜਿਹੜੀਆਂ ਜੋ ਖਿੱਚ ਦਿੱਤੀਆਂ ਹੋਣ ਜਿਹੜੀਆਂ ਸਰਕਾਰ ਦੀਆਂ। ਨੋ, ਮੇਰਾ ਖਿਆਲ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਕਿ ਲੋਕਪਾਲ ਕੌਣ ਹੈ। ਇਹ ਸਿਆਸੀ ਨਹੀਂ, ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਚੋਰ ਮੋਰੀਆਂ ਉਹ ਲੱਭ ਲੀਆਂ, ਬਚਣ ਦੇ ਢੰਗ ਲੱਭ ਲਏ। ਤੁਸੀਂ ਦੇਖੋ, DBI ਦੇ ਛਾਪਿਆਂ ਦੀ ਗੱਲ ਚੱਲੀ ਤੇ ਵਿਧਾਨ ਸਭਾ ਨੇ, ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕਰ ਲਿਆ, ਕਈ ਹੋਰ ਰਾਜਾਂ ਨੇ, ਕਿ CBI ਜਿਹੜੀ ਆ ਉਹ ਬਿਨਾਂ ਰਾਜ ਦੀ ਲਏ ਤੋਂ ਛਾਪਾ ਨਹੀਂ ਮਾਰ ਸਕਦੀ ਜਦੋਂ ਜਿਹੜਾ ਜੀ ਜਾਂ ਉਹਦੇ ਕੋਈ ਮਾਮਲਾ ਨਹੀਂ ਦਰਜ ਕਰ। ਜਦੋਂ ਕਿ ਜਿਹੜੇ ਆਮ ਲੋਕ ਨੇ ਉਹ ਉਹਦੇ ਵਿੱਚੋਂ ਜਿਹੜਾ ਜੀ ਇੱਕ ਕਿਸਮ ਦੇ ਨਾਲ ਕੱਢ ਦਿੱਤੇ ਗਏ ਵੀ ਜੇ ਆਮ ਲੋਕਾਂ ਨੂੰ ਕਰਨਾ ਤੁਸੀਂ ਜਿੰਨਾ ਮਰਜ਼ੀ ਜਿਹੜਾ ਜੀ ਉਹ ਕਰੀ ਚੱਲੋ। ਇਹ ਇਹਨਾਂ ਦਾ ਸਿਆਸੀਕਰਨ ਹੋ ਜਾਣਾ। ਮੈਂ ਬਹੁਤ ਵਾਰੀ ਇਹ ਗੱਲ ਦੇ ਇੱਥੇ ਇਸੇ ਪਲੇਟਫਾਰਮ ਦੇ ਉੱਤੇ ਆਖੀ ਆ ਤੇ ਹੌਲੀ ਹੌਲੀ ਅਧਿਕਾਰ ਦੇ ਵਾਸਤੇ ਲੜਨ ਵਾਲੇ ਲੋਕ, ਲੜਨ ਵਾਲੀਆਂ ਜਥੇਬੰਦੀਆਂ ਉਹ ਮੁਕਾ ਦਿੱਤਾ ਜਿਹੜਾ ਜੀ ਉਹ ਗਏ। ਨਹੀਂ ਤਾਂ ਉਹਨਾਂ ਦਾ ਬਹੁਤ ਥ੍ਰੈਟ ਹੁੰਦਾ ਸੀਗਾ ਜੀ। ਸਭ ਨੂੰ ਪਤਾ ਹੈ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਇੰਨੀ ਦੇਰ ਤੱਕ ਐਕਟਿਵ ਰਹੇ, ਉਹਨਾਂ ਦੇ ਬੇਟੇ ਰਾਜਵਿੰਦਰ ਬੈਂਸ ਐਕਟਿਵ ਨੇ ਅੱਜ ਕੱਲ੍ਹ, ਪਰ ਉਨੀ ਉਹ ਗੱਲ ਜਿਹੜੀ ਵੀ ਉਹ ਹੈ ਨਹੀਂ ਕਿਸੇ ਟਾਈਮ ਹੁੰਦੀ ਸੀ। ਮਨੁੱਖੀ ਅਧਿਕਾਰਾਂ ਦੇ ਵਾਸਤੇ ਸਿੰਘ ਖਾਲੜਾ ਹੋਰਾਂ ਦਾ ਨਾਮ ਬਹੁਤ ਵੱਡਾ ਨਾਮ ਹੈ, ਉਹ ਥ੍ਰੈਟ ਬਣ ਗਏ ਸਰਕਾਰ ਦੇ। ਸੋ ਅਜਿਹੇ ਥ੍ਰੈਟ ਮੁੜ ਕੇ ਨਾ ਬਣਨ, ਇਹਦਾ ਅਗਾਊਂ ਜਿਹੜਾ ਸੀ ਪ੍ਰਬੰਧ ਕਰ ਲਿਆ ਗਿਆ ਜੀ, ਉਹ ਉਜਾਗਰ ਨਾ ਸਕਣ। ਮਤਲਬ ਕਿ ਵੀ ਜਿਹੜੇ ਫੰਡ ਆਉਂਦੇ ਇਲੈਕਸ਼ਨ ਲੜਨ ਦੇ ਵਾਸਤੇ, ਜਿਹੜੀਆਂ ਵੱਖ-ਵੱਖ ਬਿਜ਼ਨਸਮੈਨ ਜਿਹੜੇ ਉਹ ਫੰਡ ਦਿੰਦੇ ਆ, ਉਹਦੇ ਉੱਤੇ ਜਿੰਦਾ ਕੁੰਡਾ ਲਾ ਲਿਆ ਵੀ ਇਹ ਦੱਸਣਾ ਵੀ ਇਹ ਫੰਡ ਜਿਹੜਾ ਉਹ ਕਿਹਨੇ ਦਿੱਤਾ। ਜਦੋਂ ਕਿ ਦੂਜੇ ਪਾਸੇ ਜਿਹੜੇ ਨੋਟਿਸ ਜਾਰੀ ਹੋ ਰਹੇ ਉਹਦੇ ਨਾਲ ਹੀ ਜਿਹੜੇ ਵੀ ਸੰਬੰਧਿਤ ਨੇ ਵੀ ਤੁਹਾਨੂੰ ਫੰਡ ਆਉਂਦਾ, ਫੰਡ ਤਾਂ ਅਸੀਂ ਪਾਰਟੀ ਜ਼ਿਆਦਾ ਆਉਂਦਾ, ਅਰਬਾਂ ਵਿੱਚ ਆਉਂਦਾ, ਉਹਦੇ ਉੱਤੇ ਜਿੰਦਾ ਕੁੰਡਾ ਕਿ ਇਹ ਨਹੀਂ ਅਸੀਂ ਕਿਸੇ ਨੂੰ ਵੀ ਜਿਹੜਾ ਜੀ ਉਹ ਦੇਖਣ ਕਿ ਇਹ ਕਿੱਥੋਂ ਆ ਰਿਹਾ, ਕੌਣ ਦੇ। ਜੀ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਰਾਜਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਆਪਣਾ ਪੰਨੂ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜਾ ਬਹੁਤ ਯੋਗਦਾਨ ਪਾ ਰਹੇ ਆ ਧਰਨੇ ਦੇ ਉੱਤੇ।
ਤੇ ਇੱਕ ਮੈਂ ਇੱਥੇ ਰਿਕੁਐਸਟ ਕਰਨਾ ਚਾਹੁੰਦਾ, ਜਿਵੇਂ ਆਪਣੇ ਦੇਖਿਆ ਵੀ ਜ਼ਮੀਨਾਂ ਮਾਮਲੇ ਤੇ ਦਿੱਤੀਆਂ ਜਿੰਨੇ NRI ਨੇ, ਵੀ ਉਹਨਾਂ ਨੂੰ ਮੈਂ ਤੁਹਾਡੇ ਰਾਹੀਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਆਹ 6 ਮਹੀਨੇ ਦਾ ਮਾਮਲਾ ਵੀ ਉਹਨਾਂ ਨੂੰ ਮਾਫ਼ ਕੀਤਾ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਵੀ ਆਪ ਯੋਗਦਾਨ ਵੱਧ ਤੋਂ ਵੱਧ ਧਰਨਿਆਂ ਉੱਤੇ ਪਾਉਣ, ਕਿਉਂਕਿ ਸਾਰੇ ਜੱਟਾਂ ਦਾ ਧਿਆਨ ਉੱਧਰ ਆ। ਜ਼ਿਆਦਾ ਮਾਮਲਾ ਤੁਹਾਨੂੰ ਪਤਾ ਹੀ ਆ, ਆਪਣੇ ਬਜ਼ੁਰਗ ਹੀ ਇਕੱਠਾ ਕਰਦੇ ਆ, ਜਿਹੜੇ ਦਾਦੇ ਸਾਡੇ ਹੈਗੇ ਆ, ਤੇ ਉਹਨਾਂ ਨੂੰ ਰਾਹੀਂ ਬੇਨਤੀ ਕਰਨਾ ਚਾਹੁੰਦਾ ਵੀ ਇਹ 6 ਮਹੀਨੇ ਦਾ ਜ਼ਰੂਰ ਮਾਮਲਾ ਜੱਟਾਂ ਨੂੰ ਇਹ ਛੱਡਣਾ ਚਾਹੀਦਾ ਵਾ। ਇਹੀ ਕਹਿਣਾ ਚਾਹੁੰਦਾ ਜੀ। ਧੰਨਵਾਦ ਜੀ। ਅਸੀਂ ਤਾਂ ਬੇਨਤੀ ਪਹਿਲਾਂ ਵੀ ਜਿਹੜੀ ਉਹ ਕੀਤੀ ਸੀ, ਪਰ ਪਤਾ ਨਹੀਂ ਲੱਗਿਆ ਅੱਜ ਵੀ ਜਿਹੜੇ ਪ੍ਰਵਾਸੀ ਭਾਈਚਾਰਾ ਉਹਨੇ ਇਹਦੇ ਉੱਤੇ ਕੰਨ ਕਿਉਂ ਨਹੀਂ ਧਰਿਆ ਜੀ। ਉੱਦਾਂ ਅਸੀਂ ਐਕਟਿਵਲੀ ਹਰ ਚੀਜ਼ ਦੇ ਵਿੱਚ ਜਿਹੜਾ ਦੀ ਉਹ ਪਾਰਟੀਸਪੇਟ ਕਰ ਰਿਹਾ ਹਰ ਪੱਖੋਂ। ਇਹ ਮਾਮਲਾ ਜਿਹੜਾ ਦੀ ਪਤਾ ਨਹੀਂ ਕਿਉਂ ਨਹੀਂ ਜਿਹੜਾ ਦੀ ਉਹ ਮੰਨ ਸਕਿਆ। ਤੁਹਾਡੀ ਤੁਸੀਂ ਦੁਬਾਰਾ ਅਪੀਲ ਜਿਹੜੀ ਦੀ ਉਹ ਕਰ ਦਿੱਤੀ ਹੈ, ਦੇਖਦੇ ਆ ਕਿੰਨੇ ਕੁ ਲੋਕ ਇਹਨੂੰ ਜਿਹੜਾ ਦੀ ਉਹ ਸੁਣ ਲੈਂਦੇ ਆ ਜੀ। ਅੱਗੇ ਜਸਵੰਤ ਸਿੰਘ ਜੌਲ ਬਿਆਨਾ ਤੋਂ। ਸਤਿ ਸ਼੍ਰੀ ਅਕਾਲ ਜਸਵੰਤ ਸਿੰਘ ਜੀ। ਜਸਵੰਤ ਸਿੰਘ ਜੀ ਤੁਸੀਂ ਲਾਈਨ ਤੇ ਹੋ। ਇਹ ਵੱਡੇ ਮੁਲਕਾਂ ਵਿੱਚ ਬਹੁਤ ਲੰਬੇ ਟਾਈਮ ਤੋਂ ਲਾਗੂ ਆ ਨਾ ਜੀ ਚੀਜ਼ ਇਹ ਨਾ। ਤੁਸੀਂ ਦੁਬਾਰਾ ਸਵਾਲ ਕਰੋ, ਤੁਹਾਡਾ ਵਿੱਚ ਆਵਾਜ਼ ਕੱਟੀ ਗਈ। ਹਾਂਜੀ ਭੈਣ ਜੀ। ਜੀ ਜੀ ਦੁਬਾਰਾ। ਮੇਰਾ ਸਵਾਲ ਹੈ ਜੀ, ਜਿੱਦਾਂ ਹੁਣ ਜੀ ਹਾਂਜੀ ਮੰਡੀਕਰਨ ਆਪਣੇ ਵੀ ਮੰਡੀਕਰਨ ਦੇ ਅੱਗੇ ਬੰਦੇ ਖੜੇ ਕਰਕੇ ਮੰਡੀਕਰਨ ਖਤਮ ਕੀਤਾ ਜਾਊਗਾ ਨਾ ਜੀ। ਜਿਹੜਾ ਜੀ ਇਹ ਚੀਜ਼ ਹੈ, ਇਹ ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਯੂਰਪ ਸਾਰਾ ਲਾ ਲਓ ਜੀ, ਇੱਥੇ ਮੰਡੀਕਰਨ ਹੈ ਨਹੀਂ ਜੀ। ਇੱਥੇ ਫਸਲ ਬਸ ਕੰਟਰੈਕਟ ਤੇ ਵੀ ਚੀਜ਼ ਜਾਂਦੀ ਹੈ ਜੀ। ਤੇ ਜੇ ਆਪਾਂ ਹਿਸਾਬ ਕਿਤਾਬ ਲਾਉਂਦੇ ਹਾਂ ਜੀ 1850 ਰੁਪਏ ਰੇਟ ਹੈ ਜੀ ਇੰਡੀਆ ਕਣਕ ਦਾ ਜੀ, ਤੇ ਯੂਰਪ ਦੇ ਵਿੱਚ ਹੈਗਾ ਜੀ 20 ਯੂਰੋ ਨੂੰ ਕੁਆਂਟਲ ਜੀ, ਲਗਭਗ ਬਰਾਬਰ ਰੇਟ ਚੱਲ ਰਿਹਾ ਨਾ ਜੀ। ਪਰ ਜਿਹੜੇ ਮੁਲਕ ਹੁਣ ਹਾਰਾ ਨਾਰਾ ਮਾਰਦੇ ਇਹਨਾਂ ਦੇ ਥਰੂ, ਪਰ ਉਹਨਾਂ ਦੇ ਮੁਲਕਾਂ ਦੇ ਆਪਣੇ ਕਾਨੂੰਨ ਹੈ ਨਹੀਂ ਜੀ। ਉਹ ਕਿਹੜੇ ਹਿਸਾਬ ਨਾਲ ਭਾਜੀ ਕਰ ਰਹੇ ਆ ਜੀ? ਇਹ ਆਪਾਂ ਇਹਦੇ ਵਿਰੁੱਧ ਨਹੀਂ ਹੈਗੇ ਜੀ, ਅਸੀਂ ਆਪਣੇ ਹਮਾਇਤ ਭਰਦੇ ਹਾਂ ਚੀਜ਼ ਵੀ ਬਚਣਾ ਚਾਹੀਦਾ। ਪਰ ਜਿਹੜੇ ਉਹਨਾਂ ਨੇ ਪਹਿਲਾਂ ਕਾਨੂੰਨ ਲਾਗੂ ਕੀਤਾ ਆ ਉਹ ਇਹ ਚੀਜ਼ ਕਹਿੰਦੇ ਵੀ ਗਲਤ ਆ, ਪਰ ਉਹ ਆਪਣੇ ਮੁਲਕ 'ਚ ਉਹ ਚੀਜ਼ ਉਹਨਾਂ ਨੂੰ ਉਹ ਲਾਗੂ ਨਹੀਂ ਕਰ ਰਹੇ ਜੀ। ਇਹ ਸਵਾਲ ਹੈ ਭਾਜੀ ਮੇਰਾ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਜਿਹੜੇ ਕਾਰਪੋਰੇਟ ਅਦਾਰੇ ਨੇ ਉਹ ਹਰ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਕਾਬਜ਼ ਹੋ ਗਏ। ਇੱਕ ਸੱਜਣ ਸਨ, ਉਹਨਾਂ ਨੇ ਇੱਕ ਦਿਨ ਇੱਕ ਵੀਡੀਓ ਪਾਈ ਸੀ, ਕੈਨੇਡਾ ਤੋਂ ਸਨ ਉਹ, ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਤੋਂ। ਉਹਨਾਂ ਨੇ ਉਹ ਤਸਵੀਰਾਂ ਵਿਖਾਈਆਂ ਜਿਹੜੀ ਮਸ਼ੀਨਰੀ ਆ ਕਿਸਾਨਾਂ ਦੀ ਉਹ ਪਈ ਹੋਈ, ਕਿਉਂਕਿ ਬਹੁਤ ਫਾਰਮ ਵੱਡੇ ਵੱਡੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ ਗਲੀ ਹੋਈ ਮਸ਼ੀਨਰੀ ਦੇ। ਅੱਛਾ, ਉਹ ਗਲੀ ਹੋਈ ਕਿਉਂ ਪਈ ਆ ਮਸ਼ੀਨਰੀ? ਕਿਉਂਕਿ ਕਾਂਟਰੈਕਟ ਫਾਰਮਿੰਗ ਦੇ ਨਾਮ ਦੇ ਹੇਠ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਨੇ ਕਬਜ਼ੇ ਜਿਹੜੇ ਦੀ ਉਹ ਕਰ ਲਏ। ਛੋਟਾ ਕਿਸਾਨ ਉੱਥੇ ਵੀ ਉਹ ਮਾਰਿਆ ਗਿਆ। ਇਹ ਬਿਲਕੁਲ ਤੁਹਾਡੀ ਗੱਲ ਜਿਹੜੀ ਉਹ ਸਹੀ ਆ ਕਿ ਕਿਸਾਨ ਜਿਹੜਾ ਆ ਉਹ ਹਰ ਜਗ੍ਹਾ ਦੇ ਉੱਤੇ ਹੀ ਉਹਨੂੰ ਨੱਪ ਲਿਆ ਗਿਆ ਇਹਨਾਂ ਕਾਰਪੋਰੇਟ ਘਰਾਣਿਆਂ ਨੇ। ਪਹਿਲਾਂ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਦੀ ਇੱਕ ਕਿਸਮ ਦੇ ਨਾਲ ਕਹਿ ਲਓ ਇੱਧਰ ਇਹਨਾਂ ਦਾ ਧਿਆਨ ਨਹੀਂ ਗਿਆ, ਸਮਝ ਨਹੀਂ ਆਈ ਇਹਨਾਂ ਨੂੰ। ਮੇਰੀ ਚਾਚੇ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੂੰ ਸਮਝ ਆਉਣ ਲੱਗੀ ਕਿ ਸਭ ਤੋਂ ਵੱਡੀ ਮਾਰਕੀਟ ਜਿਹੜੀ ਆ ਉਹ ਤਾਂ ਫੂਡ ਹੈ, ਕਿਉਂਕਿ ਉਹਦੀ ਤਾਂ ਜ਼ਰੂਰਤ ਪੈਣੀ ਹੀ ਪੈਣੀ ਹੈ, ਚਾਹੇ ਕੁਝ ਵੀ ਹੋ ਜਾਏ। ਖਾਣਾ ਤਾਂ ਹਰੇਕ ਨੇ ਆ, ਸਵੇਰ ਨੂੰ ਵੀ ਖਾਣਾ, ਦੁਪਹਿਰੇ ਵੀ ਖਾਣਾ, ਤੇ ਰਾਤ ਵੀ ਜਿਹੜਾ ਦੀ ਉਹ ਖਾਣਾ। ਤੇ ਉਹ ਇਹ ਕਿਸ ਤਰ੍ਹਾਂ ਦੀ ਚੀਜ਼ ਆ ਜਿਹੜੀ ਮੰਡੀ ਜਿਹੜੀ ਆ ਉਹ ਕਦੀ ਘਾਟੇ 'ਚ ਨਹੀਂ ਜਾ ਸਕਦੀ। ਇਸ ਕਰਕੇ ਮਾੜੀ ਨਿਗਾਹ ਜਿਹੜੀ ਦੀ ਉਹ ਕਾਰਪੋਰੇਟ ਘਰਾਣਿਆਂ ਦੀ ਇਹਦੇ ਉੱਤੇ ਜਿਹੜਾ ਉਹ ਪੈ ਗਈ। ਇਹ ਗੱਲ ਅਜੇ ਆਮ ਲੋਕਾਂ ਦੇ ਜਿਹੜੀ ਦੀ ਉਹ ਸਮਝ ਦੇ ਵਿੱਚ ਨਹੀਂ ਆ ਰਹੀ ਕਿ ਇਹ ਜਦੋਂ ਕਾਰਪੋਰੇਟ ਘਰਾਣੇ ਸਾਰੀਆਂ ਜਗ੍ਹਾ ਦੇ ਉੱਤੇ ਕਾਬਜ਼ ਹੋ ਜਾਣਗੇ, ਇਹਦੇ ਵਿੱਚ ਛੋਟਾ ਕਿਸਾਨ ਜਿਹੜਾ ਦੀ ਉਹ ਨਿਕਲ ਜੂਗਾ। ਤੇ ਜਿਹੜਾ ਇਹਨੂੰ ਖਰੀਦਣ ਵਾਲਾ ਜਿਹੜਾ ਇਹਦਾ ਖਰੀਦਦਾਰ ਹੈ, ਚਾਹੇ ਉਹ ਅਮੀਰ ਹੈ ਤੇ ਉਹ ਗਰੀਬ ਹੈ, ਚਾਹੇ ਉਹ ਮਿਡਲਮੈਨ ਹੈ, ਮਿਡਲ ਕਲਾਸ ਦੇ ਨਾਲ ਸੰਬੰਧਿਤ ਜਿਹੜਾ ਦੀ ਉਹ ਹੈ, ਉਹਦੇ ਇਹ ਖਰੀਦ ਤੋਂ ਬਾਹਰ ਜਿਹੜੀ ਆ ਉਹ ਹੋ ਜਾਣੀ ਹੈ। ਮੇਰੇ ਇੱਕ ਵਾਕਫ ਨੇ ਗੜਵਾਲ ਤੋਂ ਨੇ, ਉਹ ਇਹ ਦੱਸ ਰਹੇ ਸੀ, ਕਹਿੰਦੇ ਸਾਡੇ ਦਾਲ ਹੁੰਦੀ ਆ ਉੱਧਰ, ਅੱਜ ਤੋਂ ਸਮਾਂ ਪਹਿਲਾਂ ਕਹਿੰਦੇ ਕਿ ਅਸੀਂ ਉਹ ਦਾਲ ਜਿਹੜੀ ਆ ਉਹ 50 ਕਿਲੋ ਦਾਲ ਦੇ ਕੇ 2 ਲੂਣ ਦੇ ਪੈਕਟ, ਕਿਉਂਕਿ ਉਹ ਦਾਲ ਨੂੰ ਖਰੀਦਦਾ ਨਹੀਂ, ਔਰ 2 ਲੂਣ ਦੇ ਪੈਕਟਾਂ ਦੇ ਬਦਲੇ 50 ਕਿਲੋ ਦਾਲ ਦਿੱਤੀ ਸੀ। ਉਹ ਕਹਿੰਦੇ ਜਦੋਂ ਕੋਈ ਆਉਂਦਾ ਸੀ ਉਹ ਕਹਿੰਦਾ ਲੈ ਜਾ 10 ਕਿਲੋ ਦਾਲ ਲੈ ਜਾ, ਇੰਨੀ ਦਾਲ ਲੈ ਜਾ, ਜਿਹੜੀ ਹਰ ਦਾਲ ਆ ਉੱਧਰ ਬਹੁਤ ਹੁੰਦੀ ਹੈ। ਅੱਛਾ, ਹੁਣ ਉਹ ਕੀ ਹੋਇਆ, ਉਹ ਕਹਿੰਦੇ ਕਿ ਹੌਲੀ ਹੌਲੀ ਜਿਹੜੀ ਸੀ ਜਦੋਂ ਇਹ ਸਮਝ ਆਉਣ ਲੱਗੀ ਤੇ ਕੋਈ 10 ਸਾਲ ਤੋਂ ਰਾਮਦੇਵ ਵਾਲੀ ਕੰਪਨੀ ਜਿਹੜੀ ਹੈ ਜੀ ਉਹ ਦਾਲ ਨੂੰ ਚੁੱਕਦੀ ਹੈ। ਉਹ ਦਾਲ ਜਿਹੜੀ ਹੈ ਜੀ ਉਹ ਹੁਣ ਤੁਹਾਨੂੰ 100 ਰੁਪਏ ਕਿਲੋ ਤੋਂ ਉੱਪਰ ਇਹਨਾਂ ਦੇ ਸਟੋਰਾਂ ਦੇ ਉੱਤੋਂ ਜਿਹੜਾ ਜੀ ਉਹ ਮਿਲਦੀ ਹੈ। ਉਹਨੇ ਉੱਥੇ 8-10 ਰੁਪਏ ਜਿਹੜਾ ਜੀ ਉਹਦੇ ਦਾਲ ਦੇ ਦੇਣੇ ਸ਼ੁਰੂ ਕਰ ਦਿੱਤੇ। ਮੰਡੀ ਨਹੀਂ ਹੈਗੀ, MSP ਨਹੀਂ ਜਿਹੜਾ ਜੀ ਉਹ ਹੈਗੀ। ਇਹ ਸਾਰਾ ਜਿਹੜਾ ਜੀ ਉਹ ਚੱਲਣਾ ਕਿ ਇਹ ਕਾਰਪੋਰੇਟ ਅਦਾਰਿਆਂ ਨੇ ਹੌਲੀ ਹੌਲੀ ਲੱਭਿਆ ਕਿੱਥੋਂ ਕਿਹੜੀ ਚੀਜ਼ ਦੇ ਵਿੱਚੋਂ ਅਸੀਂ ਕਮਾ ਸਕਦੇ ਹਾਂ। ਫਿਰ ਤੁਹਾਨੂੰ ਕੀ ਲੱਗਦਾ ਕਿ ਇਹ ਕਾਨੂੰਨ ਉਂਝ ਹੀ ਜਿਹੜਾ ਜੀ ਬਣ ਕੇ ਸਾਹਮਣੇ ਆ ਗਏ? ਨਹੀਂ, ਮੈਂ ਤੁਹਾਨੂੰ ਸਾਈਲੋ ਵਾਲੀ ਗੱਲ ਕੀਤੀ। 14 ਦੇ ਵਿੱਚ ਜ਼ਮੀਨ ਅਲਾਟ ਹੋ ਗਈ ਸੀ, ਸਾਈਲੋ ਬਣਨੇ ਸ਼ੁਰੂ ਹੋ ਗਏ ਸੀ। ਅੱਜ ਉਹ ਇਸ਼ਤਿਹਾਰ ਦਿੰਦੇ ਆ ਅਸੀਂ ਕੋਈ
ਫਸਲ ਨਹੀਂ ਖਰੀਦਣੀ ਤੇ ਫਿਰ ਤੁਸੀਂ ਜਿਹੜੇ ਐਪ ਬਣਾ ਕੇ ਬੈਠੇ ਹੋ ਕਾਹਦੇ ਲਈ ਬਣਾ ਕੇ ਬੈਠੇ ਹੋ? ਐਡੇ ਐਡੇ ਸਾਈਲੋ ਜਿਹੜੇ ਨੇ ਉਹ ਕਾਹਦੇ ਲਈ ਤੁਸੀਂ ਬਣਾ ਕੇ ਬੈਠੇ ਹੋ? ਮਾਲ ਗੱਡੀਆਂ ਤੱਕ ਜਿਹੜੀਆਂ ਦੀ ਉਹ ਸਾਰੀਆਂ ਤੁਸੀਂ ਉਹ ਪ੍ਰਾਈਵੇਟ ਕਰਵਾ ਕੇ ਖਰੀਦ ਲਈਆਂ, ਕਾਹਦੇ ਲਈ ਜਿਹੜਾ ਦੀ ਉਹ ਬੈਠੇ ਹੋ? ਇਹ ਸਾਰੀ ਤਿਆਰੀ ਜਿਹੜੀ ਹੈ ਜੀ ਉਹ ਇਸੇ ਚੀਜ਼ ਦੀ ਹੋਈ ਹੈ ਜਿਹੜੀ ਤੁਸੀਂ ਅਮਰੀਕਾ ਵਾਲੀ ਗੱਲ ਕੀਤੀ ਹੈ। ਉਹੋ ਜਿਹਾ ਸਿਸਟਮ ਉਹ ਤਾਂ ਸਰਵਾਈਵ ਕਰ ਗਿਆ। ਫਿਰ ਜਿਹੜਾ ਦੀ ਉਹ ਮੁਲਕ ਇੱਥੇ ਜਿਹੜਾ ਸਾਡਾ ਛੋਟਾ ਕਿਸਾਨ ਆ ਉਹ ਵਿਚਾਰਾ ਕੀ ਕਰੂਗਾ ਜੀ? ਸੁਸਾਈਡ ਕਰੂਗਾ ਜਦੋਂ ਉਹਦੀ ਜ਼ਮੀਨ ਹੀ ਖੁੱਸ ਗਈ, ਉਹਦੇ ਪੱਲੇ ਹੀ ਨਾ ਕੱਖ ਰਿਹਾ, ਉਹ ਕੀ ਕਰੂਗਾ? ਦਿਹਾੜੀ ਕਿੱਥੇ ਦਿਹਾੜੀ ਕਰੂਗਾ ਜੀ? ਉਹਨੂੰ ਦਿਹਾੜੀ ਤੇ ਕਿਸੇ ਨੇ ਨਹੀਂ ਜਿਹੜਾ ਜੀ ਉਹ ਰੱਖਣਾ। ਕਦੇ ਲੁਧਿਆਣੇ ਦੇ ਵਿੱਚੋਂ ਦੀ ਲੰਘੋ ਸਵੇਰ ਵੇਲੇ ਤਾਂ ਉੱਥੇ 1.5 2 ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹੁੰਦੀਆਂ ਨੇ ਮਜ਼ਦੂਰਾਂ ਦੀਆਂ, ਜਿਹੜਾ ਕਿ ਫੈਕਟਰੀ ਦੇ ਅੰਦਰ ਐਂਟਰ ਕਰਦੇ ਆ ਦਿਹਾੜੀ ਲਾਉਣ ਦੇ ਵਾਸਤੇ। 100% ਇਹ ਲੇਬਰ ਜਿਹੜੀ ਆ ਉਹ ਬਿਹਾਰ ਤੋਂ ਆਉਂਦੀ ਆ ਲਗਭਗ। ਤੇ ਉਹਨਾਂ ਨੇ ਕਿਸੇ ਨਾਲ ਗੱਲ ਕਰਕੇ ਦੇਖ ਲਿਓ, 8-8 10-10 ਏਕੜ ਦੇ ਇਹ ਮਾਲਕ ਨੇ, ਮੰਡੀ ਹੈ ਨਹੀਂ ਗੀ, MSP ਹੈ ਨਹੀਂ ਗੀ, ਉਹਨਾਂ ਨੂੰ ਮਿਲਦਾ ਕੱਖ ਨਹੀਂ, ਉਹ ਦੂਜੇ ਸੂਬਿਆਂ 'ਚ ਆ ਜਾਂਦੇ ਆ, ਇੱਥੇ ਆ ਕੇ ਚਲੋ ਆਪਣਾ ਘਰ, ਵਿਚਾਰੇ ਮਿਹਨਤੀ ਲੋਕ ਨੇ, ਉਹਨੂੰ ਆਪਣੇ ਘਰ ਨੂੰ ਤੋਰਦੇ ਨੇ। ਪੰਜਾਬ ਵਾਲੇ ਕੀ ਕਰਨਗੇ? ਇਹ ਜਿਹੜਾ ਉਹ ਵੱਡਾ ਸਵਾਲ ਹੈ। ਇਹ ਤਾਂ ਫਿਰ ਦੂਜੀਆਂ ਧਿਰਾਂ ਤੋਂ ਸਰਵਾਈਵ ਕਰ ਗਈਆਂ ਜੀ। ਬਿਲਕੁਲ। ਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਕੈਨੇਡਾ ਤੋਂ ਇੰਦਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੰਨੂ ਸਾਹਿਬ ਨੂੰ ਪੁੱਛਣਾ ਹੀ ਸਵਾਲ ਆ, ਜਿਵੇਂ ਰਵੀ ਸਿੰਘ ਖਾਲਸਾ ਏਡ ਵਾਲੇ ਆ, ਇੱਕ ਪਾਸੇ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਮਿਲ ਰਿਹਾ ਹੈ ਨਾ, ਜਾਂ ਸਨਮਾਨਿਤ ਕਰ ਰਹੇ ਆ, ਦੂਜੇ ਪਾਸੇ ਉਹਨਾਂ ਨੂੰ ਨੋਟਿਸ ਮਿਲ ਰਿਹਾ। ਇੱਕ ਇਹ ਸਵਾਲ ਆ ਤੇ ਦੂਜੇ ਇਹਦਾ ਦੱਸ ਦਿਓ, ਤੇ ਇੱਕ ਤੁਹਾਨੂੰ ਵੀ ਜੇ ਕੋਈ ਨੋਟਿਸ ਮਿਲਿਆ ਉਹਦੇ ਬਾਰੇ ਵੀ ਚਾਨਣਾ ਪਾਓ ਜੀ। ਥੈਂਕ ਯੂ ਜੀ, ਥੈਂਕ ਯੂ। ਸੇਮ ਹੀ ਨੋਟਿਸ ਆ ਜੀ। ਅਸੀਂ ਤਾਂ ਬਹੁਤ ਛੋਟੇ ਜਿਹੇ ਰਹਿ ਜਾਂਦੇ ਹਾਂ ਆਮ ਦੇ। ਜੇ ਖਾਲਸਾ ਏਡ ਨੂੰ ਨੋਟਿਸ ਜਿਹੜਾ ਵੀ ਉਹ ਮਿਲ ਗਿਆ, ਇਹ ਵੱਡਾ ਜਿਹੜਾ ਵੀ ਉਹ ਇਹ ਵੱਡੀ ਖਬਰ ਹੈ, ਇਹ ਵੱਡਾ ਸਵਾਲ ਹੈ। ਮੈਨੂੰ ਨੋਟਿਸ ਮਿਲਣਾ ਕੋਈ ਵੱਡੀ ਖਬਰ ਜਾਂ ਵੱਡਾ ਸਵਾਲ ਨਹੀਂ ਜਿਹੜਾ ਵੀ ਉਹ ਹੈਗਾ। ਇਸ ਕਰਕੇ ਕਿ ਖਾਲਸਾ ਏਡ ਨੇ ਆਪਣੀ ਇੱਕ ਬਹੁਤ ਵੱਡੀ ਪਹਿਚਾਣ ਵਿਸ਼ਵ ਦੇ ਵਿੱਚ ਜਿਹੜਾ ਉਹ ਬਣਾਈ ਆ। ਜਿੱਥੇ ਕਿਤੇ ਮੁਸੀਬਤ ਆਈ ਆ, ਉਹ ਰੈੱਡ ਕਰਾਸ ਵਰਗੀਆਂ ਨਾਮਵਰ ਸੰਸਥਾਵਾਂ ਜਿਨ੍ਹਾਂ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ, ਉਹਨਾਂ ਤੋਂ ਵੀ ਪਹਿਲਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਵੀ ਉਹ ਪਹੁੰਚਦੇ ਆ। ਗੁਜਰਾਤ ਦੇ ਵਿੱਚ ਹੜ੍ਹ ਆਉਂਦੇ ਆ, ਉੱਥੇ ਵੀ ਪਹੁੰਚ ਜਾਂਦੇ ਆ। ਜੇ ਕਰਫਿਊ ਦੇ ਵਿੱਚ ਜਦੋਂ ਲੋਕਡਾਊਨ ਲੱਗਿਆ, ਉਹ ਰੋਟੀ ਲਈ ਉੱਥੇ ਵੀ ਜਿਹੜਾ ਵੀ ਉਹ ਪਹੁੰਚ ਜਾਂਦੇ। ਪੰਜਾਬ 'ਚ ਹੜ੍ਹ ਆਏ, ਉਦੋਂ ਵੀ ਜਿਹੜਾ ਵੀ ਉੱਥੇ ਪਹੁੰਚੇ। ਲੋਕ ਬੈਠੇ ਨੇ ਨਾ, ਆਮ ਲੋਕ ਬੈਠੇ ਨੇ, ਉਹਨਾਂ ਨੂੰ ਲੋੜ ਹੈ ਤੇ ਉਹ ਦਿੱਲੀ ਦੀਆਂ ਸਰਹੱਦਾਂ ਤੇ ਵੀ ਪਹੁੰਚ ਗਏ। ਕਿਉਂ ਨਾ ਪਹੁੰਚਦੇ ਤੇ ਸਵਾਲ ਖੜਾ ਹੁੰਦਾ। ਫਿਰ ਉਹਨਾਂ ਨੂੰ ਨੋਟਿਸ ਜਾਰੀ ਹੁੰਦਾ ਕਿ ਜੀ ਇੱਥੇ ਸਾਡੇ ਮੁਸੀਬਤ ਆਈ ਲੋਕਾਂ ਤੇ, ਤੁਸੀਂ ਇੱਥੇ ਪਹੁੰਚੇ ਹੀ ਨਹੀਂ, ਤੁਸੀਂ ਨੰਬਰ ਬਣਾਉਣ ਦੇ ਵਾਸਤੇ ਫਿਰਦੇ ਹੋ ਬਾਕੀ ਮੁਲਕਾਂ ਦੇ ਵਿੱਚ। ਉਹ ਪਹੁੰਚੇ ਔਰ ਪ੍ਰੋਪਰ ਇੰਤਜ਼ਾਮ ਲੈ ਕੇ ਪਹੁੰਚੇ। ਪ੍ਰੋਪਰ ਇੰਤਜ਼ਾਮ ਜਿਹੜਾ ਜੀ ਉਹ ਕਰ ਰਹੇ ਨੇ। ਬੁਖਲਾਹਟ ਹੈ ਇਹ ਜਿਹੜਾ ਜੀ ਉਹ ਸਰਕਾਰ ਦੀ। ਜਦੋਂ ਗੁਜਰਾਤ ਦੇ ਵਿੱਚ ਇਹਨਾਂ ਨੇ ਲੰਗਰ ਲਾਏ, ਜਾਂ ਜਿਹੜੇ ਮਜ਼ਦੂਰ ਤੁਰੇ ਜਾਂਦੇ ਸੀ, ਸਰਕਾਰ ਕੋਲੋਂ ਪ੍ਰਬੰਧ ਨਹੀਂ ਹੋਏ, ਇਹ ਰੋਟੀ ਖਵਾਉਂਦੇ ਰਹੇ, ਉਦੋਂ ਤਾਂ ਨੋਟਿਸ ਨਾ ਜਾਰੀ ਹੋਇਆ। ਹੁਣ ਜਿਹੜਾ ਜੀ ਉਹ ਨੋਟਿਸ ਜਾਰੀ ਹੋ ਗਿਆ। ਵਿਸ਼ਵ ਵੇਖ ਰਿਹਾ, ਫਿਕਰ ਨਾ ਕਰੋ, ਦੁਨੀਆ ਜਿਹੜੀ ਆ ਜੀ ਉਹ ਦੇਖ ਰਹੀ ਆ। ਦੁਨੀਆ ਦਾ ਭਾਈਚਾਰਾ ਜਿਹੜਾ ਉਹ ਦੇਖ ਰਿਹਾ ਕਿ ਬਣ ਕੀ ਜਿਹੜਾ ਜੀ ਉਹ ਰਿਹਾ। ਕੋਈ ਗੱਲ ਨਹੀਂ, ਇਹ ਨੋਟਿਸ ਜਿਹੜੇ ਦੀ ਇਹ ਲੰਘ ਜਾਣਗੇ ਦਿਨ। ਜੋ ਇਦੋਂ ਵੱਧ ਜਿਹੜੀ ਮੁਸੀਬਤ ਦੇਣੀ ਆ ਉਹ ਵੀ ਦੇ ਲੈਣ ਦੀ, ਉਹਦੇ ਵਾਸਤੇ ਵੀ ਤਿਆਰ ਆ ਕਿ ਉਹ ਵੀ ਪਈ ਤੇ ਚੱਲਾਂਗੇ ਜੀ, ਕੋਈ ਗੱਲ ਹੀ ਨਹੀਂ। ਖਾਲਸਾ ਏਡ ਨੂੰ ਨੋਟਿਸ ਮਿਲਣਾ ਬਹੁਤ ਵੱਡਾ ਜਿਹੜਾ ਵੀ ਉਹ ਸਵਾਲ ਹੈ ਮੇਰੀ ਜਾ ਕੇ। ਔਰ ਕੈਨੇਡਾ ਦੇ ਵਿੱਚੋਂ ਕੁਛ ਸਾਬਕਾ ਮੈਂਬਰ ਪਾਰਲੀਮੈਂਟ ਨੇ ਜਾਂ ਜਿਹੜੇ ਮੌਜੂਦਾ ਵੀ ਨੇ, ਉਹਨਾਂ ਨੇ ਨੋਬਲ ਪੀਸ ਪ੍ਰਾਈਜ਼ ਦੇ ਵਾਸਤੇ ਉਹਨਾਂ ਦਾ ਨਾਮ ਜਿਹੜਾ ਜੀ ਉਹ ਰਿਕਮੈਂਡ ਕਰਕੇ ਭੇਜਿਆ। ਤੇ ਮੈਂ ਸਮਝਦਾ ਹਾਂ ਕਿ ਇਹ ਜਵਾਬ ਹੈ ਇੱਕ ਕਿਸਮ ਦੇ ਨਾਲ ਨੋਟ ਜੀ। ਬਿਲਕੁਲ। ਦੇਖੋ, ਦੁਨੀਆ ਦੇ ਸਾਹਮਣੇ ਇਹ ਜਿਹੜਾ ਦੇਸ਼ ਆ ਨਾ, ਉਹਨੇ ਆਪਣਾ ਆਪ ਦਿਖਾ ਦਿੱਤਾ। ਸੁਰਿੰਦਰ ਸਿੰਘ ਜੀ। ਹਾਂਜੀ, ਪੰਨੂ ਸਾਹਿਬ ਤੇ ਭੈਣ ਜੀ, ਸਾਰੇ ਸਰੋਤੇ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਤਾਂ ਇਹ ਦੱਸਿਓ ਵੀ ਜੇ ਇਹ ਸਿਮਰਤ ਕੌਰ ਬਾਦਲ ਤੇ ਜਿੱਦਾਂ ਅਮਰਿੰਦਰ ਸਿੰਘ ਮੀਟਿੰਗਾਂ ਜਾਂਦੇ, 500 ਪੰਨੂ ਨੇ ਪਹਿਲਾਂ ਨੂੰ ਦੱਸਤਾ ਸੀ, ਜੇ ਇਹ ਉਸ ਵੇਲੇ ਸਟੈਂਡ ਲੈ ਜਾਂਦੇ ਇਹ ਬਿੱਲ ਰੁਕ ਸਕਦੇ ਸੀ। ਤੇ ਦੂਜਾ ਦੱਸਿਆ ਨੋਟਿਸ ਦਿੰਦੇ, ਫਿਰ ਇਹਨਾਂ ਦਾ ਕੀ ਬਣੂਗਾ ਜੀ? ਕੋਈ ਸਜ਼ਾ ਹੁੰਦੀ ਇਹਦੀ, ਕੀ ਹੁੰਦਾ ਹੈ ਜੀ? ਇਹੀ ਦੋ ਗੱਲਾਂ ਜੀ। ਥੈਂਕ ਯੂ ਜੀ। ਦੇਖੋ, ਨੋਟਿਸ ਦੇ ਬਾਰੇ ਦੇ ਵਿੱਚ ਮੈਂ ਅਜੇ ਬਹੁਤੀਆਂ ਗੱਲਾਂ ਜਿਹੜਾ ਜੀ ਉਹ ਤੁਹਾਡੇ ਨਾਲ ਟੈਕਨੀਕਲੀ ਕਰਨੀਆਂ ਨਹੀਂ ਏਅਰ ਦੇ ਉੱਤੇ, ਕਿਉਂਕਿ ਫਿਰ ਉਹ ਮੈਨੂੰ ਪਤਾ ਕਿ ਰਿਕਾਰਡਿੰਗ ਕਰਕੇ ਫਿਰ ਜਿਹੜਾ ਜੀ ਉਹ ਪਹੁੰਚ ਜਾਣੀ ਹੈ। ਇਹਨਾਂ ਨੂੰ ਜਿਹੜਾ ਜੀ ਉਹ ਹੈਂਡਲ ਕਰ ਲਈਏ, ਉਸ ਤੋਂ ਬਾਅਦ ਤੁਹਾਨੂੰ ਵਿਸਤਾਰ ਜਿਹੜਾ ਜੀ ਉਹ ਜ਼ਰੂਰ ਦੇਵਾਂਗੇ, ਕਿਉਂਕਿ ਅਜੇ ਜਿਹੜਾ ਜੀ ਉਹ ਪ੍ਰੋਸੀਜਰ ਦੇ ਵਿੱਚ ਸਾਰਾ ਕੁਛ ਇਨਵੈਸਟੀਗੇਸ਼ਨ ਜਿਹੜੀ ਜੀ ਚੱਲ ਰਹੀ ਹੈ। ਕੋਈ ਵੀ ਗੱਲ ਕਰਨੀ ਜਿਹੜੀ ਜੀ ਉਹ ਠੀਕ ਨਹੀਂ ਹੋ ਸਕਦੀ। ਜਿਹੜੀ ਤੁਸੀਂ ਗੱਲ ਕੀਤੀ ਹੈ, ਮੀਟਿੰਗਾਂ 'ਚ ਜਾਂਦੇ ਰਹੇ ਆ, ਜਦੋਂ ਆਰਡੀਨੈਂਸ ਜਾਰੀ ਹੋਏ ਸੀਗੇ ਲਾਕਡਾਊਨ ਦੇ ਵਿੱਚ, ਜੇ ਹਰਸਿਮਰਤ ਕੌਰ ਬਾਦਲ ਹੋਰੀ ਇਹਨਾਂ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਅਸਤੀਫਾ ਦੇ ਦਿੰਦੇ, ਇਹ ਗਰੰਟੀ ਹੈ ਇਸ ਗੱਲ ਦੀ, ਇਹ ਖੇਤੀ ਕਾਨੂੰਨ ਨਹੀਂ ਸੀ ਆਉਂਦੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ
ਫਿਕਰ ਪੈ ਜਾਣਾ ਸੀ। ਇੱਕ ਸੋਰਸ ਨੇ ਜੀ ਉਹ ਇਹ ਦੱਸ ਰਹੇ ਸੀ ਕਿ ਮੀਟਿੰਗ ਦੇ ਵਿੱਚ ਗਰੰਟੀ ਹੀ ਇਹਨਾਂ ਨੇ ਦਿੱਤੀ ਕਿ ਪੰਜਾਬ ਵਾਲਿਆਂ ਨੂੰ ਸਮਝਾਉਣਾ ਤਾਂ ਸਾਡੇ ਤੇ ਛੱਡੋ, ਸਾਨੂੰ ਪਤਾ ਉਹਨਾਂ ਨੂੰ ਕਿਵੇਂ ਸਮਝਾਉਣਾ। ਹੁਣ ਤਾਂ ਅਸੀਂ ਅਜੇ 10 ਸਾਲ ਲਗਾਤਾਰ ਉਹਨਾਂ ਤੇ ਰਾਜ ਕਰਕੇ ਹੋਏ ਆ। ਉਹ ਵਿਅਕਤੀ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸੀਗੇ, ਜਿਨ੍ਹਾਂ ਨੇ ਮੈਨੂੰ ਇਹ ਗੱਲ ਜਿਹੜੀ ਹੈ ਜੀ ਇਹ ਦੱਸੀ ਹੈ ਕਿ ਇਹਨਾਂ ਨੇ ਹੀ ਗਰੰਟੀ। ਬੇੜੀਆਂ 'ਚ ਵੱਟੇ ਤਾਂ ਇਹਨਾਂ ਸਿਆਸਤਦਾਨਾਂ ਦੇ ਜਿਹੜਾ ਜੀ ਉਹ ਪਏ, ਜਿਨ੍ਹਾਂ ਨੇ ਸਥਿਤੀ ਮੌਜੂਦਾ ਜਿਹੜੀ ਸੀ ਇੱਥੋਂ ਤੱਕ ਲੈ ਆਂਦੀ ਹੈ। ਇਹਨਾਂ ਨੇ ਸਟੈਂਡ ਲਿਆ ਹੁੰਦਾ ਤਾਂ ਬਿਲਕੁਲ ਇੱਥੋਂ ਤੱਕ ਜਾਣੀ ਹੀ ਨਹੀਂ ਸੀ ਕਹਾਣੀ। ਬਿਲਕੁਲ ਜੀ, ਇਸੇ ਗਰੰਟੀ ਨੂੰ ਲੈ ਕੇ ਤਾਂ ਪ੍ਰਚਾਰ ਕਰਦੇ ਰਹੇ। ਅੱਗੇ ਜੁੜੇ ਹੋਏ ਨੇ ਪੌਲ ਜੀ ਕੈਨੇਡਾ ਤੋਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ 2 ਕੁਐਸਚਨ ਜੀ। ਇੱਕ ਜਿਹੜੇ ਵੂਮਨ ਡੇ ਦਾ ਉੱਥੇ ਮਨਾਇਆ ਹੈਗਾ, ਇੱਕ ਆਪਣੀ ਜਿਹੜੀ NIA ਹੈਗੀ ਹੈ, ਇਹ NIA ਇਹ ਕੀ ਹੈਗੀ? ਇਹ ਆਪਣੀ ਗੌਰਮੈਂਟ ਦਾ ਵੀ ਕੰਟਰੋਲ ਹੈਗਾ ਇੱਥੇ ਕਿ ਜਾਂ ਇਹ ਆਪਣੀਆਂ ਜਿਹੜੀ ਵਰਲਡ ਬੈਂਕ ਵਗੈਰਾ ਇਹਨਾਂ ਦੇ ਕੰਟਰੋਲ 'ਚ ਹੈ ਸਾਰਾ ਕੁਛ? ਹੁਣ ਜਦੋਂ ਕਿ ਜਿਹੜੇ ਆਪਣੇ ਮੀਡੀਆ ਜਾਂ ਐਂਟਰਟੇਨਮੈਂਟ ਵਾਲੇ ਜਦੋਂ ਤੱਕ ਕੋਈ ਆਪਣੇ ਫੈਮਿਲੀ ਸੋਸ਼ਲ ਰਿਲੀਜੀਅਸ ਜਿਹੜੀ ਸੈਂਸ ਨੂੰ ਉਹ ਆਪਣੇ ਡੀਗੇ ਦੇ ਡਿਸਮੈਂਟਲ ਕਰਦੇ, ਉਹ ਤਾਂ ਉਹਨਾਂ ਨੂੰ ਸੈਲੇਬ੍ਰਿਟੀ ਬਣਾਉਂਦੇ ਆ ਜੀ। ਜਦੋਂ ਉਹ ਉਹਨਾਂ ਦੀ ਕੋਈ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਫਿਰ ਉਹਨਾਂ ਨੂੰ ਕਹਿੰਦੇ ਇਹ ਟੈਰਰਿਸਟ ਹੈ ਜੀ। ਇਹ ਉਹਨਾਂ ਨੂੰ ਫਿਰ ਨੋਟਿਸ ਭੇਜਦੇ ਆ ਕਿ ਆਪਣੇ ਆਸਟ੍ਰੇਲੀਆ ਤੋਂ ਵੀ ਇੱਕ ਭਾਈ ਸੀਗਾ, ਉਹ ਗਾਉਣ ਵਾਲਿਆਂ ਦੇ ਅਗੇਂਸਟ ਬੋਲਦਾ ਸੀ, ਉਹ 'ਤੇ ਪਤਾ ਨਹੀਂ 73 ਕੇਸਿਸ ਉਹਨਾਂ ਨੇ ਫਾਈਲ ਕੀਤੇ ਸੀ। ਬਾਕੀ ਜਿਹੜਾ ਆਪਣਾ ਵੂਮਨ ਡੇ ਮਨਾਇਆ ਹੈਗਾ, ਇੱਕ ਤਾਂ ਜਿਹੜਾ ਆਪਣੇ ਕਮਿਊਨਿਸਟ ਸਟਾਈਲ ਹੈਗਾ ਜਿਹੜਾ ਆਪਣਾ ਵੂਮਨ ਡੇ ਹੈ, ਉੱਥੇ ਜਿਹੜੇ ਆਪਣੇ ਰਿਲੀਜੀਅਸ ਲੋਕ ਹੈ ਜਾਂ ਜਿਹੜੇ ਕਿਸਾਨ ਲੋਕ ਹੈ ਉਹਨਾਂ ਨੇ ਵੀ ਵੂਮਨ ਡੇ ਬਣਾਇਆ ਹੈਗਾ ਵੀ ਜਿਹੜੇ ਕਮਿਊਨਿਜ਼ਮ ਨੇ ਜਾਂ ਜਿਹੜੇ ਕਾਰਪੋਰੇਟ ਸਿਸਟਮ ਨੇ ਸਾਡੀਆਂ ਵੂਮਨ ਦੀ ਜੋ ਵੀ ਉਹਨਾਂ ਨੂੰ ਮਾਰਕੀਟਿੰਗ ਅਤੇ ਐਂਟਰਟੇਨਮੈਂਟ ਟੂਲ ਬਣਾਇਆ ਹੈਗਾ ਵੀ ਉਹ ਗੁਲਾਮੀ ਹੈਗੀ ਵੂਮਨ ਵਾਸਤੇ, ਵੀ ਉਹਨਾਂ ਨੇ ਨਹੀਂ ਬਣਾਇਆ ਡਿਫਰੈਂਟ ਆਫ ਦਾ ਵੀ ਉਹਨਾਂ ਦੇ ਹਿਸਾਬ ਨਾਲ ਜਿੱਦਾਂ ਵੂਮਨ ਦਾ ਹੋਣਾ ਚਾਹੀਦਾ ਹਾਲਤ। ਮੈਂ ਇਹੀ ਪੁੱਛਣਾ ਚਾਹੁੰਦਾ। ਥੈਂਕ ਯੂ। NIA ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ, ਸੈਂਟਰ ਦੀ ਉਹ ਏਜੰਸੀ ਜਿਹੜੀ ਹੈਗੀ ਆ WTO ਮੁਲਕਾਂ ਨੂੰ ਚਲਾ ਰਹੀ ਹੈ। NIA ਤਾਂ ਬਹੁਤ ਜਿਹੜੀ ਜੀ ਉਸ ਮਾਮਲੇ ਵਿੱਚ ਛੋਟੀ ਚੀਜ਼ ਹੈ। ਪਾਲ ਜੀ, ਜਦੋਂ ਤੁਸੀਂ ਜਿਹੜੇ ਔਰਤਾਂ ਨੂੰ ਟੂਲ ਜਿਹੜਾ ਜੀ ਉਹ ਬਣਾਇਆ, ਤੇ ਮੇਰਾ ਖਿਆਲ ਮੈਨੂੰ ਇਸ ਤੋਂ ਅਗਲੀ ਗੱਲ ਕਰਦੇ ਆ ਜਿਹੜੀ ਜੀ ਉਹ ਸ਼ਰਮ ਆ ਰਹੀ ਹੈ ਕਿ ਤੁਹਾਡੇ ਵਰਗੀ ਸੋਚ ਵਰਗੇ ਜਿਹੜਾ ਜੀ ਉਹ ਲੋਕ ਬੈਠੇ ਆ ਜਿਹੜੇ ਕਿ ਔਰਤ ਨੂੰ ਧੜਿਆਂ ਦੇ ਨਾਲ ਜਿਹੜਾ ਜੀ ਉਹ ਜੋੜ ਰਹੇ ਆ। ਉੱਥੇ 3 ਟਾਈਪ ਦੀਆਂ ਔਰਤਾਂ ਜਿਹੜੀਆਂ ਜੀ ਉਹ ਸਨ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ। ਇਸ ਤੋਂ ਉੱਪਰ ਤਾਂ ਕੋਈ ਜਿਹੜਾ ਜੀ ਉਹ ਜਵਾਬ ਨਹੀਂ ਦਿੱਤਾ ਜਿਹੜਾ ਜੀ ਉਹ ਦਿਖਾ ਸਕਦਾ। ਇਹੋ ਜਿਹੀ ਭਾਸ਼ਾ ਤੁਸੀਂ ਹੀ ਜਿਹੜੇ ਉਹ ਬਿਮਾਰ ਦਿਮਾਗ ਵਾਲੇ ਜਿਹੜੇ ਆ ਉਹ ਵਰਤ ਸਕਦੇ ਆ। ਮੈਂ ਤਾਂ ਜਿਹੜੇ ਗੱਲਬਾਤ ਜਿਹੜੀ ਸੀ ਉਹਦੇ ਵਿੱਚ ਵੀ ਇਹ ਗੱਲ ਕਹੀ ਸੀ ਜਿਹੜੀ ਨਿਊਜ਼ ਦੇ ਵਿੱਚ ਵੀ, ਤੇ ਹੁਣ ਵੀ ਕਹਿਣਾ ਕਿ ਉੱਥੇ ਕਾਮਰੇਡ ਪੰਥਕ ਜਾਂ ਕੋਈ ਹੋਰ ਨਹੀਂ, ਬਲਕਿ ਉਹ ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਸਨ। ਔਰ ਉਹਨਾਂ ਦੇ ਉੱਤੇ ਸਾਨੂੰ ਇੰਨਾ ਮਾਣ ਹੈ ਕਿ ਸਾਡਾ ਸਿਰ ਜਿਹੜਾ ਜੀ ਉਹ ਫਖਰ ਦੇ ਨਾਲ ਕਈ ਫੁੱਟ ਜਿਹੜਾ ਜੀ ਉਹ ਉੱਚਾ ਹੋ ਗਿਆ ਕਿ ਸਾਡੀ ਇਹ ਜਿਹੜੀਆਂ 3 ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਜਿਹੜੀ ਉਹ ਅਹਿਮੀਅਤ ਹੁੰਦੀ ਹੈ, ਉਹ ਸਾਰੀਆਂ ਦੀਆਂ ਸਾਰੀਆਂ ਇਸ ਮੋਰਚੇ ਦੇ ਵਿੱਚ ਬਰਾਬਰ ਦੀ ਧਿਰ ਬਣ ਕੇ ਆ ਕੇ ਜਿਹੜੀਆਂ ਜੀ ਉਹ ਖੜੀਆਂ ਹੋ ਗਈਆਂ। ਬਿਲਕੁਲ ਬਿਲਕੁਲ, ਬਹੁਤ ਵਧੀਆ ਸੀ ਪ੍ਰੋਗਰਾਮ ਉਹਨਾਂ ਦਾ। ਵਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਜਾਣਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਬਨੂ ਜੀ, ਪਹਿਲਾ ਸਵਾਲ ਤਾਂ ਮੇਰਾ ਇਹ ਸੀ ਕਿ ਉਹਦਾ ਚਲੋ ਕੁਛ ਹੱਦ ਤੱਕ ਤਾਂ ਤੁਸੀਂ ਜਵਾਬ ਦੇ ਦਿੱਤਾ। ਜਿਹੜੀ ਹਰਿਆਣੇ ਦੀ ਸਰਕਾਰ ਆ ਉਹਦੇ ਬਾਰੇ ਮੈਂ ਸੁਣਿਆ ਸੀ, ਜਿਹੜੀ ਭਾਈਬੰਦ ਪਾਰਟੀ ਆ BJP ਦੇ ਨਾਲ 10 ਕੇ MLA ਆ ਉਹਦੇ, ਤਾਂ ਪਿੱਛੇ ਜੇ ਮੈਂ ਸੁਣਿਆ ਸੀ ਖਬਰਾਂ ਵਿੱਚ ਕਿ ਉਹ ਜਿੱਦਾਂ BJP ਨੇ ਥੋੜ੍ਹਾ ਆਪਣੇ ਵੱਲ ਨੂੰ ਕਰ ਲਏ, ਆਪਣੇ ਨਾਲ ਰਲਾ ਲਏ ਜਾਂ ਕੁਛ ਵੀ ਆ। ਜਦੋਂ ਹੁਣ ਕੋਈ ਵੀ MLA ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਂਦਾ, ਉਹਦੀ ਜਿਹੜੀ ਮੈਂਬਰੀ ਹੁੰਦੀ ਆ ਉਹ ਬਰਖਾਸਤ ਨਹੀਂ ਹੋ ਜਾਂਦੀ? ਤੇ ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ। ਤੇ ਦੂਜਾ ਸਵਾਲ ਇਹ ਆ ਕਿ ਜਿੱਦਾਂ ਹੁਣ ਇਸ ਵੇਲੇ ਸੈਂਟਰ ਸਰਕਾਰ ਕਰ ਰਹੀ ਆ, ਨਾਲ ਰਲ ਕੇ ਪੰਜਾਬ ਸਰਕਾਰ ਵੀ ਕਰ ਰਹੀ ਆ, ਕੋਈ ਕੇਸ ਕਿਸੇ ਦੇ ਉੱਤੇ ਪਾ ਦੇਣਾ ਜਾਂ ਤੰਗ ਕਰਨਾ, ਤਾਂ ਕਿਸੇ ਨੂੰ ਵੀ ਅੱਤਵਾਦੀ ਕਹਿ ਦਿਓ ਜਾਂ ਕੁਛ ਵੀ ਕਹਿ ਦਿਓ, ਇਸ ਚੀਜ਼ ਦੇ ਉੱਤੇ ਜਿੰਦਾ ਕੁੰਦਾ ਨਹੀਂ ਹੈਗਾ? ਕਿਉਂਕਿ ਹੁਣ ਮੰਨ ਲਓ ਕਿਸੇ ਨੂੰ ਫਸਾ ਦਿੱਤਾ ਜਾਂਦਾ ਕੇਸ ਵਿੱਚ, ਉਹ 10 ਸਾਲ ਅੰਦਰ 15 ਸਾਲ ਰਹਿ ਕੇ ਬਾਅਦ ਵਿੱਚ ਸਾਬਤ ਹੁੰਦਾ ਕਿ ਉਹ ਤਾਂ ਬੇਕਸੂਰ ਸੀ, ਉਹਦੇ ਤਾਂ 10-15 ਸਾਲ ਉਹ ਤਾਂ ਜ਼ਿੰਦਗੀ 'ਚੋਂ ਖਤਮ ਹੋ ਗਏ ਹੈ ਨਾ। ਤੇ ਬਾਅਦ ਵਿੱਚ ਭਾਵੇਂ ਚਲੋ ਕੇਸ ਦਾ ਕੁਛ ਵੀ ਬਣਦਾ ਆਪਣੇ ਹੱਕ 'ਚ ਹੁੰਦਾ ਆ, ਇਹ ਚੀਜ਼ ਦੇ ਉੱਤੇ ਕੋਈ ਜਿੰਦਾ ਗੁੰਦਾ ਨਹੀਂ ਹੈਗਾ। ਇੱਦਾਂ ਤਾਂ ਹੁਣ ਸੈਂਟਰ ਸਰਕਾਰ ਪਾਵਰ ਵਿੱਚ ਆ ਆਪਣੀ, ਹੁਣ ਇਹ ਇੱਦਾਂ ਤਾਂ ਫਿਰ ਨਹੀਂ ਠੀਕ ਹੈ ਨਾ ਕਿ ਜੋ ਮਰਜ਼ੀ ਕਰੇ। ਇਹਦੇ ਉੱਤੇ ਕੁਛ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੇ ਜੋ ਵੀ ਲੋਕਾਂ ਦੇ ਉੱਤੇ ਥੋਪਣਾ ਚਾਹੁੰਦੀ ਆ ਉਹਦੇ ਤੋਂ ਬਚਿਆ ਜਾ ਸਕੇ। ਤੇ ਬਾਕੀ ਸੁਣ ਲੈਣ ਦਿਓ ਭੈਣ ਜੀ। ਠੀਕ ਹੈ ਜੀ। ਨਹੀਂ, ਉਹਦਾ ਕੀ ਜਿਹੜਾ ਜੀ ਉਹ ਕੀਤਾ ਜਾ ਸਕਦਾ, 2-3 ਚੀਜ਼ਾਂ ਹੁੰਦੀਆਂ ਨੇ। ਜਾਂ ਤਾਂ ਇੰਟਰਨੈਸ਼ਨਲ ਦਬਾਓ,
ਪਵੇ ਜਾਂ ਜਿਹੜੀਆਂ ਦੀ ਉਹ ਅਦਾਲਤਾਂ ਜਿਹੜੀਆਂ ਉੱਚ ਅਦਾਲਤਾਂ ਨੇ ਉਹ ਇਹਦੇ ਉੱਤੇ ਜਿੰਦਾ ਕੁੰਡਾ ਲਾਉਣ। ਉਹਦੇ ਉੱਤੇ ਮੈਨੂੰ ਗੱਲ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਸਭ ਜਿਹੜਾ ਦੀ ਉਹ ਪਤਾ ਹੀ ਹੈ ਕਿ ਕੀ ਹਾਲਾਤ ਜਿਹੜੇ ਇੱਥੇ ਬਣੇ ਪਏ ਆ। ਜਿਹੜੀ ਤੁਸੀਂ ਗੱਲ ਕਹੀ ਵੀ ਜੇ ਉਹ ਦੂਜੀ ਪਾਰਟੀ ਦੇ ਵਿੱਚ ਚਲੇ ਜਾਂਦੇ ਆ, ਦੇਖੋ ਜੇ ਇੱਕ ਅੱਧਾ ਜਾਂਦਾ ਤਾਂ ਫਿਰ ਉਹਦੇ ਉੱਤੇ ਜਿਹੜਾ ਦੀ ਉਹ ਲਾਗੂ ਹੁੰਦਾ ਆ। ਜੇ 2/3 ਚਲੇ ਜਾਣ, ਜਿੱਦਾਂ 10 ਨੇ ਮੈਂਬਰ ਉਹਦੇ, ਇਹ 2 ਘਰ ਦੇ ਨੇ ਆਪਸ ਦੇ ਵਿੱਚ ਤੇ 8 ਦੂਜੇ, ਜੇ ਉਹ 8 ਨੂੰ ਨਾਲ ਲੈ ਜਾਂਦੇ ਆ ਫਿਰ ਨਹੀਂ ਐਂਟੀ ਡਿਫੈਕਸ਼ਨ ਲਾਅ ਜਿਹੜਾ ਜੀ ਉਹ ਇਹਨਾਂ ਦੇ ਉੱਤੇ ਨਹੀਂ ਲਾਗੂ ਹੋਊਗਾ, ਉਹ ਫਿਰ MLA ਬਣੇ ਰਹਿਣਗੇ। ਇਸ ਕਰਕੇ ਜੇ ਉਹ ਖੇਡ ਰਹੇ ਆ ਤੇ ਉਹ ਕੋਈ ਕੈਲਕੂਲੇਟਡ ਖੇਡ ਹੀ ਖੇਡ ਰਹੇ ਆ। ਉਹਦੇ ਵੈਸੇ 5 MLA ਨੇ ਇਹਨਾਂ ਦੇ ਜਨਤਾ ਪਾਰਟੀ ਦੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਜਿਹੜੀ ਆ ਉਹ ਕੀਤੀ ਆ। ਹੁਣ ਇਹ ਨਹੀਂ ਪਤਾ ਉਹ ਅੰਦਰੋਂ ਜਿਹੜਾ ਜੀ ਉਹ ਜਜਪਾ ਦੇ ਨਾਲ ਖੜੇ ਨੇ ਜਾਂ ਭਾਜਪਾ ਦੇ ਨਾਲ ਜਿਹੜਾ ਜੀ ਉਹ ਖੜੇ ਨੇ, ਲੋਕਾਂ ਦੇ ਵਿਰੋਧ ਤੋਂ ਡਰਦਿਆਂ ਹੋਇਆ ਉਹ ਇਹਦੀ ਸਪੋਰਟ ਕਰ ਰਹੇ ਆ। ਜੇ ਕੱਲ ਨੂੰ ਜਨਨਾਇਕ ਜਨਤਾ ਪਾਰਟੀ ਲਾਂਭੇ ਹੁੰਦੀ ਆ ਉਹ ਉਹਦੇ ਨਾਲ ਜਾਂਦੇ ਆ ਜਾਂ BJP ਨਾਲ ਖੜਦੇ ਆ। ਸਿਆਸਤਦਾਨਾਂ ਦਾ ਕੋਈ ਭਰੋਸਾ ਹੀ ਨਹੀਂ ਜਿਹੜਾ ਜੀ ਉਹ ਰਹਿ ਗਿਆ। ਉਹ ਸਿਰਫ ਔਰ ਸਿਰਫ ਆਪਣਾ ਜਿਹੜਾ ਜੀ ਉਹ ਸੋਚਦੇ ਆ ਤੇ ਸਾਡਾ ਫਾਇਦਾ ਜਿਹੜਾ ਜੀ ਉਹ ਕਿਵੇਂ ਹੋਊਗਾ। ਜੇ ਮੰਨ ਲਓ ਕੱਲ ਨੂੰ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਨਾਲ ਖੜਦੀ ਆ ਜਿਹੜਾ ਜੀ ਇੱਧਰੋਂ ਤੋੜ ਕੇ, ਤੇ ਉਹ ਲਾਲਚ ਦੇ ਕੇ ਲੈ ਕੇ ਜਾਊਗੀ ਨਾ ਵੀ ਬੋਲੋ ਮੰਤਰਾਲਾ ਕਿਹੜਾ ਚਾਹੀਦਾ ਜਾਂ ਤੁਹਾਨੂੰ ਚੇਅਰਮੈਨ ਦੀ ਜਿਹੜੀ ਦੀ ਉਹ ਕਿਹੜੀ ਚਾਹੀਦੀ ਆ, ਮਲਾਈਦਾਰ ਮਹਿਕਮਾ ਤੁਹਾਨੂੰ ਦੇ ਦਿੰਦੇ ਆ, ਪੈਸੇ ਕਮਾਓ ਆਰਾਮ ਦੇ ਨਾਲ ਤੇ ਕਿਸਾਨਾਂ ਨੂੰ ਛੱਡੋ ਤੁਸੀਂ, ਜਾਂ ਹੱਕਾਂ ਦੀ ਜਿਹੜੀ ਉਹ ਗੱਲ ਕਰ ਰਹੇ ਉਹਨਾਂ ਨੂੰ ਛੱਡੋ। ਤੇ ਫਿਰ ਤੁਹਾਨੂੰ ਲੱਗਦਾ ਕਿ ਉਹ ਜਿਹੜਾ ਜੀ ਅਸੂਲ ਤੇ ਰਾਜਨੀਤੀ ਜਿਹੜੀ ਦੀ ਇਹ 2 ਚੀਜ਼ਾਂ ਏਦਾਂ ਦੀਆਂ ਹੋ ਗਈਆਂ ਗੱਡੀ ਦੀ ਲਾਈਨ ਵਰਗੀਆਂ, ਜਿਹੜੀਆਂ ਬਰਾਬਰ ਚੱਲਦੀਆਂ ਨੇ ਪਰ ਆਪਸ 'ਚ ਮਿਲਦੀਆਂ ਕਿਤੇ। ਜਿਹੜੀ ਰਾਜਨੀਤੀ ਆ ਉਹ ਅਸੂਲ ਦੇ ਉੱਤੇ ਨਹੀਂ ਚੱਲਦੀ, ਅਸੂਲ ਜਿਹੜੇ ਕੋਲੇ ਆ ਉਹ ਰਾਜਨੀਤੀ ਸਿੰਪਲ ਜੀ ਜਿਹੜੀ ਉਹ ਗੱਲ ਹੈ। ਇਹ ਕਹਿ ਦੇਣਾ ਕਿ ਉਹਨਾਂ ਦੀ ਜ਼ਮੀਰ ਜਾਗ ਪੂਰੀ ਦੀ ਉਹ ਇਹ ਤਾਂ ਗੱਲਾਂ ਹੀ ਪੁਰਾਣੀਆਂ ਹੋ ਗਈ, ਕਿਤਾਬਾਂ ਕਤੂਬਾਂ ਵਾਲੀਆਂ ਰਹਿ ਗਈਆਂ, ਰਿਐਲਿਟੀ ਦੇ ਵਿੱਚ ਤਾਂ ਕਿਤੇ ਨਹੀਂ ਗਈਆਂ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਕਿਰਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਸਵਾਲ ਹੈ ਕਿ ਜਿਵੇਂ ਸਰਕਾਰ ਨੇ ਆਪਣੇ ਬਚਾਅ ਦੇ ਲਈ ਸੁਪਰੀਮ ਕੋਰਟ ਨੂੰ ਇੱਕ ਤਰ੍ਹਾਂ ਨਾਲ ਢਾਲ ਬਣਾ ਕੇ ਕਿਸਾਨ ਜਥੇਬੰਦੀਆਂ ਦੇ ਅੱਗੇ ਖੜਾ ਕਰ ਦਿੱਤਾ, ਜਦ ਕਿ ਜਥੇਬੰਦੀਆਂ ਨੇ ਤਾਂ ਨਾ ਕੋਰਟ ਨੂੰ ਅਪਰੋਚ ਕੀਤਾ, ਨਾ ਆਪਣੀ ਉੱਥੇ ਕੋਈ ਗ੍ਰੀਵੈਂਸ ਦਿਖਾਈ ਹੈ ਜਾਂ ਦੱਸੀ ਹੈਗੀ ਹੈ। ਤੇ ਕੱਲ ਨੂੰ ਇਹਦੀ ਪੋਸੀਬਿਲਿਟੀ ਵੀ ਹੋ ਸਕਦੀ ਆ ਕਿ ਜੇ ਆਪਣੀਆਂ ਜਥੇਬੰਦੀਆਂ, ਜਿਵੇਂ ਉਹ ਪਹਿਲਾਂ ਤਾਂ ਵੀ ਕਹਿ ਰਿਹਾ ਵੀ ਅਸੀਂ ਤਾਂ ਆਪਣੇ ਹੱਕ ਤੇ ਹੋਂਦ ਦੀ ਲੜਾਈ ਦੇ ਲਈ ਸਰਕਾਰ ਦੇ ਅੱਗੇ ਖੜੇ ਹਾਂ, ਤੇ ਕੋਰਟ ਨੂੰ ਉਹਨਾਂ ਨੇ ਅਪਰੋਚ ਨਹੀਂ ਕੀਤਾ, ਤੇ ਕੱਲ ਨੂੰ ਸਰਕਾਰ ਜੇ ਘੁਮਾ ਫਿਰਾ ਕੇ ਸਾਡੀਆਂ ਕਿਸਾਨ ਜਥੇਬੰਦੀਆਂ ਤੇ ਕੋਰਟ ਨੂੰ ਡਿਸਓਬੇ ਕਰਨ ਦਾ ਇਲਜ਼ਾਮ ਪਵਾ ਦਿੰਦੀਆਂ ਆ, ਤੇ ਇਹਦੀ ਰੋਕਥਾਮ ਦੇ ਲਈ ਕੀ ਸਾਡੇ ਕੋਲ ਕੋਈ ਟੈਕਨੀਕਲੀ ਜਾਂ ਫੰਡਾਮੈਂਟਲੀ ਐਸਾ ਰੂਲ ਨਹੀਂ ਹੈ ਕਿ ਸੁਪਰੀਮ ਕੋਰਟ ਦੀ ਇੰਟਰਫੀਅਰੈਂਸ ਜੇ ਚਾਹੀਦੀ ਨਹੀਂ, ਨਾ ਅਪਰੋਚ ਕੀਤਾ ਤੇ ਉਸ ਤੇ ਕੋਈ ਰੋਕ ਲਾਈ ਜਾ ਸਕੇ। ਤੇ ਦੂਸਰਾ ਇੱਕ ਬੇਨਤੀ ਹੈ ਮੇਰੀ ਮਾਤਾ ਵੱਲੋਂ, ਉਹ ਕਹਿੰਦੇ ਆ ਕਿ ਜਿਹੜਾ ਆਪਣੇ ਕਿਸਾਨ ਵੀਰ ਭੁੱਖ ਹੜਤਾਲ ਤੇ ਬਹਿੰਦੇ ਆ ਜਾਂ ਨੰਗੇ ਪਿੰਡੇ ਜਦੋਂ ਮੁਜ਼ਾਹਰੇ ਕਰਦੇ ਆ, ਕਹਿੰਦੇ ਇਹਦੀ ਬਜਾਏ ਜੇ ਉਹ ਡਟ ਕੇ ਖਾਣ ਤੇ ਕਮਰ ਕੱਸੇ ਬੰਨ੍ਹ ਕੇ ਤੁਰਲੇ ਵਾਲੀਆਂ ਪੱਗਾਂ ਬੰਨ੍ਹ ਕੇ ਤਾਂ ਫਿਰ ਆਪਣਾ ਮੁਜ਼ਾਹਰਾ ਕਰਨ ਤਾਂ ਉਹ ਜ਼ਿਆਦਾ ਵਧੀਆ ਆ। ਤੇ ਉਹਦੇ ਨਾਲ ਸਾਨੂੰ ਇੱਥੇ ਦੂਰ ਬੈਠਿਆਂ ਨੂੰ ਵੀ ਹੌਸਲਾ ਮਿਲਦਾ ਕਿ ਠੰਡ ਜਾਂ ਕੋਈ ਹੋਰ ਤਕਲੀਫ ਜਿਹੜੀ ਆ ਉਹ ਵੈਸੇ ਤਾਂ ਉਹਨਾਂ ਦੇ ਹੌਸਲਿਆਂ ਨੂੰ ਢਾਹ ਨਹੀਂ ਲਾ ਸਕਦੀ, ਪਰ ਅਸੀਂ ਚਾਹੁੰਦੇ ਹਾਂ ਕਿ ਤਕੜੀ ਸਿਹਤ ਦੇ ਨਾਲ ਤਕੜੇ ਹੋ ਕੇ ਮੁਜ਼ਾਹਰੇ ਕੀਤੇ ਜਾਣ। ਹਾਂਜੀ, ਇਹ ਮੇਰੀ ਬੇਨਤੀ ਹੈ। ਥੈਂਕ ਯੂ। ਦੇਖੋ ਇਹ ਤੁਹਾਡੀ ਭਾਵੁਕਤਾ ਹੈ ਕਿ ਤੁਸੀਂ ਇਹ ਛੋਟੀ ਗੱਲ ਨੂੰ ਜਿਹੜਾ ਜੀ ਨੋਟਿਸ ਕਰਦੇ ਹੋ, ਇਹ ਤੁਹਾਡਾ ਦਿਲੋਂ ਉਹਨਾਂ ਦੇ ਨਾਲ ਜੁੜੇ ਹੋਣ ਦਾ ਜਿਹੜਾ ਜੀ ਉਹ ਸਬੂਤ ਹੈ। ਤੁਸੀਂ ਇਹ ਸੋਚਦੇ ਹੋ ਕਿ ਉਹ ਖਾ ਕੇ ਕਮਰ ਕੱਸੇ ਜਿਹੜਾ ਉਹ ਕੱਸ ਕੇ ਉਹ ਲੜਨ। ਉਮੀਦ ਹੈ ਤੁਹਾਡਾ ਜਿਹੜੀ ਉਹਨਾਂ ਤੱਕ ਪਹੁੰਚ ਜੂਗਾ। ਬਾਕੀ ਦੇਖੋ ਇਹ ਜਥੇਬੰਦੀਆਂ ਦੇ ਪ੍ਰੋਗਰਾਮ ਨੇ, ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਕਿਵੇਂ ਜਿਹੜੀ ਆ ਉਹ ਸਰਕਾਰ ਤੱਕ ਆਪਣੀ ਗੱਲ ਜਿਹੜੀ ਆ ਉਹ ਆਉਣੀ ਆ। ਜੇ ਤੁਹਾਨੂੰ ਯਾਦ ਹੋਵੇ ਤਾਂ ਤਾਮਿਲਨਾਡੂ ਤੋਂ ਆਏ ਜਿਹੜੇ ਕਿਸਾਨ ਸੀਗੇ, ਜਿਹੜੇ ਉੱਥੇ ਬੈਠੇ ਸੀਗੇ ਜੰਤਰ ਮੰਤਰ ਦੇ ਉੱਤੇ, ਉਹ ਵਿਚਾਰਿਆਂ ਨੇ ਮੂੰਹ ਦੇ ਵਿੱਚ ਡੱਡੂ ਪਾ ਕੇ, ਗਲਾਂ ਦੇ ਕੋਪੜੀਆਂ ਪਾ ਕੇ ਮੁਜ਼ਾਹਰੇ ਕੀਤੇ। ਕਿਸੇ ਨੇ ਨਹੀਂ ਸੀ ਉਹਨਾਂ ਦੀ ਜਿਹੜੀ ਉਹ ਸੁਣੀ ਉਸ ਵੇਲੇ। ਜੇ ਹੁਣ ਗੱਲਬਾਤ ਹੋ ਰਹੀ ਹੈ ਤਾਂ ਉਹ ਵੀ ਆ ਕੇ ਬੈਠੇ ਆ ਜੀ ਦੁਬਾਰਾ, ਤਾਮਿਲਨਾਡੂ ਵਾਲੇ ਵੀ ਨਾਲ, ਜਿਹੜਾ ਵੀ ਸਾਡੀ ਤਾਂ ਉਦੋਂ ਨਹੀਂ ਸੁਣੀ ਗਈ, ਹੁਣ ਘੱਟੋ ਘੱਟ ਜਿਹੜੀ ਦੀ ਸੁਣੀ ਤਾਂ ਜਿਹੜੀ ਦੀ ਉਹ ਜਾ ਰਹੀ ਹੈ। ਸੋ ਆਈ ਥਿੰਕ ਜਿਵੇਂ ਇਹ ਜਥੇਬੰਦੀਆਂ ਸੁਣਾਉਣ ਦੀ ਕੋਸ਼ਿਸ਼ ਦੇ ਵਿੱਚ ਨੇ, ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਨੇ, ਉਹਨਾਂ ਦੇ ਵੱਖੋ ਵੱਖਰੇ
ਤੌਰ ਤਰੀਕੇ ਜਿਹੜੇ ਹਨ, ਜਿਹੜੇ ਤੁਸੀਂ ਨਾ ਸਵਾਲ ਕੀਤਾ ਸੀਗਾ ਸੁਪਰੀਮ ਕੋਰਟ ਵਾਲੇ ਮਾਮਲੇ ਦੇ ਵਿੱਚ, ਕਿਸਾਨ ਧਿਰਾਂ ਦੀ ਇਹ ਤੁਸੀਂ ਕਹ ਲਓ ਕਿ ਦੂਰ ਅੰਦੇਸ਼ੀ ਮਾਮਲੇ ਦੇ ਉੱਤੇ ਉਹ ਸੁਪਰੀਮ ਕੋਰਟ ਨਹੀਂ ਗਈਆਂ। ਉਹ ਅੱਜ ਵੀ ਕਿ ਜੇ ਸੁਪਰੀਮ ਕੋਰਟ ਨੇ ਕਾਨੂੰਨ ਬਣਾਏ ਹੁੰਦੇ ਤੇ ਅਸੀਂ ਸੁਪਰੀਮ ਕੋਰਟ ਦੇ ਖਿਲਾਫ ਜਿਹੜਾ ਜੀ ਰੋਸ ਮੁਜ਼ਾਹਰਾ ਕਰਦੇ, ਉੱਥੇ ਜਾਂਦੇ। ਉਹ ਕਹਿੰਦੇ ਕਾਨੂੰਨ ਤਾਂ ਬਣਾਏ ਪਾਰਲੀਮੈਂਟ ਨੇ, ਕਾਨੂੰਨ ਤਾਂ ਬਣਾਏ ਮੌਜੂਦਾ ਸਰਕਾਰ ਨੇ, ਅਸੀਂ ਤਾਂ ਉਹਦੇ ਤੋਂ ਜਿਹੜੀ ਇਹ ਮੰਗ ਕੇ ਇਹਨੂੰ ਰੱਦ ਕਰੋ। ਹੁਣ ਜੇ ਤਾਂ ਨੇ ਉਹਨਾਂ ਨੇ ਕੰਟੈਂਪਟ ਆਫ ਕੋਰਟ ਜਿਹੜਾ ਦਿੱਤਾ, ਕੋਈ ਕੰਟੈਂਪਟ ਆਫ ਕੋਰਟ ਹੈ ਹੀ ਨਹੀਂ। ਜੇ ਮੰਨ ਲਓ ਜੇ ਕਿਸਾਨ ਧਿਰਾਂ ਉੱਥੇ ਧਿਰ ਹੁੰਦੀ ਤੇ ਫਿਰ ਜਿਹੜੀ ਕਮੇਟੀ ਬਣਾਈ ਹੁੰਦੀ, ਇਹ ਬਾਅਦ ਚ ਕਿ ਸਾਨੂੰ ਇਹ ਮੈਂਬਰ ਨਹੀਂ ਮਨਜ਼ੂਰ, ਅਸੀਂ ਉਹਨਾਂ ਦੇ ਮੂਹਰੇ ਨਹੀਂ ਜਿਹੜਾ ਜੀ ਉਹ ਪੇਸ਼ ਹੋਣਾ, ਫਿਰ ਇਹ ਕੰਟੈਂਪਟ ਆਫ ਕੋਰਟ ਹੋ ਜਾਂਦਾ। ਉਹ ਧਿਰ ਹੀ ਨਹੀਂ ਹੈਗੀ। ਇਸ ਕਰਕੇ ਅਜੇ ਏਦਾਂ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਉਹ ਆਉਣ ਦੀ ਸੰਭਾਵਨਾ, ਜਿਹੜੇ ਕੱਲ ਵੀ ਸੁਣਵਾਈ ਹੋਈ ਹੈ ਟਰੈਕਟਰ ਮਾਰਚ ਪਰੇਡ ਨੂੰ ਲੈ ਕੇ, ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਇਹ ਗੱਲ ਜਿਹੜੀ ਜੀ ਕਹੀ ਆ ਕਿ ਮੈਨੂੰ ਇਹਦੇ ਵਿੱਚ ਸ਼ਾਮਲ ਕਿਉਂ ਕਰਨਾ ਚਾਹੁੰਦੇ ਹੋ। ਉਹਦਾ ਆਖਿਆ ਕਿ ਦਿੱਲੀ ਪੁਲਿਸ ਹੈ ਉਹ ਇਹਦੇ ਸੰਬੰਧੀ ਫੈਸਲਾ ਲਵੇ, ਕਿਹਨੇ ਆਉਣਾ ਕਿਹਨੇ ਨਹੀਂ ਜਿਹੜਾ ਜੀ ਆਉਣਾ। ਸੁਪਰੀਮ ਕੋਰਟ ਨੇ ਇਹਦੇ ਉੱਤੇ ਜਿਹੜਾ ਜੀ ਇਹ ਟਿੱਪਣੀ ਕਰਕੇ ਸਹੀ ਜਿਹੜਾ ਜੀ ਉਹ ਕੀਤਾ। ਉਹ ਉਹਦੇ ਤੇ ਕਿਵੇਂ ਜਿਹੜਾ ਜੀ ਉਹ ਰੋਕ ਲਾ ਸਕਦੇ ਕਿਸੇ ਦੇ ਆਉਣ ਤੇ ਜਾਂ ਕਿਸੇ ਦੇ ਨਾ ਜਿਹੜਾ ਜੀ ਵੜਨ ਦੀ। ਤਾਂ ਮੇਰਾ ਖਿਆਲ ਇਸ ਪੱਖੋਂ ਘਬਰਾਉਣ ਦੀ ਲੋੜ ਨਹੀਂ। ਔਰ ਜਿਹੜੇ ਕਾਨੂੰਨ ਦੇ ਜਾਣਕਾਰ ਨੇ, ਵੱਡੇ ਜਿਹੜੇ ਨਾਮਵਰ ਪ੍ਰਸ਼ਾਂਤ ਭੂਸ਼ਣ ਵਰਗੇ ਜਿਹੜਾ ਜੀ ਉਹ ਲੋਕ, ਉਹ ਬੈਠੇ ਜਿਹੜੇ ਕਾਨੂੰਨ ਦੇ ਦਿਮਾਗ ਜਿਹੜਾ ਕਹੇ ਜਾ ਸਕਦੇ, ਉਹ ਉਹਨਾਂ ਦੀ ਰਾਏ ਜਿਹੜੀ ਹੈ ਕਿਸਾਨ ਜਥੇਬੰਦੀਆਂ ਲੈ ਰਹੀਆਂ ਨੇ। ਚਲੋ ਇਹ ਲੋਕ ਸਾਹਮਣੇ ਨਾਲ ਸਹੀ, ਪਿੱਛੇ ਇਹ ਲੋਕ ਫੁੱਲ ਸਪੋਰਟ ਜਿਹੜੀ ਆ ਉਹ ਕਰ ਰਹੇ ਆ ਔਰ ਉਹਨਾਂ ਨੂੰ ਬਿਨਾਂ ਕਿਸੇ ਗਾਈਡ ਜੀ। ਪਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਆਪਾਂ ਹੋਰ ਨਾ ਗੱਲਾਂ ਵੀ ਇਹ ਹੁੰਦੀਆਂ ਤੇ ਬਾਕੀ ਵਿੱਚ ਇਹ ਵੀ ਸੁਣਨ ਚ ਆਇਆ ਕਿ ਸੈਂਟਰ ਗੌਰਮੈਂਟ ਜਿਹੜੇ ਬਿਜ਼ਨਸ ਲਾਇਸੈਂਸ ਨੇ ਉਹ ਆਪਣੇ ਹੱਥ ਦੇ ਵਿੱਚ ਲੈ ਰਹੀ ਹੈ ਸਟੇਟ ਦੀ ਬਜਾਏ। ਵੀ ਜੋ ਤੁਸੀਂ ਕੋਈ ਵੀ ਚੀਜ਼ ਲੈਣੀ ਆ ਸੈਂਟਰ ਤੋਂ ਲੈਣੀ ਪਊਗੀ ਆ ਕੇ ਤੁਹਾਨੂੰ। ਉਹਨਾਂ ਦੀ 3-3 ਮਹੀਨੇ ਵੇਟਿੰਗ ਟਾਈਮ ਆ ਤੇ ਤੁਹਾਨੂੰ ਫਿਜ਼ੀਕਲ ਅਪੀਅਰੈਂਸ ਹੋਣੀ ਪਊਗੀ ਉਹਦੇ ਲਈ। ਨੰਬਰ 1 ਇਹਦੇ ਬਾਰੇ ਦੱਸਿਓ। ਨੰਬਰ 2, ਜਿਹੜੇ ਹੁਣ ਛੋਟੇ ਢਾਬਿਆਂ ਵਾਲੇ ਜਾਂ ਹੋਟਲਾਂ ਵਾਲੇ ਨੇ ਉਹਨਾਂ ਨੂੰ ਉਹ ਕਹਿੰਦੇ ਵੀ ਫੂਡ ਇੰਸਪੈਕਟਰ ਤੁਸੀਂ ਕਹਿੰਦਾ ਹਾਇਰ ਕਰਨੇ ਆ, ਤੇ ਵੀ ਇਹ ਕੀ ਬਣੂਗਾ ਇਸ ਹਿਸਾਬ ਨਾਲ? ਥੈਂਕ ਯੂ ਜੀ, ਮਿਹਰਬਾਨੀ। ਦੇਖੋ, ਜਿਹੜੇ ਰੌਲਾ ਕੀ ਇਸ ਸਾਰੇ ਕਿਸਾਨ ਅੰਦੋਲਨ ਨੂੰ ਸਮਝੋ ਤਾਂ ਇਹਦਾ ਇੱਕ ਪੁਆਇੰਟ ਜਿਹੜਾ ਹੈ ਨਾ ਜੀ ਉਹ ਸਮਝਣ ਦੀ ਜ਼ਰੂਰਤ ਹੈ। ਮੈਂ ਤਾਂ ਕਈ ਵਾਰੀ ਗੱਲ ਕੀਤੀ, ਕਿਸੇ ਵੀ ਪਾਰਟੀ ਦਾ ਰਾਜ ਹੋਵੇ ਕਿਸੇ ਵੀ ਸੂਬੇ ਦੇ ਵਿੱਚ, ਉਹਨਾਂ ਨੂੰ ਖਾਸ ਤੌਰ ਦੇ ਉੱਤੇ ਸਮਝਣ ਦੀ ਲੋੜ ਹੈ। ਇਹ ਕਿਸਾਨ ਜਿਹੜੇ ਆ ਹਰ ਸੂਬੇ ਦੇ ਮੁੱਖ ਮੰਤਰੀ, ਚਾਹੇ ਅੱਜ ਦਾ ਕੋਈ ਮੁੱਖ ਮੰਤਰੀ ਆ, ਚਾਹੇ ਕਿਸੇ ਨੇ ਭਲਕ ਨੂੰ ਬਣਨਾ, ਇਹ ਉਹਦੀ ਲੜਾਈ ਲੜ ਰਹੇ ਆ। ਲੜਾਈ ਕੀ ਆ ਕਿ ਜਿਹੜਾ ਖੇਤੀ ਸਬਜੈਕਟ ਹੈ ਉਹ ਰਾਜਾਂ ਦਾ ਅਧਿਕਾਰ ਹੈ। ਵੀ ਤੁਸੀਂ ਸੰਵਿਧਾਨ ਦੀ ਉਲੰਘਣਾ ਕਰ ਰਹੇ, ਤੁਸੀਂ ਸੰਵਿਧਾਨ ਤੋਂ ਉਲਟ ਜਾ ਕੇ ਰਾਜ ਦੇ ਵਿੱਚ ਦਖਲ ਦੇ ਕੇ ਉੱਥੇ ਕਾਨੂੰਨ ਬਣਾ ਰਹੇ ਹੋ ਜਿਹੜੇ ਕਿ ਤੁਸੀਂ ਨਹੀਂ ਬਣਾ ਸਕਦੇ। ਜਦੋਂ GST ਵਾਲਾ ਮਸਲਾ ਹੈ, ਮੈਂ ਉਦੋਂ ਵੀ ਜਿਹੜਾ ਜੀ ਬੋਲਦਾ ਰਿਹਾ ਕਿ ਇਹ ਜਿਹੜੇ ਕੇਂਦਰ ਦੀ ਸਰਕਾਰ ਹੈ ਉਹ ਤੁਹਾਡੇ ਹੱਥ ਵੱਢ ਕੇ ਲੈ ਜੂ ਰਾਜਾਂ ਦੇ। ਉਹਨੇ ਤੁਹਾਨੂੰ ਜਿਹੜਾ ਜੀ ਇਹਦੇ 'ਚ ਕਰਨਾ ਕੀ ਆ, ਉਹਨੇ ਤੁਹਾਡੇ ਕੋਲ ਕਲੈਕਟ ਕਰਕੇ ਜਿਹੜੇ ਟੈਕਸ ਨੇ ਤੇ ਮੁੜ ਕੇ ਉਹ ਮਨਮਰਜ਼ੀ ਦੇ ਹਿਸਾਬ ਦੇ ਨਾਲ ਦਊ। ਅੱਜ ਹੋ ਰਿਹਾ ਜੀ ਤੁਹਾਡੇ ਸਾਹਮਣੇ ਇਹ ਐਂਟਰੀ ਆ ਕੇਂਦਰ ਦੀ ਸਰਕਾਰ ਦੀ ਰਾਜਾਂ ਦੇ ਅਧਿਕਾਰਾਂ ਦੇ ਵਿੱਚ। ਜੇ ਇਹ ਕਾਨੂੰਨ ਲਾਗੂ ਰਹਿੰਦੇ ਆ, ਨਹੀਂ ਵਾਪਸ ਹੁੰਦੇ, ਤੇ ਰਾਹ ਖੁੱਲ ਗਿਆ ਜੀ। ਫਿਰ ਸਭ ਕੁਝ ਬਦਲ ਜਾਣਾ ਜੀ। ਫਿਰ ਰਾਜਾਂ ਦੇ ਪੱਲੇ ਕੱਖ ਵੀ ਨਹੀਂ ਜਿਹੜਾ ਜੀ ਉਹ ਰਹਿਣਾ। ਤੁਸੀਂ ਤਾਂ ਇਹ ਬਹੁਤ ਜਿਹੜੀ ਜੀ ਇੱਕ ਛੋਟੀ ਜਿਹੀ ਗੱਲ ਜਿਹੜੀ ਉਹ ਕਰ ਰਹੇ ਹੋ ਬਿਜ਼ਨਸ ਦੇ ਵਾਸਤੇ। ਸਭ ਕੁਝ ਹੀ ਉਹਨਾਂ ਦੇ ਕੋਲੇ ਜਿਹੜਾ ਜੀ ਉਹ ਜਿਹੜਾ ਬਿਜਲੀ ਕਾਨੂੰਨ ਹੈ ਉਹਦਾ ਉਹ ਵਿਰੋਧ ਕਿਸਾਨ ਜਿਹੜਾ ਜੀ ਉਹ ਕਿਉਂ ਕਰ ਰਹੇ ਆ। ਜਿਹੜੀ ਭਾਖੜਾ ਤੋਂ ਬਿਜਲੀ ਬਣਦੀ ਆ ਉਹਦੇ ਉੱਤੇ ਕੰਟਰੋਲ ਜਿਹੜਾ ਉਹ ਸੂਬੇ ਦਾ ਪੰਜਾਬ ਸਰਕਾਰ, ਇਹ ਵੀ ਚੱਲ ਜੂਗਾ ਜੀ ਉਹਨਾਂ ਦੇ ਕੋਲੇ। ਕੱਖ ਨਹੀਂ ਰਹਿਣਾ ਰਾਜਾਂ ਦੇ ਪੱਲੇ। ਗੱਲ ਪੰਜਾਬ ਦੀ ਨਹੀਂ ਜੀ, ਬਾਕੀ ਰਾਜਾਂ ਦੇ ਪੱਲੇ ਵੀ ਕੋਈ ਜਿਹੜਾ ਜੀ ਉਹ ਰਹਿਣਾ। ਸਾਰੇ ਰਾਜਾਂ ਜੇ ਕਾਨੂੰਨ ਜਿਹੜੇ ਉਹ ਲਾਗੂ। ਇਸ ਕਰਕੇ ਇਹ ਤਾਂ ਸਮੁੱਚੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਨੇ ਰਾਜਾਂ ਦੇ ਵਿੱਚ ਰਾਜ ਜਿਹੜੇ ਜੀ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਕਰਨੇ। ਕਾਹਦੇ ਰਾਜ ਜਿਹੜੇ ਜੀ ਉਹ ਰਹਿ ਜਾਣੇ ਆ, ਲੈ ਦੇ ਕੇ ਫਿਰ ਤੁਹਾਡੇ ਕੋਲੇ ਕੀ ਰਹਿ ਜੂਗਾ? ਸ਼ਰਾਬ ਵੇਚ ਲਓ, ਠੇਕਿਆਂ ਤੋਂ ਹੁੰਦੀ ਜਿਹੜੀ ਕਮਾਈ ਆ ਉਹਦੇ ਨਾਲ ਆਪਣੀਆਂ ਜਿਹੜੀਆਂ ਤੁਹਾਡੇ ਕੋਲੇ ਗੱਡੀਆਂ ਨੇ ਉਹਦੇ ਉੱਤੇ ਹੂਟਰ ਲਾ ਲਓ ਤੇ ਸਿਕਿਉਰਿਟੀ ਜਿਹੜੀ ਵੀ ਰੱਖ ਲਓ। ਬਸ ਇੰਨਾ ਕੁ ਕੁਛ ਜਿਹੜਾ ਜੀ ਉਹ ਰਾਜਾਂ ਦੇ ਪੱਲੇ ਰਹਿ ਜੂਗਾ ਤੇ ਸਾਰਾ ਕੁਛ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਨੇ ਲੈ ਜਾਣਾ। ਇਹ ਲੜਾਈ ਦੀ ਗੰਭੀਰਤਾ ਤੇ ਇਹਦੇ ਟੈਕਨੀਕਲ ਪੱਖ ਜਿਹੜਾ ਜੀ ਉਹਨੂੰ ਸਮਝਣ ਦੀ ਲੋੜ ਹੈ, ਜਿਹੜੇ ਕਿ ਕਿਸਾਨ ਸਮਝ ਗਏ। ਕਿਸਾਨਾਂ ਦਾ ਬੱਚਾ ਜਿਹੜਾ ਜੀ ਉਹ ਸਮਝ ਗਿਆ ਕਿ ਇਹ ਕੀ ਹੈ।
ਇਹ ਨਹੀਂ ਸਮਝ ਆ ਰਹੀ, ਤੇ ਅੱਜ ਉਹਨਾਂ ਲੋਕਾਂ ਨੂੰ ਅਜੇ ਵੀ ਜਿਹੜੀ ਸਮਝ ਨਹੀਂ ਆ ਰਹੀ। ਇੱਕ ਪਾਸੇ ਉਹ ਇਹ ਕਹੀ ਜਾਂਦੇ ਇਹ ਤਾਂ ਬਹੁਤ ਹੱਕ 'ਚ ਨੇ ਕਿਸਾਨਾਂ ਦੇ, ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਣੀ ਹੈ, ਨਾਲ ਦੀ ਨਾਲ ਇਹ ਵੀ ਕਿ ਇੰਡੀਪੈਂਡੈਂਟ ਤੌਰ ਦੇ ਉੱਤੇ ਜਿਹੜਾ ਜੀ ਉਹ ਇੱਥੇ ਸੂਬੇ ਦੇ ਵਿੱਚ ਸਰਕਾਰ ਬਣਾਵਾਂਗੇ। ਭਾਜਪਾ ਦੀ ਜਿਹੜੀ ਗੱਲ ਹੈ, ਜੇ ਸਰਕਾਰ ਬਣਦੀ ਹੈ ਤਾਂ ਤੁਹਾਡੇ ਕੋਲੇ ਜਿਹੜਾ ਜੀ ਕੀ ਹੋਊਗਾ, ਇੱਕ ਸਿਰਫ ਮੁੱਖ ਮੰਤਰੀ ਦੇ ਨਾਮ ਦੀ ਫੱਟੀ ਤੇ ਡਿਪਟੀ ਮੁੱਖ ਮੰਤਰੀ ਦੇ ਨਾਮ ਦੀ ਜਾਂ ਬਾਕੀ ਮੰਤਰੀਆਂ ਦੇ ਨਾਮਾਂ ਦੀ ਫੱਟੀ, ਉਂਝ ਤਾਂ ਕੁਛ ਨਹੀਂ ਰਹੂਗਾ ਜੀ ਪੱਲੇ। ਜਿਸ ਤਰੀਕੇ ਨਾਲ, ਜੇ ਇਸੇ ਤਰੀਕੇ ਦੇ ਨਾਲ ਸਾਰਾ ਕੁਝ ਕੇਂਦਰ ਸਰਕਾਰ ਨੇ ਆਪਣੇ ਜਿਹੜਾ ਜੀ ਉਹ ਕਰ ਲਿਆ। ਜੀ ਸਾਡੇ ਲਾਸਟ ਕਾਲਰ ਨੇ ਮਹੇਸ਼ਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਜੀ, ਉਹ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਜੋ ਉੱਥੇ ਮਾਵਾਂ ਭੈਣਾਂ ਨੇ ਉੱਥੇ ਜੋ ਸੇਵਕ ਸਬਰ ਦਿਖਾਇਆ ਉੱਥੇ, ਤੇ ਜੋ ਐਡੇ ਐਡੇ ਵੱਡੇ ਜਲਸੇ ਕੀਤੇ, ਉਹਨਾਂ ਨੂੰ ਸਲੂਟ ਬਣਦਾ ਜੀ। ਬਿਲਕੁਲ ਉਹ ਹੱਕਦਾਰ ਨੇ। ਸਾਨੂੰ ਸਾਡੇ ਗੁਰੂਆਂ ਨੇ ਉਹਨਾਂ ਦੀ ਰਿਸਪੈਕਟ ਕਰਨਾ ਕਿਹਾ ਵੀ ਉਹਨਾਂ ਦੀ ਰਿਸਪੈਕਟ ਕਰੋ। ਸਾਡੇ ਵਾਸਤੇ ਤਾਂ ਰੱਬ ਤੋਂ ਬਾਅਦ ਸਾਡੀਆਂ ਮਾਵਾਂ ਭੈਣਾਂ ਹੀ ਆਉਂਦੀਆਂ ਨੇ। ਦੂਜੀ ਗੱਲ ਇਹ ਹੈ ਜੀ ਪੰਨੂ ਸਾਹਿਬ, ਜਿਹੜੇ ਲੋਕ ਇਹ ਕਹਿੰਦੇ ਆ ਵੀ ਇਹ ਕਾਨੂੰਨ ਬੜੇ ਵਧੀਆ ਨੇ ਜੀ ਤੇ ਬੜੇ ਆਏ ਨੇ, ਮੈਂ ਪਿਛਲੇ ਕਾਫੀ ਦਿਨਾਂ ਤੋਂ ਮੈਂ ਦੇਖ ਰਿਹਾ ਜਿਹੜੇ ਮਤਲਬ ਕਿ ਰੇਲਵੇ ਵੀ ਡੱਬੇ ਤੇ ਉਹਨਾਂ ਦੇ ਲਿਖਿਆ ਅਡਾਨੀ ਗਰੁੱਪ, ਇੱਕ ਕੋਟਾਂ ਦੇ ਵੀ ਆ ਗਿਆ ਅਡਾਨੀ। ਜਿਸ ਹਿਸਾਬ ਨਾਲ ਬੀਜੇਪੀ ਤੇ ਅਮਿਤ ਸ਼ਾਹ ਕਾਬਜ ਹੋ ਉਸ ਹਿਸਾਬ ਨਾਲ ਬੀਜੇਪੀ ਦੇ ਨੰਬਰ ਦਾ ਕੋਈ ਲੀਡਰ ਨਹੀਂ। ਰਾਜਨਾਥ ਸਿੰਘ ਤੋਂ, ਰਾਜਨਾਥ ਸਿੰਘ ਵਿੱਚ ਉਹਦੀ ਮੈਂ ਇੱਕ ਕੀ ਇੰਨੇ ਜ਼ਿਆਦਾ ਦੇ ਵੀ ਵਿੱਚੋਂ ਕੋਈ ਬੰਦਾ ਬੀਜੇਪੀ ਦੇ ਜਿਹੜੇ ਛੋਟੇ ਲੀਡਰ ਨੇ ਉਹ ਕਿੰਨਾ ਡਰਦੇ ਨੇ ਔਰ ਹੌਲੀ ਹੌਲੀ ਸਾਰਾ ਘਰਾਣਿਆਂ ਨੂੰ ਹੀ ਜਾਂਦੇ। ਇਹ ਦੱਸ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇਹ ਟੋਟਲ ਜਿੰਨੇ ਕੋਆਪਰੇਟ ਘਰਾਣੇ ਉਹਨਾਂ ਨੂੰ ਇਹ ਸਾਰਾ ਕੁਛ ਦੇ ਕੇ, ਜਿਵੇਂ ਆ ਪਿਛਲੇ ਕਾਲਰ ਨੇ ਕਾਲ ਕੀਤੀ ਹੈ ਤੁਹਾਨੂੰ ਵੀ ਸਟੇਟ ਦਾ ਵੀ ਸਾਰਾ ਕੁਛ, ਸਟੇਟਾਂ ਤੋਂ ਵੀ ਲੈ ਕੇ ਸਾਰਾ ਕੁਛ ਤੇ ਉਹਨਾਂ ਨੂੰ ਦੇ ਜਾਣਗੇ ਜੀ। ਇਹਦੇ ਵਾਸਤੇ ਤਾਂ ਮੇਰੇ ਕਿਸਾਨ ਅੰਦੋਲਨ ਨਾਲੋਂ ਵੀ ਵੱਡੇ ਅੰਦੋਲਨ ਤੁਹਾਨੂੰ ਕਰਨੇ ਪੈਣਗੇ ਆਉਣ ਵਾਲੇ ਸਮੇਂ। ਇਜ਼ ਦੈਟ ਰਾਈਟ? ਥੈਂਕ ਯੂ ਜੀ ਪੰਨੂ ਸਾਹਿਬ। ਤੁਹਾਡੀ ਆਵਾਜ਼ ਕੱਟਦੀ ਸੀ ਪਰ ਮੈਨੂੰ ਗੱਲ ਤੁਹਾਡੀ ਸਮਝ ਆ ਗਈ, ਤੁਸੀਂ ਜਿਹੜਾ ਵੀ ਪੁੱਛੀ। ਬਿਲਕੁਲ ਜਿਹੜੀ ਗੱਲ ਕਿਸਾਨ ਕਹਿੰਦੇ ਆ ਨਾ ਕਿ ਇਹ ਸਾਡੀ ਹੋਂਦ ਦਾ ਜਿਹੜਾ ਜੀ ਉਹ ਸਵਾਲ ਹੈ, ਜਿਹੜਾ ਹੋਂਦ ਵਰਡ ਹੈ ਉਹ ਸਹੀ ਹੈ, ਉਹ ਸਹੀ ਸ਼ਬਦ ਦੀ ਚੋਣ ਜਿਹੜੀ ਉਹਨਾਂ ਨੇ ਹੋਂਦ ਦਾ ਕਿਵੇਂ ਆ ਜੀ ਕਿ ਜੇ ਜ਼ਮੀਨ ਹੀ ਨਾ ਰਹੀ, ਉਹ ਕਹਿੰਦੇ ਜਿਹੜੀ ਪਿਛਲੀ ਮੀਟਿੰਗ ਸੀ ਉਹਦੇ ਵਿੱਚ ਕਹਿੰਦੇ ਕਿ ਚਲੋ ਆਪਾਂ ਐਤਕੀ ਇੱਦਾਂ ਗੱਲ ਕਰਦੇ ਹਾਂ, MSP ਦੇ ਉੱਤੇ ਗੱਲ ਜਿਹੜੀ ਦੀ ਉਹ ਕਰਦੇ ਹਾਂ ਤੇ ਖੇਤੀ ਕਾਨੂੰਨਾਂ ਨੂੰ ਗਾਂਹ ਜਿਹੜਾ ਜੀ ਤੇ ਉਹ ਕਿਸਾਨਾਂ ਨੇ ਇਹ ਗੱਲ ਕਹੀ ਵੀ ਜੇ ਸਾਡੀਆਂ ਜ਼ਮੀਨਾਂ ਨਾ ਰਹੀਆਂ ਤੇ ਅਸੀਂ MSP ਸਿਰ 'ਚ ਮਾਰਨੀ। ਤੋ ਇਸ ਕਰ ਜਿਹੜਾ ਜੀ ਇਹ ਹੋਂਦ ਦੀ ਲੜਾਈ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਹ ਕਾਰਪੋਰੇਟ ਅਦਾਰੇ ਜਿਸ ਤਰੀਕੇ ਦੇ ਨਾਲ ਕਾਬਜ਼ ਹੋ ਗਏ, ਅੱਜ ਇਹ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਇੱਕ ਚੀਜ਼ ਜਿਹੜੀ ਆ ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ ਨਾ ਵੀ ਇਹ ਕਿਹੜੀ ਚੀਜ਼ ਕਿੰਨੇ ਦੀ ਖਰੀਦਦੇ। ਮੈਂ ਤੁਹਾਨੂੰ ਦਾਲਾਂ ਵਾਲੀ ਗੱਲ ਗੜਵਾਲ ਤੋਂ ਨੇ ਜਿਹੜੇ ਉਹਨਾਂ ਦੀ, ਇਹ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਬਹੁਤ ਵੱਡੀ ਜਿਹੜੀ ਜੀ ਉਹ ਮਿਸਾਲ ਦੇ ਤੌਰ ਤੇ ਵੀ ਕਿਸੇ ਟਾਈਮ ਅੱਜ ਤੋਂ ਕੁਝ ਸਾਲ ਪਹਿਲਾਂ ਉਹ 50 ਕਿਲੋ ਦਾਲ ਦੇ ਕੇ 2 ਲੂਣ ਦੀਆਂ ਗੁੱਥੀਆਂ ਲੈਂਦੇ ਸੀ ਕਿਉਂਕਿ ਲੂਣ ਨਹੀਂ ਸੀ ਉਹਨਾਂ ਦੇ ਕੋਲੇ। ਅੱਜ ਉਹੀ ਦਾਲ ਜਿਹੜੀ ਆ ਜੀ ਉਹ ਰਾਮਦੇਵ ਵਰਗਾ ਕਾਰਪੋਰੇਟ ਘਰਾਣਾ ਜਿਹੜਾ ਜੀ ਉਹ 150 ਰੁਪਏ ਕਿਲੋ, 125 ਰੁਪਏ ਕਿਲੋ ਜਿਹੜੀ ਜੀ ਉਹ ਵੇਚ ਰਿਹਾ ਉੱਥੋਂ ਜਿਹੜੀ ਉਹ ਚੁੱਕ ਕੇ। ਇਹੀ ਤਾਂ ਜਿਹੜਾ ਜੀ ਉਹ ਸਵਾਲ ਹੈ ਕਿ ਜੇ ਕਿਸਾਨ ਜਿਹੜਾ ਜੀ ਉਹ ਮਰਦਾ, ਕਿਸਾਨ ਜਿਹੜਾ ਜੀ ਉਹਦੇ ਉੱਤੇ ਇਹ ਡਾਕਾ ਪੈਂਦਾ ਹੈ, ਉਹਦੀ ਜ਼ਮੀਨ ਨਹੀਂ ਰਹਿੰਦੀ ਤੇ ਤੁਸੀਂ ਇਹ ਭੁੱਲ ਜਾਓ ਕਿ ਇੱਥੇ ਫਿਰ ਕੋਈ ਸੁਖੀ ਜਿਹੜਾ ਜੀ ਉਹ ਰਹੂਗਾ ਕਿਉਂਕਿ ਗਰੀਬੀ ਜਿਹੜੀ ਆ ਉਹ ਇੰਨੀ ਹੋ ਜੂਗੀ, ਇੰਨਾ ਸਮਾਨ ਜਿਹੜਾ ਜੀ ਉਹ ਮਹਿੰਗਾ ਹੋ ਜੂਗਾ ਕਿ ਕਿਸੇ ਵਿਅਕਤੀ ਦੇ ਦਾਲ ਦੇ ਨਾਲ ਰੋਟੀ ਖਾਣੀ ਜਾਂ ਜਿਹੜਾ ਗੋਭੀ ਦਾ ਫੁੱਲ ਆ ਉਹ ਵੀ ਤੁਸੀਂ ਦੇਖ ਰਹੇ ਹੋਣੇ ਨਾ 2-2 ਰੁਪਏ ਕਿਲੋ ਜਿਹੜੀ ਜੀ ਚੁੱਕ ਕੇ ਤੇ 30-30 ਰੁਪਏ ਕਿਲੋ, 40-40 ਰੁਪਏ ਕਿਲੋ ਉਹਦੇ ਉੱਤੇ ਸਿਰਫ ਇੱਕ ਪਲਾਸਟਿਕ ਦਾ ਜਿਹੜਾ ਜੀ ਉਹ ਬੈਗ ਜਿਹਾ ਲਾ ਕੇ ਉਹਨੇ ਦੇ ਵਿੱਚ ਫਿਰ ਜਿਹੜੀ ਆ ਉਹ ਵੇਚੀ ਜਾਂਦੀ ਹੈ। ਇਹੀ ਸਵਾਲ ਨੇ ਮੇਰੀ ਕਿਉਂਕਿ ਲਾਸਟ ਕਾਲਰ ਸੀ, ਤੁਹਾਨੂੰ ਸਭ ਨੂੰ ਜਿਹੜਾ ਜੀ ਉਹ ਰਿਕੁਐਸਟ ਹੈ ਅੱਜ ਜਿਹੜੀ ਜ਼ਰੂਰਤ ਹੈ ਨਾ ਜੀ ਉਹ ਇਹਨਾਂ ਚੀਜ਼ਾਂ ਨੂੰ ਪ੍ਰਚਾਰਨ ਦੀ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਕਿਸਾਨ ਅੰਦੋਲਨ ਨਹੀਂ ਗਾ, ਇਹ ਜਨ ਅੰਦੋਲਨ ਹੈ। ਜਨ ਅੰਦੋਲਨ ਇਸ ਕਰਕੇ ਕਿ ਇਹਦੇ ਨਾਲ ਹਰ ਧਿਰ ਜਿਹੜੀ ਹੈ ਜੀ ਉਹ ਜੁੜੀ ਹੋਈ ਹੈ, ਹਰ ਧਿਰ ਦਾ ਨੁਕਸਾਨ ਹੈ ਇਹਦੇ ਵਿੱਚ ਜੇ ਇਹ ਖੇਤੀ ਕਾਨੂੰਨ ਜਿਹੜੇ ਉਹ ਲਾਗੂ ਹੁੰਦੇ ਆ ਜਾਂ ਸੂਬਿਆਂ ਦੇ ਅਧਿਕਾਰ ਜਿਹੜੇ ਆ ਉਹ ਘਟਦੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।